अस्सलाम वालेकुम ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਜਿੰਨੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਦੋਸਤ, ਸਾਰਿਆਂ ਨੂੰ ਵੈਲਕਮ ਕਹਿੰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੇ ਸ਼ੋਅ ਦੇ ਵਿੱਚ। ਅੱਜ ਮੰਗਲਵਾਰ ਦਿਨ ਹੈ ਪਾਕਿਸਤਾਨ ਦੇ ਵਿੱਚ, ਸਵੇਰੇ ਸਵੇਰੇ ਦੇ 7 ਦਾ ਟਾਈਮ ਹੈ। ਤੁਸੀਂ ਸਾਨੂੰ ਵੇਖਦੇ ਪਏ ਹੋ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ, ਪੰਜਾਬੀ ਲਹਿਰ Facebook ਪੇਜ ਦੀ ਰਾਹੀਂ। ਜਿੰਨੇ ਵੀ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਾਰਿਆਂ ਨੂੰ ਵੈਲਕਮ ਕਹਿੰਦੇ ਹਾਂ ਅੱਜ ਦੇ ਇਸ ਪ੍ਰੋਗਰਾਮ 'ਚ। ਸੋ ਰੋਜ਼ਾਨਾ ਪ੍ਰੋਗਰਾਮ ਕਰੀਦਾ ਡਾਕਟਰ ਦਲਵੀਰ ਪੰਨੂ ਦੀ ਬੁੱਕ ਨੂੰ ਲੈ ਕੇ, ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਉਹਦੇ ਇੱਕ ਚੈਪਟਰ ਨੂੰ ਇੱਕ ਚੈਪਟਰ ਅਸੀਂ ਕਰ ਰਹੇ ਸਾਂ। ਜਿਹੜੇ ਦੋਸਤ ਸਾਡਾ ਕੱਲ ਦਾ ਸਾਡਾ ਪ੍ਰੋਗਰਾਮ ਸੈਸ਼ਨ ਵੇਖਿਆ ਹੋਵੇ ਮੁਹੰਮਦੀਪੁਰ ਤੇ, ਮੀਡੀਆ ਦੀ ਗੱਲ ਹੋ ਰਹੀ ਸੀ, ਮੁਹੰਮਦੀਪੁਰ ਦੀ ਗੱਲ ਹੋ ਰਹੀ, ਉਹਦੀ ਹਿਸਟਰੀ ਦੀ, ਇਤਿਹਾਸ ਦੀ, ਕਿਵੇਂ ਹੇਹਰ ਤੋਂ ਉੱਥੋਂ ਤੱਕ ਗੱਲ ਇਸ ਸਾਰੀ ਹਿਸਟਰੀ ਉੱਤੇ ਆਪਾਂ ਰਿਵਾਈਵ ਕਰਨੇ ਹਾਂ, ਡਾਕਟਰ ਸਾਹਿਬ ਕੋਲ ਪੁੱਛਣ ਦੇ ਹਾਂ। ਸੋ ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜ ਚੁੱਕੇ ਨੇ, ਉਹ ਚਾਹੇ ਫੇਸਬੁੱਕ ਤੇ ਨੇ, ਚਾਹੇ ਉਹ YouTube ਤੇ ਨੇ, ਸਾਡੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਦੂਸਰੇ ਦੋਸਤਾਂ ਤੱਕ ਵੀ ਪਹੁੰਚ ਜਾਏ। ਡਾਕਟਰ ਸਾਹਿਬ ਨੂੰ ਸਾਰਿਆਂ ਨੂੰ ਪਹਿਲਾਂ ਤੇ ਦਾਵਾ ਦੇਵਾਂਗੇ ਡਾਕਟਰ ਦਲਵੀਰ ਪੰਨੂ ਨੂੰ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਜਨਾਬ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫੇਰ ਆਪਾਂ ਪਿੰਡ ਮੁਹੰਮਦੀਪੁਰ ਦਾ ਜਿਹੜਾ ਚੈਪਟਰ ਸ਼ੁਰੂ ਕੀਤਾ ਸੀਗਾ, ਉਹ ਕਾਫੀ ਲੰਬਾ ਚੈਪਟਰ ਸੀ, ਆਪਾਂ ਉਹਨੂੰ ਪਾਰਟਸ ਵਿੱਚ ਡਿਵਾਈਡ ਕੀਤਾ। ਸੋ ਅੱਜ ਆਪਾਂ ਜਿਹੜਾ ਉਹਦਾ ਚੈਪਟਰ ਦਾ ਦੂਜਾ ਪਾਰਟ ਹੈਗਾ, ਨੈਕਸਟ ਪਾਰਟ ਹੈਗਾ, ਉਹਦੇ ਬਾਰੇ ਜਿਹੜੀ ਆਪਣੀ ਗੱਲਬਾਤ ਜਿਹੜੀ ਹੈ ਗੱਲਬਾਤ ਕਰਨੀ, ਕਿਉਂਕਿ ਅਸੀਂ ਸੈਸ਼ਨ ਰੱਖਿਆ ਡਾਕਟਰ ਸਾਹਿਬ 45 ਮਿੰਟ ਦਾ। ਸਾਰੇ ਸੁਣਨ ਵਾਲਿਆਂ ਨੂੰ ਫਿਰ ਦੱਸਾਂ, ਦੋਸਤ ਵੀ ਇਹ ਕਹਿੰਦੇ ਵੀ ਤੁਸੀਂ 45 ਮਿੰਟ ਤੋਂ ਵਧਾਓ ਇਹਨੂੰ, ਕਿਉਂਕਿ ਅੱਗੇ ਲਾਈਵ ਕਾਲਸ ਵੀ ਲੈਂਦੇ ਸਭ ਕਿਉਂ ਨਹੀਂ ਲੈਂਦੇ। ਸੋ ਅਸੀਂ ਕੋਸ਼ਿਸ਼ ਕਰੀ ਦੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਸਰਚ ਕਰਨ, ਉਹਨਾਂ ਤੱਕ ਵੀਡੀਓ ਪਹੁੰਚੇ, ਉਹਨਾਂ ਤੱਕ ਬਿਲਕੁਲ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆ ਇਸ ਚੈਪਟਰ ਦੇ ਮਤਲਬ ਉਹੀ ਉਹਨਾਂ ਤੱਕ ਪਹੁੰਚੇ। ਕਿਉਂਕਿ ਲੋਕ ਫਿਰ ਥੋੜ੍ਹਾ ਜਿਹਾ ਹੋ ਜਾਂਦੇ ਵੀ ਯਾਰ ਆਸੇ ਪਾਸੇ ਦੀਆਂ ਗੱਲਾਂ ਬਹੁਤੀਆਂ ਤੇ ਚੈਪਟਰ ਤੇ ਘੱਟ ਨੇ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਚੈਪਟਰ ਨੂੰ ਲੈ ਕੇ ਗੱਲਾਂ ਬਾਤਾਂ ਕਰਨ। ਤੇ ਜਿਹੜੇ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਸਾਡੇ ਨਾਲ ਲਾਈਵ ਕਾਲ ਲੈਣਾ ਚਾਹੁੰਦੇ ਨੇ, ਸਾਨੂੰ ਪਰਸਨਲ ਇਨਬਾਕਸ ਕਰੋ, ਅਸੀਂ ਉਹਨਾਂ ਨੂੰ ਜ਼ਰੂਰ ਆਪਣੇ ਇਹਦੇ ਵਿੱਚ ਲਵਾਂਗੇ ਨਾਲ। ਆਉਣ ਵਾਲੇ ਪ੍ਰੋਗਰਾਮ 'ਚ ਜਿਹੜਾ ਵੀ ਸ਼ਡਿਊਲ ਹੋਏਗਾ ਉਹਦੇ 'ਚ ਉਹਨਾਂ ਨੂੰ ਨਾਲ ਲਿਆ ਕਰਾਂਗੇ। ਸੋ ਡਾਕਟਰ ਸਾਹਿਬ ਗੱਲ ਹੋਣ ਰਹੀ ਸੀ ਮੀਡੀਆ ਦੀ, ਗੱਲ ਹੋਣ ਰਹੀ ਸੀ ਜਿਹੜਾ ਉਹਨਾਂ ਨੇ ਧਾਰਮਿਕ ਗ੍ਰੰਥ ਉਹਨਾਂ ਨੇ ਲਿਖਿਆ, ਉਹਦੇ 'ਤੇ ਗੱਲ ਹੋਣ ਰਹੀ ਸੀ। ਉਹ ਜਿਹੜਾ ਮੀਡੀਆ ਨੇ ਜਿਹੜਾ ਗ੍ਰੰਥ ਲਿਖਿਆ ਮਿਹਰਬਾਨ ਹੋਣਾ ਨੇ, ਉਹ ਤੁਸੀਂ ਪੜ੍ਹਿਆ? ਉਹਦੇ 'ਚ ਕੀ ਲਿਖਿਆ? ਐਕਚੁਅਲੀ ਢਿੱਲੋਂ ਸਾਹਿਬ ਮੈਂ ਨਹੀਂ ਪੜ੍ਹਿਆ, ਔਰ ਮੈਂ ਕੋਸ਼ਿਸ਼ ਬਹੁਤ ਕੀਤੀ ਕਿ ਮੈਨੂੰ ਉਹ ਗ੍ਰੰਥ ਜਾਂ ਉਹਦੀ ਕੋਈ ਕਾਪੀ ਕਿਤੋਂ ਲਾਇਬ੍ਰੇਰੀਜ਼ ਕਿਤੋਂ ਮਿਲੇ, ਪਰ ਮੈਂ ਕਿਤੋਂ ਵੀ ਲੱਭ ਨਹੀਂ ਸਕਿਆ ਉਹ ਗ੍ਰੰਥ ਜਿਹਦੇ ਬਾਰੇ ਕਿਹਾ ਜਾਂਦਾ, ਜਿਹਦੇ ਬਾਰੇ ਕੇਸਰ ਸਿੰਘ ਛਿੱਬਰ ਜੀ ਨੇ ਸਭ ਤੋਂ ਪਹਿਲਾਂ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀਗੀ, ਉਹਨਾਂ ਨੇ ਬੰਸਾਵਲੀ ਨਾਮਾ 'ਚ ਲਿਖਿਆ ਸੀ, ਮੀਣਿਆਂ ਭੀ ਪੁਸਤਕ ਇੱਕ ਗ੍ਰੰਥ ਬਣਾਇਆ, ਚੌਂ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ। ਪਰ ਉਹ ਗ੍ਰੰਥ ਕਿੱਥੇ ਗਿਆ, ਉਹ ਕਿਹੜਾ ਲਿਖਿਆ ਸੀ ਉਹਨਾਂ ਨੇ, ਮੈਂ ਨਹੀਂ ਲੱਭ ਪਾਇਆ। ਔਰ ਕਈ ਹੋਰ ਮੈਂ ਆਪਣੇ ਦੋਸਤਾਂ ਨੂੰ ਵੀ ਗੁਜ਼ਾਰਿਸ਼ ਕੀਤੀ ਸੀ, ਯੂਨੀਵਰਸਿਟੀਜ਼ ਦੇ ਪ੍ਰੋਫੈਸਰ, ਹਰ ਇੱਕ ਨੇ ਇਹੀ ਸੀ ਵੀ ਕੋਈ ਉਹਦੇ ਬਾਰੇ ਮਾਲੂਮਾਤ ਨਹੀਂ ਹੈਗੀ। ਸੋ ਮੈਨੂੰ ਸ਼ੱਕ ਹੈ ਕਿ ਸ਼ਾਇਦ ਉਹ ਇਦਾਂ ਐਗਜ਼ੈਕਟਲੀ ਗ੍ਰੰਥ ਦੇ ਫਾਰਮ ਦੇ ਵਿੱਚ ਉਹ ਜਿਹੜਾ ਸੀ ਉਹ ਆਇਆ ਹੀ ਨਾ ਹੋਵੇ। ਸੋ ਇਟ ਇਜ਼ ਹਾਰਡ ਟੂ ਸੇ, ਜਦ ਤੱਕ ਆਪਾਂ ਨੂੰ ਉਹਦੀ ਕਾਪੀ ਮਿਲਦੀ ਨਹੀਂ ਆ, ਇਹ ਦੱਸਣਾ ਮੁਸ਼ਕਿਲ ਹੈ ਵੀ ਕੀ ਉਹਨਾਂ ਨੇ ਉਹ ਗ੍ਰੰਥ ਸੀ ਐਸਟੈਬਲਿਸ਼ ਕਰ ਲਿਆ ਸੀਗਾ ਗੁਰੂ ਸਾਹਿਬ ਦੇ ਪੈਰਲਲ, ਕਿ ਹਾਲੇ ਉਹ ਸੋਚਾਂ ਵਿਚਾਰਾਂ 'ਚ ਸੀ। ਸੋ ਪਰ ਟੂ ਆਨਸਰ ਯੂਰ ਕੁਐਸਚਨ, ਮੈਂ ਉਹ ਜਿਹੜੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਬਾਣੀ ਜਾਂ ਲਿਖੀ ਗਈ ਆ ਉਹ ਨਹੀਂ ਲਿਖ ਪਾਇਆ। ਇੰਨਾ ਜ਼ਰੂਰ ਹੈ ਕਿ ਜਿਹੜੇ ਵੀ ਉਹਨਾਂ ਨੇ ਕੰਮ ਲਿਖੇ ਨੇ, ਮਿਹਰਬਾਨ ਨੇ, ਉਹਨਾਂ ਦੇ ਬੇਟੇ ਹਰਜੀ ਨੇ, ਇਹਨਾਂ 'ਚ ਮੈਨੂੰ ਦੋ ਨਾਮ ਜ਼ਰੂਰ ਮਿਲੇ ਨੇ ਉਪਨਾਮ, ਨਾਨਕ ਦਾਸ ਤੇ ਜਨ ਨਾਨਕ। ਮਤਲਬ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇਹ ਜਿਹੜੇ ਹੈਗੇ ਆ ਪੈਨ ਨੇਮਸ ਕਹਿ ਲਓ ਜਾਂ ਉਪਨਾਮ ਕਹਿ ਲਓ, ਲਿਖ ਕੇ ਆਪਣੀ ਲਿਖਤਾਂ ਕਾਫੀ ਯੂਜ਼ ਕਰਦੇ ਆ। ਸੋ ਦੈਟ ਮੇ ਆਲਸੋ ਹੈਵ ਲੈਡ ਟੂ ਦਿਸ ਕਨਕਲੂਜਨ ਬਾਈ ਮੈਨੀ ਹਿਸਟੋਰੀਅਨਸ ਵੀ ਇਹਨਾਂ ਨੇ ਗੁਰੂ ਸਾਹਿਬ ਦਾ ਨਾਮ ਯੂਜ਼ ਕਰਕੇ ਬਾਣੀ ਲਿਖਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਉਹ ਗ੍ਰੰਥ ਨਹੀਂ ਮਿਲ ਸਕਿਆ, ਉਹਦੀ ਜਿਸ ਵੀ ਫਾਰਮ 'ਚ ਨਹੀਂ ਮਿਲਿਆ, ਕਿਸੇ ਹੋਰ ਕਿਤਾਬ ਹਿਸਟੋਰੀਅਨ ਨੇ, ਕਿਸੇ ਰਿਸਰਚਰ ਨੇ ਜਿਹਨੇ ਉਦੋਂ ਉਸ ਟਾਈਮ ਦਾ ਜਾਂ ਉਸ ਤੋਂ ਬਾਅਦ ਕਿਸੇ ਨੇ ਕੋਈ ਪੜ੍ਹਿਆ ਹੋਵੇ, ਉਹਦੀ ਕੋਈ ਕਿਤਾਬ ਤੁਹਾਡੇ ਤੱਕ ਪਹੁੰਚੀ, ਕੋਈ ਇਸ ਤਰ੍ਹਾਂ ਦਾ ਕੋਈ ਰੈਫਰੈਂਸ ਵਿੱਚ ਕੀ ਲਿਖਿਆ? ਜੀ ਇਹਦੇ ਵਿੱਚ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਇਸ ਟੌਪਿਕ ਨੂੰ ਵੀ ਉਹਨਾਂ ਦੀ ਬਾਣੀ ਜੋ ਕਿਹਾ ਜਾਂਦਾ ਵੀ ਮੀਣਿਆਂ ਨੇ ਲਿਖੀ, ਉਹਨੂੰ ਲੱਭਣ ਦੇ ਲਈ ਮੈਂ ਜਿਹੜੀ ਕਿਤਾਬ ਤੱਕ ਪਹੁੰਚ ਕੀਤੀ, ਫਿਰ ਆਈ ਟਰਾਈ ਟੂ ਸੀ, ਮੈਂ ਕੋਈ ਹੋਰ ਐਕਚੁਅਲੀ ਚੈਪਟਰਸ ਦੇ ਲਈ ਰਿਸਰਚ ਕਰ ਰਿਹਾ ਸੀਗਾ। ਆਪਣਾ ਗੁਰਸ਼ਬਦ ਰਤਨਾਕਰ ਮਹਾਕੋਸ਼ ਕਿਤਾਬ ਹੈਗੀ ਆ ਭਾਈ ਕਾਨ ਸਿੰਘ ਨਾਭਾ ਦੀ, ਇਹ ਕਿਤਾਬ 1930 ਦੇ ਵਿੱਚ ਜਿਹੜੀ ਹੈਗੀ ਛਪੀ ਹੈ। ਉਹਦੇ ਵਿੱਚ ਉਹ ਲਿਖਦੇ ਆ ਇੱਕ ਦੀਵਾਨੇ ਹੋਏ ਨੇ, ਦੀਵਾਨਿਆਂ ਦਾ ਸੈਕਟ ਹੋਇਆ, ਇਹਨਾਂ ਬਾਰੇ ਲਿਖਦੇ ਨੇ। ਉਹ ਇਹ ਹੈਗੇ ਪਿੰਡ ਪੀਰਕੋਟ ਦੇ, ਮਾਲ ਵਿੱਚ ਹੈਗਾ ਪਿੰਡ ਪੀਰਕੋਟ। ਉਹਦੇ ਵਿੱਚ ਉਹ ਲਿਖਦੇ ਆ ਵੀ ਜਿਹੜੇ ਇਹ ਦੀਵਾਨੇ ਨੇ, ਇਹਨਾਂ ਨੂੰ ਚਲਾਉਣ ਵਾਲੇ ਹੈਗੇ ਨੇ ਹਰੀਆ ਤੇ ਬਾਲਾ ਜੱਟ। ਇਹ ਮਿਹਰਬਾਨ ਦੇ ਚੇਲੇ ਨੇ
ਤੇ ਇਹ ਮਾਲਵੇ ਦੇ ਪਿੰਡ ਪੀਰਕੋਟ ਦੇ ਵਿੱਚ ਇਹਨਾਂ ਦਾ ਡੇਰਾ ਆ। ਤੇ ਇਹਨਾਂ ਦੀ ਜਿਹੜੀ ਰਿਲੀਜੀਅਸ ਬੁੱਕ ਹੈਗੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸੋ ਮੈਂ ਇਹ ਭਾਈ ਕਾਹਨ ਸਿੰਘ ਨਾਭਾ ਦੇ ਲਿਖਤ ਦੇ ਮੁਤਾਬਕ ਇਹ ਗੱਲ ਜੱਚਦੀ ਹੈ ਵੀ ਜੇ ਉਹ ਲਿਖ ਰਹੇ ਨੇ ਕਿ ਮਿਹਰਬਾਨ ਦੇ ਚੇਲਿਆਂ ਦਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਸੋ ਮੈਨੂੰ ਉਹ ਤੋਂ ਇਹ ਲੱਗਦਾ ਵੀ ਜੇ ਉਹਨਾਂ ਦਾ ਕੋਈ ਆਪਣਾ ਗ੍ਰੰਥ ਹੁੰਦਾ ਤਾਂ ਭਾਈ ਕਾਹਨ ਸਿੰਘ ਨਾਭਾ ਨੇ ਉਸ ਗ੍ਰੰਥ ਦਾ ਨਾਮ ਇੱਥੇ ਲਿਖਣਾ ਸੀ ਜ਼ਰੂਰ, ਇਹ ਜਿਹੜਾ ਡੇਰਾ ਪਿੰਡ ਪੀਰਕੋਟ ਦੇ ਵਿੱਚ ਸੀਗਾ। ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਮੀਡੀਆ ਦੀ ਇਹਨਾਂ ਤੇ ਹੋਰ ਕਿਸੇ ਨੇ ਹੋਣ ਦੇ ਟਾਈਮ ਦੀ ਆਪਾਂ ਜੇ ਗੱਲ ਕਰੀਏ, ਕਿਸੇ ਨੇ ਹੋਰ ਵੀ ਇੱਥੇ ਰਿਸਰਚ ਕੀਤੀ ਹੈ ਇਹਨਾਂ ਦੀ ਕਿਸੇ ਲਿਖਤ ਹੋਰ ਤੇ? ਹਾਂਜੀ, ਇਹਨਾਂ ਦੇ ਉੱਤੇ ਐਕਚੁਅਲੀ ਰਿਸਰਚ ਦਾ ਕਹਿ ਲਓ ਵੀ ਕੰਮ ਜ਼ਿਆਦਾ ਖੋਲਿਆ ਡਾਕਟਰ ਕਿਰਪਾਲ ਸਿੰਘ ਜੀ, ਉਹਨਾਂ ਦੀ ਕੁਝ ਮਹੀਨੇ ਪਹਿਲਾਂ ਹੀ ਡੈਥ ਹੋਈ ਹੈ। ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਂਦਾ ਇਸ ਚੀਜ਼ ਦਾ ਕਿ ਉਹਨਾਂ ਨੇ ਇਹਨਾਂ ਬਾਰੇ ਕਾਫੀ ਕਿਤਾਬਾਂ ਕੀਤੀਆਂ, ਕਾਫੀ ਰਿਸਰਚ ਉਹਨਾਂ ਨੇ ਮਾਡਰਨ ਸਮੇਂ 'ਚ ਕੀਤੀ ਹੈ। ਈਵਨ ਜਿਹੜੀ ਇਹ ਮਿਹਰਬਾਨ ਜਨਮ ਸਾਖੀ ਸੀਗੀ, ਇਹ ਵੀ ਜਿਹੜੀ ਪਹਿਲੀ ਵਾਰੀ ਇਹਦੀ ਪ੍ਰਿੰਟਿੰਗ ਕੀਤੀ ਗਈ ਹੈ ਵੋਲੀਅਮ 1 ਦੀ 1962 ਦੇ ਵਿੱਚ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕਰਕੇ ਉਹਦਾ ਨਾਮ ਹੈਗਾ। ਇਹ ਖਾਲਸਾ ਕਾਲਜ ਅੰਮ੍ਰਿਤਸਰ, ਇਹਨਾਂ ਦਾ ਸਿੱਖ ਹਿਸਟਰੀ ਡਿਪਾਰਟਮੈਂਟ ਹੈਗਾ, ਜਿਨ੍ਹਾਂ ਨੇ ਇਹ ਗੋਸ਼ਟੀਆਂ ਜਿਹੜੇ ਡਿਸਕੋਰਸਿਸ ਸੀਗੇ ਗੁਰੂ ਸਾਹਿਬ ਦੇ ਉਹਨਾਂ ਨੂੰ ਕੀਤੀ ਹੈ, ਉਹਨਾਂ ਦੀ ਜਿਹੜੀ ਡਿਟੇਲ ਲਿਖੀ ਹੈ। ਤੇ ਇਹਦਾ ਸੈਕੰਡ ਵੋਲੀਅਮ ਜਿਹੜਾ ਸੀ ਉਹ ਵੋਲੀਅਮ 2 1969 ਦੇ ਵਿੱਚ ਅਗੇਨ ਖਾਲਸਾ ਕਾਲਜ ਅੰਮ੍ਰਿਤਸਰ ਨੇ ਇਹਨਾਂ ਦੇ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਨੇ ਦੁਬਾਰਾ ਪਬਲਿਸ਼ ਕੀਤਾ। ਸੋ ਇਸ ਤੋਂ ਬਾਅਦ ਇਹ ਪਬਲੀਕੇਸ਼ਨਸ ਤੋਂ ਬਾਅਦ 1962 ਦੇ ਵਿੱਚ ਵੋਲੀਅਮ 1, 1962 ਦੇ ਵਿੱਚ ਵੋਲੀਅਮ 2 ਤੋਂ ਬਾਅਦ ਇਹ ਜਿਹੜੇ ਕੰਮ ਸੀਗੇ ਮਿਹਰਬਾਨ ਦੇ ਜਾਂ ਉਹਨਾਂ ਦੇ ਬੇਟੇ ਹਰਜੀ ਦੇ, ਉਹ ਸਾਰੇ ਕੰਮਾਂ ਦੇ ਉੱਤੇ ਥੋੜੀ ਜਿਹੀ ਖੁੱਲ ਕੇ ਕਹਿ ਲਓ ਕਿ ਰਿਸਰਚ ਹੋਣੀ ਸ਼ੁਰੂ ਹੋਈ। ਅਦਰਵਾਈਜ਼ ਕਿਉਂਕਿ ਇਹ ਮੀਡੀਆ 'ਚ ਆਉਂਦੇ ਆ, ਕੰਟਰੋਵਰਸ਼ਲ ਹੈਗੇ ਆ, ਕੋਈ ਜ਼ਿਆਦਾ ਸਿੱਖ ਸਕਾਲਰਸ ਨੇ ਇਹਨਾਂ ਨੂੰ ਜਿਹੜਾ ਸੀ ਉਹ ਜ਼ਿਆਦਾ ਉਹ ਕਹਿ ਲਓ ਵੀ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਹੋਇਆ। ਅੱਛਾ ਡਾਕਟਰ ਸਾਹਿਬ, ਇਹਦੇ ਆਪਾਂ ਜ਼ਰੂਰ ਤੁਸੀਂ ਦੱਸਿਆ, ਗੱਲ ਕੀਤੀ, ਇਹਦੇ ਤੇ ਮੈਂ ਇੱਕ ਹੋਰ ਤੁਹਾਨੂੰ ਕੁਐਸਚਨ ਪੁੱਛਣਾ ਚਾਹਾਂਗਾ, ਇਹਦੇ ਰਿਲੇਟਡ ਥੋੜਾ ਜਿਹਾ ਤੁਹਾਡੀ ਰਿਸਰਚ ਦੇ ਮੁਤਾਬਕ ਹੀ ਤੁਸੀਂ ਜਿਹੜੀ ਰਿਸਰਚ ਕੀਤੀ ਆ ਉਹਦੀ ਆਪਾਂ ਗੱਲ ਕਰਦੇ ਹਾਂ ਵੀ 47 ਤੋਂ ਬਾਅਦ ਜਿੰਨੇ ਵੀ ਹੁਣ ਲਿਖਾਰੀ ਆਏ ਆ, ਰਿਸਰਚਰ ਆਏ ਆ, ਇਹਨਾਂ ਮੁਹੰਮਦੀਪੁਰ ਨੂੰ ਲੈ ਕੇ 47 ਤੋਂ ਬਾਅਦ ਦੀ ਗੱਲ ਕਰਨੇ, ਕਿਸੇ ਨੇ ਇਸ ਪਿੰਡ ਤੇ ਕੁਝ ਲਿਖਿਆ ਕਿਸੇ ਸਿੱਖ ਇਤਿਹਾਸ ਦੀਆਂ ਕਿਤਾਬਾਂ 'ਚ? ਕਿਉਂਕਿ ਮੈਂ ਸਾਰੀਆਂ ਕਿਤਾਬਾਂ ਨੂੰ ਰੈਫਰੈਂਸ ਦੇ ਤੌਰ ਤੇ ਯੂਜ਼ ਕੀਤਾ ਦੇਖਣ ਦੇ ਲਈ ਵੀ ਉਹ ਪਾਕਿਸਤਾਨ ਦੇ ਗੁਰਧਾਮ ਬਾਰੇ ਕੀ ਕਰਦੇ, ਪਰ ਮੈਨੂੰ ਕਿਸੇ ਵੱਲੋਂ ਵੀ ਮੁਹੰਮਦੀਪੁਰ ਪਿੰਡ ਦੇ ਵਿੱਚ ਕੋਈ ਵਿਜ਼ਿਟ ਜਾਂ ਕੋਈ ਜ਼ਿਕਰ ਕਰਨ ਦਾ ਕਿਤੋਂ ਕਹਿ ਲਓ ਵੀ ਕੋਈ ਐਵੀਡੈਂਸ ਨਹੀਂ ਮਿਲ ਸਕਿਆ। ਸੋ ਮੇਰੇ ਖਿਆਲ ਹੈ ਵੀ ਇਹ ਆਪਣੀ ਕਿਤਾਬ ਜਿਹੜੀ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਜਾਂ ਸਿੱਖ ਹੈਰੀਟੇਜ ਬਾਰੇ ਹੈਗੀ ਹੈ, ਕਿਉਂਕਿ ਗੁਰਦੁਆਰਾ ਸਾਹਿਬ ਤਾਂ ਉੱਥੇ ਹੈ ਨਹੀਂਗਾ, ਸਿੱਖ ਹੈਰੀਟੇਜ ਦੀ ਪਹਿਲੀ ਕਿਤਾਬ ਹੀ ਹੈ ਮੇਰੇ ਖਿਆਲ 'ਚ ਇਹ ਪਾਕਿਸਤਾਨ ਦੇ ਬਾਰੇ, ਜਿਹਦੇ ਵਿੱਚ ਕਿ ਆਪਾਂ ਮੁਹੰਮਦੀਪੁਰ ਨੂੰ ਥੋੜਾ ਜਿਹਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਿੱਖ ਇਤਿਹਾਸ ਦੇ ਨਾਲ ਕਿਵੇਂ ਸੰਬੰਧ ਰੱਖਦਾ ਹੈ। ਭਾਵੇਂ ਇਹ ਨੈਗੇਟਿਵਲੀ ਹੈ, ਇਹ ਜਿਹੜੇ ਪੋਜ਼ਿਟਿਵ ਕਰੈਕਟਰਸ ਨਹੀਂ ਅਮੀਨੇ, ਪਰ ਕਿਉਂਕਿ ਇਹ ਇਤਿਹਾਸ ਦੇ ਨਾਲ ਸੰਬੰਧਿਤ ਕੁਝ ਕਰੈਕਟਰ ਨੇ, ਮਕਸਦ ਇਹ ਹੁੰਦਾ ਹੈ ਕਿ ਪਾਕਿਸਤਾਨ 'ਚ ਰਹਿਣ ਵਾਲੇ ਜਿਹੜੇ ਰਿਸਰਚਰ ਹਿਸਟੋਰੀਅਨ ਨੇ ਉਹ ਆਪਣੀ ਹੋਰ ਰਿਸਰਚ ਕਰਕੇ ਦੇਣ, ਕਿਉਂਕਿ ਇਹ ਡਾਟਾ ਬਹੁਤ ਉਰਦੂ ਪੁਰਾਣੀ, ਜਿਵੇਂ ਆਪਾਂ ਫਾਰਸੀ ਦੀ ਗੱਲ ਕਰਕੇ ਹਟੇ ਹਾਂ, ਉਹਨਾਂ ਕਿਤਾਬਾਂ 'ਚੋਂ ਮਿਲ ਕੇ ਇਹਨਾਂ ਕਰੈਕਟਰਸ ਬਾਰੇ ਉਹ ਆਪਣੇ ਵੱਲੋਂ ਨਵੀਂ ਰਿਸਰਚ ਕਰਨ, ਤਾਂ ਕਿ ਜਿਹੜੇ ਸਾਡੇ ਕੋਲ ਹੁਣ ਪ੍ਰਾਇਮਰੀ ਸੋਰਸਿਸ ਮੁੱਕੇ ਹੋਏ ਆ ਉਹੀ ਗੱਲਾਂ ਨੇ, ਉਹੀ ਦੁਬਾਰਾ ਅਸੀਂ ਘੁਮਾਈ ਜਾ ਰਹੇ ਹਾਂ। ਨਵੇਂ ਸਿਰਿਓਂ ਇਹਨਾਂ ਸਭ ਦੀ ਰਿਸਰਚ ਹੋਵੇ ਜਿਹੜੀ ਕਿ ਅਨਬਾਇਸਡ ਹੋਏਗੀ, ਕਿਉਂਕਿ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਸਕਾਲਰ ਨੇ ਉਹਨਾਂ ਦੇ ਲਈ ਇਹ ਨਵੇਂ ਕਰੈਕਟਰਸ ਹੋਣਗੇ ਫਰਦਰ ਫਿਊਚਰ ਡੀਪ ਰਿਸਰਚ ਦੇ ਲਈ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਥੋੜਾ ਜਿਹਾ ਹਟ ਕੇ ਕੁਐਸਚਨ, ਮੁਹੰਮਦੀਪੁਰ 47 ਤੋਂ ਤੁਹਾਡੀ ਰਿਸਰਚ ਬਾਅਦ ਦੀ ਹੈ, ਮੁਹੰਮਦੀਪੁਰ ਨਾਂ ਜਿਹੜਾ ਪਹਿਲੋਂ ਮੁਹੰਮਦੀਪੁਰ ਸੀ ਜਾਂ ਬਾਅਦ 'ਚ ਪਿਆ? ਜੇ ਬਾਅਦ 'ਚ ਪਿਆ ਤੇ ਪਹਿਲੋਂ ਕੀ ਨਾਂ ਸੀ? ਜੀ ਢਿੱਲੋਂ ਸਾਹਿਬ, ਇੱਕ ਕਿਤਾਬ ਦਾ ਨਾਮ, ਇਹ ਜਿਹੜਾ ਪਿੰਡ ਦਾ ਨਾਮ ਮੁਹੰਮਦੀਪੁਰ ਬਹੁਤ ਪੁਰਾਣਾ ਕਿਤਾਬ ਹੈ, ਜਿਹੜੀ ਇਹ ਪੋਥੀ ਹਰਜੀ ਹੈ, ਪੋਥੀ ਹਰਜੀ ਇਹ ਕਿਤਾਬ ਹੈ ਜਿਹਦੀ ਆਪਾਂ ਗੱਲ ਕਰਕੇ ਹਟੇ ਹਾਂ, ਜਿਹੜੀ ਹੁਣ ਇਹਨਾਂ ਨੇ 1962 ਦੇ ਵਿੱਚ ਛਾਪੀ ਹੈ। ਉਸ ਕਿਤਾਬ ਦੇ ਵਿੱਚ ਉਹ ਲਿਖਦਾ ਵੀ ਉਹ ਕਿਤਾਬ, ਮੈਂ ਤੁਹਾਨੂੰ ਉਹਦੀ ਕਿਤਾਬ ਦੇ ਵਿੱਚੋਂ ਦੱਸਦਾ, ਉਹ ਲਿਖਦਾ ਆਦ ਪੋਥੀ ਸੱਚਖੰਡ ਗੋਸ਼ਟੀਆਂ ਜਿਹੜੀ ਹੈਗੀ ਆ, ਇਹ ਸੰਵਤ 1707, ਸੰਵਤ 1707 ਹੁਣ ਬਣ ਗਿਆ ਆਪਣਾ, ਰੱਬ ਤੁਹਾਡਾ ਭਲਾ ਕਰੇ, 1650, ਮਤਲਬ 1650 ਦੇ ਵਿੱਚ ਭਾਦੋਂ ਵਦੀ 7 ਐਤਵਾਰ ਮੁਹੰਮਦੀਪੁਰ ਸੰਪੂਰਨ ਹੋਈ। ਮਤਲਬ ਉਸ ਕਿਤਾਬ ਦੇ ਵਿੱਚ ਜਿਹੜੀ 1650 ਚ ਲਿਖੀ ਗਈ ਹੈ ਪੋਥੀ ਹਰਜੀ, ਜਿਹੜੀ ਹੁਣ ਆ ਕੇ ਖਾਲਸਾ ਕਾਲਜ ਅੰਮ੍ਰਿਤਸਰ ਨੇ ਛਾਪੀ ਹੈ, ਉਹਦੇ ਵਿੱਚ ਇਹ ਪਿੰਡ ਦਾ ਨਾਮ ਦਾ ਜ਼ਿਕਰ ਆਉਂਦਾ ਹੈ ਮੁਹੰਮਦੀਪੁਰ, ਕਿ ਇਸ ਪਿੰਡ ਦੇ ਵਿੱਚ ਇਹ ਪੋਥੀ ਸੰਮਤ 1707 ਭਾਦੋਂ ਵਦੀ 7 ਐਤਵਾਰ ਸੰਪੂਰਨ ਹੋਈ, ਗੋਸ਼ਟੀਆਂ ਵਾਲੀ ਜਿਹੜੀ ਸਾਖੀ ਹੈ। ਮਤਲਬ ਵੀ ਨਾਮ ਪਹਿਲੇ ਦਾ ਹੀ? ਹਾਂਜੀ ਬਿਲਕੁਲ ਪੁਰਾਣਾ ਨਾਮ ਹੈ ਜੀ, ਮੁਹੰਮਦੀਪੁਰ ਪੁਰਾਣਾ ਪੁਰਾਤਨ ਨਾਮ, ਪੁਰਾਣਾ ਨਾਮ।
ਅੱਛਾ ਡਾਕਟਰ ਸਾਹਿਬ, ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਮਿਹਰਬਾਨ ਜਨਮ ਸਾਖੀ ਮੁਹੰਮਦੀਪੁਰ ਚ ਲਿਖੀ ਗਈ? ਕਿੱਥੋਂ ਪੜ੍ਹਿਆ ਤੁਸੀਂ, ਕਿੱਥੋਂ ਤੁਸੀਂ ਰੈਫਰੈਂਸ ਲਿਆ? ਇਹ ਸਭ ਤੋਂ ਵੱਡਾ ਜਿਹੜਾ ਸਬੂਤ ਹੈਗਾ ਉਹ ਆਪਣੇ ਆਪ 'ਚ ਹੀ ਇਹ ਜਿਹੜੀ ਪੋਥੀ ਹਰਜੀ ਹੈਗੀ ਹੈ, ਇਹਦੇ ਇਹ ਜਿਹੜਾ ਇਸ ਕਿਤਾਬ ਦੇ ਵਿੱਚੋਂ ਹੀ ਆਪਾਂ ਨੂੰ ਜਿਹੜਾ ਹੈਗਾ ਉਹ ਜਾਣਕਾਰੀ ਮਿਲਦੀ। ਜਿੱਦਾਂ ਹੁਣ ਆਪਾਂ ਮਾਡਰਨ ਕਿਤਾਬਾਂ 'ਚ ਅੱਗੇ ਟਾਈਟਲ ਇੰਡੈਕਸ ਪੇਜ ਹੁੰਦਾ, ਇਦਾਂ ਜਿਹੜੀਆਂ ਪੁਰਾਣੀਆਂ ਹੱਥ ਲਿਖਤਾਂ ਹੁੰਦੀਆਂ ਇਹਨਾਂ ਦੇ ਵਿੱਚ ਵੀ ਇੱਕ ਪੇਜ ਇਦਾਂ ਥੋੜਾ ਜਿਹਾ ਹੁੰਦਾ ਆ, ਉਹ ਇਨਫੋਰਮੇਸ਼ਨ ਦੇਣ ਦੇ ਲਈ ਵੀ ਆਥਰ ਜਾਂ ਕਿੱਥੇ ਲਿਖੀ ਗਈ, ਕਿੰਨੀ ਤਰੀਕ ਨੂੰ ਲਿਖੀ ਗਈ, ਕਿਹੜੀ ਸਿਹਾਈ ਦੀ ਵਿਧੀ ਯੂਜ਼ ਕੀਤੀ ਗਈ। ਉਹਦੇ ਵਿੱਚੋਂ ਆਪਾਂ ਨੂੰ ਇਹ ਜਿਹੜੀ ਆਥੈਂਟਿਕ ਇਨਫੋਰਮੇਸ਼ਨ ਹੈ ਕਿ ਇਟਸੈਲਫ ਇਹ ਜਿਹੜੀ ਪੋਥੀ ਹਰਜੀ ਹੈਗੀ ਆ, ਜਿਹੜੀ ਮਿਹਰਬਾਨ ਦੇ ਬੇਟੇ ਨੇ ਕੰਪੋਜ਼ ਕੀਤੀ ਸੀਗੀ, ਹਰਜੀ ਉਹਨਾਂ ਦੇ ਬੇਟੇ ਦਾ ਨਾਮ ਸੀ, ਉਹ ਸਪੈਸੀਫਾਈ ਕਰਦਾ ਹੈ ਕਿ ਪਿੰਡ ਮੁਹੰਮਦੀਪੁਰ ਉਹ ਜਗ੍ਹਾ ਹੈਗੀ ਹੈ ਜਿੱਥੇ ਇਹ ਜਿਹੜਾ ਕੰਮ ਆ ਉਹ ਸੰਪੂਰਨ ਹੋਇਆ। ਸੋ ਇਹ ਬਹੁਤ ਹਿਸਟੋਰੀਕਲੀ ਇੰਪੋਰਟੈਂਟ ਪੁਆਇੰਟ ਹੈਗਾ ਜਿਹੜਾ ਆਪਾਂ ਨੂੰ ਪੋਥੀ ਹਰਜੀ ਦੇ ਵਿੱਚ ਮਿਲਦਾ। ਅੱਛਾ ਡਾਕਟਰ ਸਾਹਿਬ, ਇਹ ਤੁਸੀਂ ਪੜ੍ਹੀ ਹੈ ਜਨਮ ਸਾਖੀ? ਹਾਂਜੀ ਬਿਲਕੁਲ ਜੀ, ਇਹ ਜਨਮ ਸਾਖੀ ਕਿਉਂਕਿ ਹੁਣ ਆਪਣੇ ਖਾਲਸਾ ਕਾਲਜ ਅੰਮ੍ਰਿਤਸਰ ਨੇ ਪ੍ਰਿੰਟ ਕੀਤੀ ਹੈ, ਸੋ ਇਹਦੀ ਪ੍ਰਿੰਟਿੰਗ ਜਿਹੜੀ ਹੁੰਦੀ ਆ ਉਹ ਅੱਖਰ ਦੂਰ ਦੂਰ ਕਰਕੇ ਲਿਖ ਦਿੱਤੀ ਜਾਂਦੀ ਹੈ, ਇਸ ਕਰਕੇ ਬਹੁਤ ਸੌਖਾ ਹੋ ਜਾਂਦਾ। ਜਦੋਂ ਕਈ ਵਾਰੀ ਹੁੰਦੇ ਜਦੋਂ ਖਰੜੇ ਪੜ੍ਹਨੇ ਪੈਂਦੇ ਪੁਰਾਣੇ, ਉਹ ਬਹੁਤ ਪੁਰਾਣੀ ਪੰਜਾਬੀ ਨਾਲ ਜੁੜੀ ਹੁੰਦੀ, ਔਖਾ ਹੈ। ਪਰ ਹੁਣ ਕਿਉਂਕਿ ਇਹਦੀ ਮਾਡਰਨ ਪਬਲੀਕੇਸ਼ਨ ਹੋ ਚੁੱਕੀ ਹੈ 62 69 ਦੇ ਵਿੱਚ, ਸੋ ਮੈਂ ਇਹ ਮਿਹਰਬਾਨ ਜਨਮ ਸਾਖੀ ਜਦੋਂ, ਕਿਉਂਕਿ ਮੇਰਾ ਕੰਮ ਹੈਗਾ ਕਿ ਕੰਪੈਰੀਟਿਵ ਸਟੱਡੀ ਕਰਨੀ ਹੈ ਸਾਰੀਆਂ ਜਨਮ ਸਾਖੀਆਂ 'ਚ, ਕਿਹਨਾਂ 'ਚ ਗੱਪਾਂ ਨੇ, ਕਿਹਨਾਂ 'ਚ ਸੱਚ ਹੈ, ਕਿਹਨਾਂ 'ਚ ਤਰੋੜੇ ਮਰੋੜੇ ਗਿਆ। ਇਹ ਮੇਰਾ ਕਹ ਲਓ ਇੱਕ ਸ਼ੌਂਕ ਹੈਗਾ ਇਹ ਕੰਪੇਅਰ ਕਰਨਾ ਸਾਰੀਆਂ ਜਨਮ ਸਾਖੀ ਟ੍ਰੈਡੀਸ਼ਨਸ। ਸੋ ਇਸ ਕਰਕੇ ਮੈਨੂੰ ਮਿਹਰਬਾਨ ਜਨਮ ਸਾਖੀ ਨੂੰ ਪੜ੍ਹਨ ਦਾ ਮੌਕਾ ਮਿਲਿਆ। ਇਹ 'ਚ ਇੰਟਰਸਟਿੰਗ ਕੀ ਲੱਗਾ ਤੁਹਾਨੂੰ, ਜਿਹੜਾ ਕੋਈ ਵਖਰੇਵਾਂ ਜਿਹਾ 'ਚ ਲੱਗਦਾ ਹੋਵੇ? ਇੰਟਰਸਟਿੰਗ ਮਿਹਰਬਾਨ ਜਨਮ ਸਾਖੀ 'ਚ ਕਈ ਕੁਝ ਇੰਟਰਸਟਿੰਗ ਗੱਲਾਂ ਹੈਗੀਆਂ। ਮਤਲਬ ਇੱਕ ਤਾਂ ਪਤਾ ਲੱਗਦਾ ਵੀ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਵਰਜਨ ਹੈ ਨਾ, ਜਿੱਥੇ ਗੁਰੂ ਸਾਹਿਬ ਦੇ ਲਾਸਟ 20 ਸਾਲ ਦੇ ਕਰੀਬ ਬੀਤੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ, ਉਹਨਾਂ ਦੀ ਬਹੁਤ ਜ਼ਿਆਦਾ ਡਿਟੇਲ ਮਿਹਰਬਾਨ ਜਨਮ ਸਾਖੀ 'ਚ ਜਿਹੜੀ ਉਹ ਹੈਗੀ ਹੈ। ਬਾਕੀ ਮਿਹਰਬਾਨ ਜਨਮ ਸਾਖੀ 'ਚ ਵੀ ਬਾਕੀ ਜਨਮ ਸਾਖੀਆਂ ਵਾਂਗੂ ਇਦਾਂ ਬਹੁਤ ਹੈ ਕਿ ਗੁਰੂ ਸਾਹਿਬ ਇੱਥੇ ਸੀਗੇ, 2-3 ਚੈਪਟਰ ਬਾਅਦ ਬਹੁਤ ਦੂਰ ਪਹੁੰਚ ਜਾਂਦੇ, ਜਿਵੇਂ ਕਿ ਉੜ ਕੇ ਜਾਂਦੇ ਆ। ਸੋ ਇਹ ਕੁਝ ਗੱਲਾਂ ਜਿਹੜੀਆਂ ਜਿਓਗ੍ਰਾਫਿਕਲੀ ਮੈਚ ਨਹੀਂ ਕਰਦੀਆਂ, ਜਿਹੜੀਆਂ ਮਤਲਬ ਲੋਕੇਸ਼ਨਸ ਹੈ ਮਿਹਰਬਾਨ ਜਨਮ ਸਾਖੀ 'ਚ, ਉਹ ਇੱਕ ਦੂਜੇ ਨਾਲ ਜਿਹੜੀਆਂ ਹੈਗੀਆਂ ਉਹ ਮੈਚ ਨਹੀਂ ਕਰਦੀਆਂ। ਤੇ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੋਰ ਮੈਂ ਢਿੱਲੋਂ ਸਾਹਿਬ ਨੂੰ ਦੱਸਣਾ ਚਾਹੂੰਗਾ, ਜਿਹੜੀ ਮੈਨੂੰ ਲੱਗੀ ਕਿ ਇੱਕ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਇੱਕ ਸਮੇਂ ਤੇ ਉਹ ਜ਼ਿਕਰ ਕਰਦੇ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸ਼ਰਧਾਲੂ ਜਿਹੜੇ ਉੱਥੇ ਬੈਠੇ ਸੀਗੇ, ਉਹਨਾਂ ਬਾਰੇ ਕੁਝ ਲਾਈਨਾਂ ਨੇ ਜਿਹੜੀਆਂ ਮੈਂ ਆਪਣੀ ਕਿਤਾਬ 'ਚ ਲਿਖੀਆਂ ਨੇ, ਜਿਹੜੀਆਂ ਮੈਂ ਤੁਹਾਨੂੰ ਬੋਲ ਕੇ ਸੁਣਾਉਣਾ। ਉਹ ਕਹਿੰਦੇ ਆ, ਤਬ ਉਹ ਜਿਤਨੇ ਲੋग थे तो सब हिंदू मुसलमान कह उठे, जी वाह वाह बाबा नानक, वाह वाह गुरु नानक। तब वो जो मुसलमान जो थे सो गुरु बाबे के मुरीद हुए, और हिंदू जो थे सो सब सिख हुए, लागे गुरु गुरु जपने बोलो वाहिगुरु। ਸੋ ਇਹ ਮੈਨੂੰ ਇੰਟਰਸਟਿੰਗ ਲੱਗਾ, ਇਸ ਕਰਕੇ ਇਹ ਲਾਈਨਾਂ ਮੈਂ ਕੁਝ ਆਪਣੀ ਕਿਤਾਬ 'ਚ ਵੀ ਐਡ ਕੀਤੀਆਂ, ਕਿਉਂਕਿ ਉਹਨੇ ਕਿਹਾ ਵੀ ਜਿਹੜੇ ਜੋ ਮੁਸਲਮਾਨ थे सो गुरु बाबे के मुरीद हुए, और हिंदू जो थे सो सब सिख हुए। सो इदा करके उन्हें ਜਿਹੜੇ ਡਿਫਰੈਂਟ ਗੁਰੂ ਬਾਬਾ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ। ਮੈਂ ਆਪਣੇ ਆਪ ਨੂੰ ਉਹਨੇ ਕਹਾਇਆ ਨਾ, ਨਹੀਂ ਇਹ ਇੱਥੇ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਗੁਰੂ ਕਹਿ ਰਹੇ ਨੇ। ਅੱਛਾ, ਮਤਲਬ ਕਹਿ ਰਹੇ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮੁਸਲਮਾਨ ਸੀਗੇ ਸ਼ਰਧਾਲੂ, ਉਹਨਾਂ ਦੇ ਲਈ ਵਰਡ ਉਹਨੇ ਯੂਜ਼ ਕੀਤਾ ਮੁਰੀਦ, ਤੇ ਜਿਹੜੇ ਸਿੱਖ ਆਉਂਦੇ ਜਿਹੜੇ ਹਿੰਦੂ ਆਉਂਦੇ ਸੀ ਉਹਨਾਂ ਦੇ ਲਈ ਉਹਨੇ ਵਰਡ, ਹਾਂਜੀ, ਉਹਨਾਂ ਨੂੰ ਸਿੱਖ ਕਿਹਾ। ਜਿਹੜੇ ਮੁਸਲਮਾਨ ਕਨਵਰਟ ਹੋਏ ਉਹਨਾਂ ਨੂੰ ਮੁਰੀਦ ਕਿਹਾ। ਇਹ ਬੜੀ ਇੰਟਰਸਟਿੰਗ ਚੀਜ਼ ਜੀ ਮੈਨੂੰ ਲੱਗੀ। ਹੁਣ ਵੈਸੇ ਤਾਂ ਆਪਾਂ ਮੁਰੀਦ ਅੱਜ ਕੱਲ੍ਹ ਯੂਜ਼ ਕਰਦੇ ਨੇ ਵੀ ਕੋਈ ਵੀ ਚੇਲਾ ਸ਼ਾਗਿਰਦ ਹੋਵੇ ਮੁਰੀਦ ਹੋ ਗਿਆ, ਰਾਈਟ। ਸੋ ਉਹਨੇ ਵਰਡ ਬੜਾ ਇੰਟਰਸਟਿੰਗ ਯੂਜ਼ ਕੀਤਾ ਵੀ ਜਿਹੜੇ ਮੁਸਲਮਾਨ ਆਉਂਦੇ ਸੀ ਉਹਨਾਂ ਨੂੰ ਉਹਨੇ ਸਿੱਖ ਨਹੀਂ ਕਿਹਾ। ਉਹ ਲਿਖਦਾ, ਤਾਂ ਹੀ ਮੈਂ ਇਹ ਚੀਜ਼ ਇੰਟਰਸਟਿੰਗ ਲਿਖੀ ਹੈ ਵੀ ਤਾਂ ਕਿ ਜਿਹੜੇ ਹਿਸਟੋਰੀਅਨਸ ਨੇ ਤਾਂ ਥੋੜਾ ਗੌਰ ਕਰਨ। तब वो जो मुसलमान जो थे गुरु बाबे के मुरीद हुए, और हिंदू जो थे सब सिख हुए। So it is something to be researched further। जी डॉक्टर साहब। अच्छा डॉक्टर साहब, उन्होंने जिवें तुसीं शुरू च दस्सिया सी उन्हें काफी कुछ लिखिया, होर लिखता ਉਹ ਵੀ ਜ਼ਰੂਰ ਦੱਸੋ ਜੇ ਕੋਈ ਸਾਨੂੰ। ਹਾਂਜੀ, ਮਿਹਰਬਾਨੀ ਜਿਹੜੀ ਇਹ ਹੈਗੀ, ਹੁਣ ਆਪਾਂ ਵੀ ਬਾਣੀ ਜਾਂ ਗ੍ਰੰਥ ਰਚਣ ਵਾਲੀ ਗੱਲ ਤਾਂ ਆਪਾਂ ਕਨਫਰਮ ਨਹੀਂ ਕਰ ਸਕੇ, ਕਿਹਾ ਜਾਂਦਾ, ਪਰ ਜਦ ਤੱਕ ਉਹ ਆਪਣੇ ਹੱਥ 'ਚ ਨਹੀਂ ਆਈ ਇਹ ਲਿਖਤ, ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ। ਪਰ ਜਿਹੜੀਆਂ ਹੋਰ ਲਿਖਤਾਂ ਨੇ ਜਿਹੜੀਆਂ ਬਹੁਤ ਮਸ਼ਹੂਰ ਨੇ ਇਤਿਹਾਸ ਦੀਆਂ ਪੁਰਾਣੀ ਕਿਤਾਬਾਂ 'ਚ, ਉਹਨਾਂ 'ਚ ਹੈਗੀ ਗੋਸ਼ਟੀਆਂ ਗੁਰੂ ਅਮਰਦਾਸ, ਮਸਲੇ ਹਜ਼ਰਤ ਰਸੂਲ ਕੇ, ਪ੍ਰੋਫਿਟ ਮੁਹੰਮਦ ਦੇ ਬਾਰੇ ਕਿਤਾਬ ਹੈ। ਇਸ ਕਰਕੇ ਮੈਂ ਇਹ ਦੱਸ ਰਿਹਾ ਤਾਂ ਕਿ ਪਾਕਿਸਤਾਨ
ਪਾਕਿਸਤਾਨ 'ਚ ਆਪਣੇ ਜਿਹੜੇ ਰਹਿੰਦੇ ਦੋਸਤ ਨੇ, ਰਿਸਰਚਰਸ ਨੇ, ਉਹ ਇਹਦੇ ਬਾਰੇ ਰਿਸਰਚ ਕਰ ਸਕਦੇ ਆ। ਮਸਲੇ ਹਜ਼ਰਤ ਰਸੂਲ ਕੇ, ਇਹ ਪੁਰਾਣੀਆਂ ਕਿਤਾਬਾਂ ਹੀ ਨੇ। ਫਿਰ ਹੈਗੀਆਂ ਉਹ ਪੜ੍ਹੀ ਹੋ ਗੋਸ਼ਟੀਆਂ। ਤੁਸੀਂ ਮਸਲੇ ਮੁਹੰਮਦ ਰਸੂਲ ਕੇ? ਹਾਂਜੀ, ਮਸਲੇ ਹਜ਼ਰਤ ਰਸੂਲ ਕੇ, ਮਸਲੇ ਕਰਕੇ ਉਹ ਜਿਹੜਾ ਹੈਗਾ ਬਈ ਉਹ ਉਹਨਾਂ ਦੀ ਕਾਉਂਸਲ, ਮਤਲਬ ਉਹਨਾਂ ਦੀ ਗੋਸ਼ਟੀਆਂ ਜਾਂ ਉਹਨਾਂ ਦੀ ਲਾਈਫ ਸਟੋਰੀ ਇਦਾਂ ਕਰਕੇ ਉਹਨੇ ਲਿਖੀਆਂ ਹੋਈਆਂ। ਬੁੱਕ ਦਾ ਨਾਮ ਹੈਗਾ ਮਸਲੇ ਹਜ਼ਰਤ ਰਸੂਲ ਕੇ। ਠੀਕ। ਫਿਰ ਹੈਗਾ ਗੋਸ਼ਟੀਆਂ ਕਬੀਰ ਜੀ ਦੀਆਂ। ਫਿਰ ਹੈਗਾ ਪੀਰਾਂ ਫਕੀਰਾਂ ਦੀਆਂ ਗੋਸ਼ਟੀਆਂ। ਫਿਰ ਹੈਗਾ ਭਗਤਾਂ ਦੀਆਂ ਗੋਸ਼ਟੀਆਂ, ਨਾਥਾਂ ਦੀਆਂ ਗੋਸ਼ਟੀਆਂ, ਗੋਸ਼ਟੀਆਂ ਗੁਰੂ ਅਮਰਦਾਸ। ਸੋ ਇਹਦਾ ਮਤਲਬ ਵੀ ਉਹਨੇ ਜਿਹੜਾ ਮਿਹਰਬਾਨ ਸੀ, ਇਹਨੇ ਹਰੇਕ ਦੀਆਂ ਅਲੱਗ-ਅਲੱਗ, ਜਿੱਦਾਂ ਆਪਾਂ ਪਹਿਲਾਂ ਦਬਿਸਤਾਨੇ ਮਜ਼ਾਹਿਬ ਦੀ ਗੱਲ ਕਰਕੇ ਹਟੇ ਹਾਂ, ਉਹਨੇ ਕਿੰਨੇ ਅਲੱਗ-ਅਲੱਗ। ਸੋ ਇਹਨੇ ਵੀ ਆਪਣੇ ਵੱਲੋਂ ਸਾਰਿਆਂ ਦੇ ਬਾਰੇ ਜਿੰਨਾ ਕਿ ਰਿਸਰਚ ਕਰ ਸਕਿਆ, ਇਹਨੇ ਅਲੱਗ-ਅਲੱਗ ਕਿਤਾਬਾਂ ਹਰੇਕ ਫਿਰਕੇ ਬਾਰੇ, ਹਰੇਕ ਧਰਮ ਬਾਰੇ ਜਿਹੜੀਆਂ ਲਿਖੀਆਂ। ਮਿਹਰਬਾਨ। ਡਾਕਟਰ ਸਾਹਿਬ, ਮਿਹਰਬਾਨ ਦੀ ਅੱਗੋਂ ਉਹਦੇ ਟੱਬਰ ਚੋਂ, ਉਹਦੀ ਔਲਾਦ ਚੋਂ, ਫੈਮਿਲੀ ਗੱਲ ਨਹੀਂ, ਟੱਬਰ ਨਹੀਂ ਕਹਿੰਦੇ, ਉਹਦੇ ਟੱਬਰ ਚੋਂ ਵੀ ਇਸ ਪਿੰਡ 'ਚ ਮੁਹੰਮਦੀਪੁਰ 'ਚ ਕੋਈ ਰਿਹਾ? ਹਾਂਜੀ, ਇਹਦੇ ਪਿੰਡ 'ਚੋਂ ਰਿਹਾ। ਇੱਥੇ ਜਿਹੜਾ ਉਹਦਾ ਬੇਟਾ ਸੀ ਹਰਜੀ। ਸੋ ਮਿਹਰਬਾਨ ਦੀ ਡੈਥ ਹੋਈ ਆ 1640 ਦੇ ਵਿੱਚ। ਸੋ ਉਹਦਾ ਬੇਟਾ ਹਰਜੀ ਸੀ, ਉਹ ਕਾਫੀ ਦੇਰ ਇੱਥੇ ਇਸ ਪਿੰਡ ਦੇ ਵਿੱਚ ਰਿਹਾ। ਉਸ ਤੋਂ ਬਾਅਦ ਉਹ ਅੰਮ੍ਰਿਤਸਰ ਮੂਵ ਹੋ ਗਿਆ, ਜਿੱਥੇ ਉਹ ਕਿ ਫਿਰ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਸਟੋਡੀਅਨ ਬਣ ਗਿਆ, ਮੈਨੇਜਰ ਬਣ ਗਿਆ, ਜਾਂ ਮਸੰਦ ਬਣ ਗਿਆ, ਜਾਂ ਹੈੱਡ ਬਣ ਗਿਆ, ਕੁਝ ਵੀ ਆਪਾਂ ਨਾਮ ਕਹਿ ਸਕਦੇ। ਅੱਛਾ, ਉੱਥੇ ਉਹਦਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਸੀ? ਮਸੰਦ ਕਿਵੇਂ ਬਣ ਗਿਆ? ਕਿਉਂਕਿ ਇੱਥੇ ਤੇ ਕੰਟਰੋਵਰਸੀ ਸੀ ਇਹਨਾਂ ਦੀ, ਉੱਥੇ ਜਾ ਕੇ ਕਿਵੇਂ? ਬਿਲਕੁਲ। ਕੀ ਹੋਇਆ ਢਿੱਲੋਂ ਸਾਹਿਬ, ਜਿਹੜੇ 6ਵੇਂ ਪਾਤਸ਼ਾਹ ਸੀ ਗੁਰੂ ਹਰਗੋਬਿੰਦ ਜੀ, ਇਹਨਾਂ ਨੂੰ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਇਹ ਸ਼ਿਫਟ ਕਰ ਗਏ ਜਦੋਂ ਸ਼ਾਹਜਹਾਨ ਦੇ ਨਾਲ ਲੜਾਈ ਹੋਈ ਹੈ ਉਸ ਤੋਂ ਬਾਅਦ। ਸੋ ਜਿਹੜਾ ਦਰਬਾਰ ਸਾਹਿਬ ਐਂਡ ਅੰਮ੍ਰਿਤਸਰ, ਇਹ ਏਰੀਆ ਤੋਂ ਜਿਹੜਾ ਇਹ ਮੇਨ ਸਿੱਖ ਸੈਂਟਰ ਸੀ, ਸ਼ਿਫਟ ਹੋ ਗਿਆ ਕੀਰਤਪੁਰ ਸਾਹਿਬ। ਕੀਰਤਪੁਰ ਸਾਹਿਬ ਏਰੀਆ 'ਚ ਉਹ ਮੂਵ ਹੋ ਗਏ ਹਰਗੋਬਿੰਦਪੁਰ ਐਂਡ ਪਹਿਲਾਂ ਹਰਗੋਬਿੰਦਪੁਰ, ਫਿਰ ਕੀਰਤਪੁਰ ਸਾਹਿਬ ਜਾ ਕੇ ਇਹਨਾਂ ਦਾ ਪੱਕਾ ਸਟੇਸ਼ਨ ਬਣ ਗਿਆ ਸੀਗਾ। ਸੋ ਇਹ ਹੁਣ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਆ, ਇੱਥੇ ਮੌਕਾ ਮਿਲ ਗਿਆ ਹਰਜੀ ਨੂੰ, ਔਰ ਇਹਨੇ ਜਿੰਨੇ ਆਲੇ ਦੁਆਲੇ ਦੀਆਂ ਧਰਮਸ਼ਾਲਾ ਵਗੈਰਾ ਜਿੰਨੀਆਂ ਇਹ ਸੀਗੀਆਂ, ਹੁਣ ਜਿਹੜਾ ਪਾਕਿਸਤਾਨ 'ਚ ਜਿੰਨਾ ਵੀ ਏਰੀਆ ਹੈਗਾ, ਇਹ ਸਾਰੇ ਦੇ ਵਿੱਚ ਹੀ ਮੁੜ ਕੇ ਕੋਈ ਗੁਰੂ ਸਾਹਿਬ ਜਿਹੜੇ ਸੀ ਉਹ ਆਏ ਨਹੀਂ। 6ਵੇਂ ਗੁਰੂ ਸਾਹਿਬ ਵੀ ਮੁੜ ਕੇ ਦਰਬਾਰ ਸਾਹਿਬ ਨਹੀਂ ਆਏ, 7ਵੇਂ 8ਵੇਂ ਵੀ ਨਹੀਂ ਆਏ, 9ਵੇਂ ਗੁਰੂ ਸਾਹਿਬ ਦੀ ਇੱਕ ਰਿਕਾਰਡਿੰਗ ਵਿਜ਼ਿਟ ਹੈਗੀ ਹੈ, ਜਿਹਦੇ ਬਾਰੇ ਹੁਣ ਆਪਾਂ ਅੱਗੇ ਚੈਪਟਰ 'ਚ ਗੱਲਬਾਤ ਕਰਾਂਗੇ, ਤੇ 10ਵੇਂ ਗੁਰੂ ਸਾਹਿਬ ਵੀ ਨਹੀਂ ਆਏ। ਇਹਦਾ ਮਤਲਬ ਬਹੁਤ ਸਮਾਂ ਇਹ ਜਿਹੜਾ ਏਰੀਆ ਸੀ, ਇਹ ਸਿੱਖ ਗੁਰੂ ਜਿਹੜੇ ਸੀਗੇ ਉਹਨਾਂ ਤੋਂ ਵਾਂਝਾ ਰਿਹਾ, ਉਹਨਾਂ ਨੂੰ ਮੌਕਾ ਨਹੀਂ ਮਿਲ ਸਕਿਆ ਇਸ ਏਰੀਆ 'ਚ ਆਉਣ ਦਾ। ਸੋ ਇਸ ਕਰਕੇ ਇਹਦੇ ਉੱਤੇ ਬਹੁਤ ਕਹਿ ਲਓ ਬਈ ਵੱਡਾ ਕੰਟਰੋਲ ਹਰਜੀ ਦਾ ਰਿਹਾ, ਜਿਹਨੇ ਕਿ ਬਾਕੀ ਮਸੰਦਾਂ ਦੇ ਨਾਲ ਮਿਲ ਕੇ ਇੱਥੋਂ ਕਹਿ ਲਓ ਕਈ ਵਾਰੀ ਕਿਹਾ ਜਾਂਦਾ ਵੀ ਇਹਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਇਸ ਜਗ੍ਹਾ ਦੇ ਉੱਤੇ। ਨਹੀਂ, ਉਹਦੇ 'ਚ ਉਹਨੇ ਫਾਇਦਾ ਚੁੱਕਿਆ ਭਤੀਜਾ ਹੋਣ ਦਾ ਗੁਰੂ ਸਾਹਿਬ ਦਾ, ਵੀ ਮੈਂ ਉਹਨਾਂ ਦੀ ਫੈਮਿਲੀ 'ਚੋਂ। ਹਾਂਜੀ, ਇਸ ਕਰਕੇ ਸੀ ਕਿਉਂਕਿ ਜਿਹੜੇ ਲੋਕੀ ਸੀ, ਹੁਣ ਜਿੱਦਾਂ ਹੁਣ ਤਾਂ ਆਪਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਕੌਣ ਨੇ, ਉਦੋਂ ਲੋਕਾਂ 'ਚ ਹਾਲੇ ਵੀ ਹੌਲੀ ਅੱਗੇ ਦੀ ਅੱਗੇ ਖਬਰ ਪਹੁੰਚਣੀ, ਕਨਫਿਊਜ਼ਨ ਜੀ ਰਹਿੰਦੀ ਸੀਗੀ ਕਿਤੇ ਨਾ ਕਿਤੇ, ਕਿਉਂਕਿ ਪਿੰਡਾਂ 'ਚ ਜਦੋਂ ਤੱਕ ਗੱਲ ਪਹੁੰਚਦੀ ਸੀਗੀ, ਜਿਹੜੇ ਕੁਛ ਨਾ ਕੁਛ ਗੱਲ ਰਹਿੰਦੀ ਸੀ। ਸੋ ਇਸ ਕਰਕੇ ਮੇਰਾ ਖਿਆਲ ਹੈ ਵੀ ਲੋਕਾਂ ਨੇ ਸਤਿਕਾਰ ਵਜੋਂ ਵੀ ਚਲੋ ਗੁਰੂ ਸਾਹਿਬ ਤਾਂ ਹੈ ਨਹੀਂ ਗਾ, ਇਹ ਉਹਨੂੰ ਇਹ ਤਾਂ ਪਤਾ ਲੱਗਿਆ ਸੀ ਜਦੋਂ ਵੀ, ਪਰ ਤਾਂ ਵੀ ਇਹਨੂੰ ਕਿਉਂਕਿ ਗੁਰੂ ਫੈਮਿਲੀ ਦੇ ਨਾਲ ਬਿਲੋਂਗ ਕਰਦੇ ਸੀਗੇ, ਉਸ ਕਰਕੇ ਸ਼ਾਇਦ ਇਹਨਾਂ ਦੀ ਜਿਹੜੀ ਸਿੱਖੀ ਸੇਵਕੀ ਸੀ ਇੱਥੇ ਆਉਣੀ ਹੋਣੀ ਸ਼ੁਰੂ ਹੋ ਗਈ ਸੀ। ਪਰ ਇਹ ਤੋਂ ਇਹ ਹੋਰ ਪ੍ਰੂਵ ਹੁੰਦਾ ਕਿ ਇਹਨਾਂ ਨੇ ਜਿਹੜੀ ਆਪਣੀ ਦੌੜ ਸੀਗੀ, ਜਿਹੜਿਆਂ ਦੀ ਇਹਨਾਂ ਦੀ ਆਪਣੀ ਕਹਿ ਲਓ ਵੀ ਜੋ ਵੀ ਇਹਨਾਂ ਦੀ ਗੱਦੀ ਚੱਲ ਰਹੀ ਸੀ, ਉਹ ਹਾਲੇ ਇਹਨਾਂ ਨੇ ਛੱਡੀ ਨਹੀਂ। ਮੁਹੰਮਦੀਪੁਰ ਤੋਂ ਬਾਅਦ ਮੁਹੰਮਦੀਪੁਰ ਮਿਹਰਬਾਨ, ਮੁੜ ਕੇ ਦਾ ਬੇਟਾ ਹਰਜੀ ਸੀ, ਉਹਨੇ ਆ ਕੇ ਅੰਮ੍ਰਿਤਸਰ 'ਚ ਉਹੀ ਜਿਹੜਾ ਸੀ ਆਪਣੇ ਸ਼ਰਧਾਲੂ ਡਿਵੋਟੀਜ਼ ਵਧਾਉਣ ਦਾ ਜਿਹੜਾ ਕੰਮ ਸੀ ਇੱਥੇ ਹੀ ਕੰਟੀਨਿਊਡ ਦੈਟ ਐਟ ਗੋਲਡਨ ਟੈਂਪਲ ਅੰਮ੍ਰਿਤਸਰ। ਅੱਛਾ, ਉਹਦੇ ਤੇ ਕੋਈ ਵਾਕਿਆ ਵੀ ਹੋਇਆ ਉਸ ਤੋਂ ਬਾਅਦ, ਫਿਰ ਜਦੋਂ ਉਹਦਾ ਮੈਨੇਜਮੈਂਟ 'ਚ ਆ ਗਿਆ ਜਾਂ ਉਹਦਾ ਓਵਰਆਲ ਹੈਡ ਬਣ ਗਿਆ, ਕੋਈ ਐਸਾ ਵਾਕਿਆ ਵੀ ਆਇਆ ਤੁਹਾਨੂੰ ਮਿਲਦਾ ਜਦੋਂ ਕੋਈ ਕੰਟਰੋਵਰਸੀ ਹੋਵੇ ਇਹਦੇ 'ਚ? ਹਾਂਜੀ, ਇਹ ਵਾਕਿਆ ਇੱਕ ਬਹੁਤ ਮਸ਼ਹੂਰ ਹੈਗਾ, ਜਿਹਦੇ ਬਾਰੇ ਮੈਂ ਹੁਣ ਗੱਲ ਆਪਾਂ ਕਰ ਸਕਦੇ ਹਾਂ। ਉਹ ਵਾਕਿਆ ਹੈ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਹੈ 1664 ਦੇ ਵਿੱਚ, ਉਹਨਾਂ ਨੇ ਫਿਰ ਬਟਾਲਾ ਤੋਂ ਕੂਚ ਕੀਤਾ ਕਿ ਬਾਹਰ ਜਾ ਕੇ ਸਿੱਖਾਂ ਨਾਲ ਮੁਲਾਕਾਤ ਕੀਤੀ ਜਾਵੇ, ਮਿਲਿਆ ਗਿਲਿਆ ਜਾਵੇ। ਉਹਨਾਂ ਨੇ ਆਪਣਾ ਜਦੋਂ ਟੂਰ ਸ਼ੁਰੂ ਕੀਤਾ ਤਾਂ ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਇੱਥੇ ਅੰਮ੍ਰਿਤਸਰ ਆਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ, ਜਿੱਥੇ ਕਿ ਜਿਹੜੇ ਇਹ ਹਰਜੀ ਦੇ ਸਪੋਰਟਰ ਸੀਗੇ ਜਾਂ ਹਰਜੀ ਸੀ, ਇਹਨਾਂ ਨੇ ਗੁਰੂ ਸਾਹਿਬ ਦੇ ਲਈ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ, ਤੇ ਉਹ ਬਾਹਰ ਹੀ ਬੈਠ ਕੇ ਅਕਾਲ ਬੁੰਗਾ ਦੇ ਬਿਲਕੁਲ ਨੇੜੇ, ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ, ਅਕਾਲ ਤਖਤ ਦੇ ਬਿਲਕੁਲ ਲਾਗੇ,
ਉਸ ਜਗ੍ਹਾ ਤੇ ਉਹਨਾਂ ਨੇ ਵਿਸ਼ਰਾਮ ਕੀਤਾ, ਰੈਸਟ ਕੀਤੀ। ਤੇ ਜਦੋਂ ਉਹਨਾਂ ਨੂੰ ਕੋਈ ਇਨਵੀਟੇਸ਼ਨ ਅੰਦਰ ਜਾਣ ਦਾ ਜਾਂ ਇਜਾਜ਼ਤ ਕਹਿ ਲਓ ਉਹ ਨਹੀਂ ਦਿੱਤੀ ਗਈ, ਉਹ ਮੁੜ ਕੇ ਫਿਰ ਪਿੰਡ ਸੀ ਜਿਹੜਾ ਵੱਲਾ ਵੇਰਕਾ ਨੇੜੇ ਪਿੰਡ ਹੈਗਾ, ਉੱਥੇ ਚਲੇ ਗਏ। ਜਦੋਂ ਉੱਥੇ ਪਹੁੰਚੇ ਫਿਰ ਅੰਮ੍ਰਿਤਸਰ ਸ਼ਹਿਰ ਦੀਆਂ ਬੀਬੀਆਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੂੰ ਏਦਾਂ ਅੰਦਰ ਨਹੀਂ ਵੜਨ ਦਿੱਤਾ ਗਿਆ। ਉਹ ਬੀਬੀਆਂ ਵਾਪਸ ਗਈਆਂ ਅੰਮ੍ਰਿਤਸਰ ਤੋਂ, ਉਹਨਾਂ ਨੇ ਜਾ ਕੇ ਮਾਫੀ ਮੰਗੀ, ਇਹਦੇ ਹਰਜੀ ਦੇ ਵਿਵਹਾਰ ਦੇ ਲਈ ਵੀ ਮਾਫੀ ਮੰਗੀ। ਤੇ ਉਦੋਂ ਕਿਹਾ ਜਾਂਦਾ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਆਸ਼ੀਰਵਾਦ ਦਿੱਤਾ, ਮਾਈਆਂ ਰੱਬ ਰਜਾਈਆਂ, ਮਤਲਬ ਵੂਮਨ ਆਰ ਫੇਵਰਡ ਬਾਈ ਗੋਡ ਹਿਮਸੈਲਫ। ਸੋ ਇਹ ਇੱਕ ਵਾਕਿਆ ਹੈਗਾ ਜਿਹੜਾ ਇਸ ਹਰਜੀ ਦੇ ਦਰਬਾਰ ਸਾਹਿਬ ਦੀ, ਜਿਹੜਾ ਉਹਨੇ ਮੇਰੇ ਖਿਆਲ 50-60 ਸਾਲ ਉਹਨੇ ਇੱਥੇ ਮੈਨੇਜਮੈਂਟ ਕੀਤੀ ਹੈ, ਐਗਜ਼ੈਕਟ ਮੈਨੂੰ ਨਹੀਂ ਪਤਾ, ਪਰ ਕਾਫੀ ਜ਼ਿਆਦਾ ਸਮਾਂ ਕੀਤੀ ਹੈ। ਸੋ ਆਈ ਥਿੰਕ 50-60 ਸਾਲ ਦਾ ਸਮਾਂ ਸੀ, ਜਿਹੜਾ ਕਿ ਬਹੁਤ ਲੰਬਾ ਅਰਸਾ ਹੁੰਦਾ। ਸੋ ਉਹਦੇ ਦੌਰਾਨ ਜਿਹੜਾ ਸੀ ਇਹ ਇੱਕ ਵਾਕਿਆ ਜਿਹੜਾ ਹੈਗਾ ਹਿਸਟਰੀ ਦੇ ਵਿੱਚ ਕਾਫੀ ਇਹਦਾ ਜ਼ਿਕਰ ਕੀਤਾ ਜਾਂਦਾ। ਜੀ ਢਿੱਲੋਂ ਸਾਹਿਬ। ਅੱਛਾ, ਇਹ ਇਸ ਵਾਕਿਆ ਦਾ ਦੀ ਨੀਂਹ ਮੁੱਢ ਜੇ ਆਪਾਂ ਤੁਹਾਨੂੰ ਪੁੱਛਾਂ ਵੀ ਕਿੱਥੋਂ ਤੁਸੀਂ ਸੁਣਿਆ ਜਾਂ ਪੜ੍ਹਿਆ ਤੁਹਾਡੀ ਰਿਸਰਚ 'ਚ, ਤੇ ਇਹ ਕਿੰਨਾ ਕੁ ਸਹੀ ਜਾਂ ਇਹਦੇ ਵਿੱਚ ਕਿੰਨੀ ਕੁ ਸੱਚਾਈ? ਹਾਂਜੀ, ਜਿੱਦਾਂ ਜਿੰਨੇ ਵੀ ਇਹ ਵਾਕਿਆ ਹੈਗੇ ਨੇ, ਆਪਾਂ ਕੋਸ਼ਿਸ਼ ਕੀਤੀ ਆਪਣੇ ਕੰਮ 'ਚ ਕਿ ਆਪਾਂ ਇਹਨਾਂ ਬਾਰੇ ਨਵੇਂ ਸਿਰੋਂ ਰਿਸਰਚ ਕਰੀਏ। ਉਹਦੇ ਲਈ ਫਿਰ ਮੈਂ ਸਭ ਤੋਂ ਪਹਿਲਾ ਕੰਮ ਤਾਂ ਇਹ ਹੁੰਦਾ, ਜਦੋਂ ਢਿੱਲੋਂ ਸਾਹਿਬ ਤੁਸੀਂ ਵੀ ਇਹਨਾਂ ਦਿਨਾਂ ਦੇ ਮੇਰੇ ਨਾਲ ਟਾਕ ਸ਼ੋ ਕਰ ਰਹੇ ਹੋ, ਕਿ ਆਪਾਂ ਸਭ ਤੋਂ ਪਹਿਲਾਂ ਪੁਰਾਣੀ ਕਿਤਾਬ 'ਚ ਜਾਈਏ ਕਿ ਸਭ ਤੋਂ ਪਹਿਲਾਂ ਇਹ ਸਾਖੀ ਕਿਹਨੇ ਲਿਖੀ, ਕਿ ਗੁਰੂ ਸਾਹਿਬ ਨੂੰ 9ਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ, ਕਿ ਸਭ ਤੋਂ ਪਹਿਲਾਂ ਕਿਹਨੇ ਲਿਖਿਆ। ਜਿਹੜਾ ਮੈਂ ਇਹਦੇ ਲਈ ਸਭ ਤੋਂ ਪੁਰਾਤਨ ਕਿਤਾਬ 'ਚ ਜਾ ਕੇ ਚੈੱਕ ਕੀਤਾ, ਇਹ ਹੈਗੀ ਆ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ। ਇਹ ਕਵੀ ਸੋਹਣ ਸਿੰਘ ਜੀ ਦੀ ਕਿਤਾਬ ਹੈ, ਮਿਡ 19th ਸੈਂਚੁਰੀ 'ਚ ਲਿਖੀ ਹੋਈ। ਉਹਦੀ ਉਹ ਰਾਸ ਨੰਬਰ 11, ਉਹਦਾ ਰਾਸ ਨੰਬਰ 11 ਵਿੱਚ ਚੈਪਟਰ ਨੰਬਰ ਹੈਗਾ 21 ਤੇ 22, ਉਹਦੇ ਵਿੱਚ ਇਹ ਜਿਹੜਾ ਹੈਗਾ ਵਾਕਿਆ ਲਿਖਦੇ ਆ। ਸੋ ਇਹ ਗੱਲ ਜਿਹੜੀ ਆ, ਇਹ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਉਹਨੇ ਇਹਦਾ ਜ਼ਿਕਰ ਕੀਤਾ ਆਪਣੀ ਰਾਸ ਨੰਬਰ 11 ਦੇ ਵਿੱਚ। ਪਰ ਜਦੋਂ ਮੈਂ ਇਹਨੂੰ ਕੰਪੇਅਰ ਕੀਤਾ ਭੱਟਵਈਆਂ ਦੇ ਨਾਲ, ਭੱਟਵਈਆਂ ਮੇਰਾ ਬਹੁਤ ਇੰਟਰਸਟਿੰਗ ਸੋਰਸ ਆਫ ਵੈਰੀਫਿਕੇਸ਼ਨ ਹੈਗਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਇਹੋ ਜਿਹੇ ਤੱਥ ਵਹੀਆਂ ਚੋਂ ਜਿਹੜੇ ਲੱਭੇ ਜਾਣ, ਜਿਹੜੀਆਂ ਪਾਂਡਿਆਂ ਕੋਲ ਭੱਟਾਂ ਕੋਲ ਜਿਹੜੀਆਂ ਵਹੀਆਂ ਹੁੰਦੀਆਂ ਸੀ, ਉਹਨਾਂ ਦੇ ਮੁਤਾਬਕ ਜਿਹੜੀ ਇੱਕ ਭੱਟਵਈ, ਦੋ ਭੱਟਵਈਆਂ 'ਚ ਮੈਨੂੰ ਇਹਦਾ ਜ਼ਿਕਰ ਮਿਲਦਾ, ਭੱਟਵਈ ਤੁਮਾਰ ਬਿਜਲੌਤੋਂ ਕੀ। ਭੱਟਵਈ ਵੀ ਮੈਨੂੰ ਦੱਸਿਓ ਥੋੜਾ ਜਿਹਾ, ਮੈਨੂੰ ਇਹ ਪਤਾ ਨਹੀਂ ਹੈ। ਭੱਟਵਈਆਂ ਹੁੰਦੀਆਂ ਜਿੱਦਾਂ ਆਪਣੇ ਹੁਣ ਵੀ ਪਿੰਡਾਂ ਦੇ ਵਿੱਚ ਵੀ ਕਈ ਲੋਕ ਆਉਂਦੇ ਆ, ਉਹ ਫੈਮਿਲੀ ਦਾ ਰਿਕਾਰਡ ਮੇਨਟੇਨ ਕਰਕੇ ਰੱਖਦੇ, ਹਾਂਜੀ ਫਲਾਣੇ ਦਾ ਫਾਦਰ, ਫਲਾਣੇ ਦਾ ਫਾਦਰ, ਫਲਾਣੇ ਦਾ ਫਾਦਰ। ਉਹ ਪਿੰਡਾਂ 'ਚ ਵੀ ਸਾਲ ਦੀ ਸਾਲ ਆਉਂਦੇ ਆ ਲੋਕ, ਉਹ ਤੁਹਾਡੀ ਫੈਮਿਲੀ ਦੀ, ਬਜ਼ੁਰਗਾਂ ਦੀ। ਇੱਕ ਪਿੰਡ ਦਾ ਚੌਕੀਦਾਰ ਹੁੰਦਾ, ਉਹ ਜਿਹੜੀ ਤੁਹਾਡੇ ਮੁਤਲਕਾ ਯੂਨੀਅਨ ਕੌਂਸਲ ਹੁੰਦੀ, ਉਹਦੇ 'ਚ ਜਾ ਕੇ ਲਿਖਾਉਂਦਾ ਵੀ ਆਹ ਫਲਾਣੇ ਦਾ ਮੁੰਡਾ ਹੋਇਆ, ਬੱਚਾ ਹੋਇਆ, ਫਲਾਣਾ ਮਰ ਗਿਆ। ਬਿਲਕੁਲ, ਉਹਦੇ ਬਾਅਦ ਤੇ ਬਰਥ ਸਰਟੀਫਿਕੇਟ ਤੇ ਡੈਥ ਸਰਟੀਫਿਕੇਟ ਵਗੈਰਾ ਬਣਦੇ, ਨਿਕਾਹਨਾਮੇ, ਮੈਰਿਜ ਸਰਟੀਫਿਕੇਟ ਬਣਦੇ। ਬਿਲਕੁਲ, ਉਹ ਤਾਂ ਹੁਣ ਹੋ ਗਿਆ ਨਾ ਇੱਕ ਟਾਈਪ। ਹੁਣ ਜਿਹੜੀ ਭੱਟਵਈਆਂ, ਉਹਨਾਂ 'ਚ ਇਕੱਲਾ ਇਹੀ ਨਹੀਂ, ਉਹਨਾਂ 'ਚ ਹੋਰ ਵੀ ਕਾਫੀ ਲਾਈਫ ਹਿਸਟਰੀ, ਮਤਲਬ ਇਹ ਰਿਕਾਰਡ ਕੀਪਿੰਗ ਹੈਗੀ ਹੈ ਪੁਰਾਣੀ ਭੱਟਵਈਆਂ, ਬਹੁਤ ਆਥੈਂਟਿਕ ਇਹ ਮੰਨੀ ਗਈ ਹੈ, ਜਿਨ੍ਹਾਂ ਬਾਰੇ ਵੀ ਜ਼ਿਆਦਾ ਰਿਸਰਚ ਨਹੀਂ ਹੋਈ, ਕਿਉਂਕਿ ਇਹਨਾਂ ਦੀ ਪੰਜਾਬੀ ਕਾਫੀ ਔਖੀ ਹੈਗੀ ਹੈ। ਸੋ ਇਹ ਲੋਕੀ ਈਵਨ ਜਿਹੜਾ ਹੁਣ ਇਹਨੂੰ ਆਪਾਂ ਉਦਾਂ ਵੀ ਦੇਖ ਸਕਦੇ ਹਾਂ, ਜਿੱਦਾਂ ਕਈ ਲੋਕੀ ਹਰਿਦੁਆਰ ਜਾ ਕੇ ਆਪਣੇ ਇੰਡੀਆ 'ਚ ਜਿਹੜੇ ਹਿੰਦੂਜ਼ ਹੈਗੇ ਆ, ਉਹਨਾਂ ਦੇ ਬਜ਼ੁਰਗਾਂ ਦੀ ਸਾਰੀ ਉੱਥੋਂ ਡਿਟੇਲ ਮਿਲ ਜਾਂਦੀ ਹੈ। ਜਦੋਂ ਉੱਥੇ ਜਾਂਦੇ ਆ, ਉਹ ਉੱਥੇ ਕਹਿੰਦੇ ਵੀ 100 ਦੇ ਕਰੀਬ ਉਹਨਾਂ ਨੂੰ ਪਾਂਡੇ ਕਹਿੰਦੇ, ਉਹ ਬੈਠੇ ਹੁੰਦੇ ਆ। ਤੇ ਜਦੋਂ ਤੁਸੀਂ ਜਾਣਾ, ਆਪਣੇ ਕਹਿਣਾ ਵੀ ਮੈਂ ਪਿੰਡ ਪੰਜਵੜ ਤੋਂ ਆ, ਉਹਨਾਂ ਨੇ ਤੁਹਾਡੀਆਂ 15, 20, 30 ਪੁਰਾਣੀਆਂ ਪੀੜ੍ਹੀਆਂ ਕਿਸੇ ਧਰਮ ਦੀਆਂ ਵੀ ਹੋਣ, ਉਹਨਾਂ ਦੇ ਕੋਲ ਉੱਥੋਂ ਰਿਕਾਰਡ ਕੀਪਿੰਗ ਉਹਨਾਂ ਦੀਆਂ ਜਨਰੇਸ਼ਨ ਤੋਂ ਚੱਲਦੀ ਆ ਰਹੀ ਹੈ। ਸੋ ਇਹ ਇੱਕ ਸੋਰਸਿਸ ਆਫ ਇਨਫੋਰਮੇਸ਼ਨ ਹੈਗੇ ਜਿਹੜੇ ਲਿਖਤ ਰੂਪ ਦੇ ਵਿੱਚ ਪੁਰਾਣੇ ਚੱਲਦੇ ਆ ਰਹੇ ਸੀਗੇ। ਸੋ ਇਹ ਜਿਹੜੀਆਂ ਭੱਟਵਈਆਂ ਹੈਗੀਆਂ, ਇਹ ਕੱਲੇ ਡੇਟ ਆਫ ਬਰਥ ਜਾਂ ਇਦਾਂ ਨੇਮ ਤੇ ਨਹੀਂ, ਇਹਨਾਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਡਿਟੇਲ, ਮਤਲਬ ਓਵਰਆਲ ਡਿਟੇਲ ਜਿਹੜੀ ਆ ਫੈਮਿਲੀਜ਼ ਦੀ, ਲਾਈਫ ਸਟਾਈਲਸ ਦੀ, ਔਰ ਉਹ ਉਸ ਪਰਿਵਾਰ ਦੇ ਨਾਲ ਕਹਿ ਲਓ ਵੀ ਫਿਕਸ ਹੁੰਦੇ ਸੀਗੇ ਕਿ ਉਹ ਜਿਹੜੇ ਭੱਟ ਆ, ਉਹਨਾਂ ਨੇ ਉਸ ਫੈਮਿਲੀ ਦੀ ਜਿਹੜੀ ਹੈ ਰੈਕਡ ਕੀਪਿੰਗ, ਦੈਟਸ ਹਾਊ ਡਾਟਾ ਗੋਟ ਕਲੈਕਟਡ ਇਨਟੂ ਵੈਰੀ ਇੰਟਰਸਟਿੰਗ, ਜਿਹੜੀ ਮੁੜ ਕੇ ਵਹੀ ਖਾਤਾ ਜਿਹਨੂੰ ਕਹਿੰਦੇ ਵਹੀ ਜਿਹੜੀ ਹੈ ਉਹ ਬਣ ਜਾਂਦੀ, ਜਿਹਨੂੰ ਹੁਣ ਆਪਾਂ ਭੱਟਵਈ ਕਰਕੇ ਕਹਿੰਦੇ ਆ। ਇਸ ਪਾਰਟਿਕੂਲਰ ਜਿਹੜਾ ਅਕਾਊਂਟ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਾ ਦਰਬਾਰ ਸਾਹਿਬ ਵਿਜ਼ਿਟ ਦਾ, ਇਹ ਮੈਨੂੰ ਦੋ ਜਿਹੜੀਆਂ ਹੈਗੀਆਂ, ਭੱਟਵਈ ਤੁਮਾਰ ਬਿਜਲੌਤੋਂ ਕੀ ਤੇ ਭੱਟਵਈ ਮੁਲਤਾਨੀ ਸਿੰਧੀ, ਉਹਨਾਂ ਦੋਹਾਂ ਦੇ ਵਿੱਚ ਜਿਹੜਾ ਹੈਗਾ ਇਹਦਾ ਜ਼ਿਕਰ ਮਿਲਦਾ, ਜਿਹੜਾ ਕਿ ਜੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ, ਉਹਦੇ ਨਾਲੋਂ ਬਿਲਕੁਲ ਹੀ ਇਹਦੇ ਵਿੱਚ ਜਿਹੜਾ ਹੈਗਾ ਉਹ ਉਲਟਾ ਲਿਖਿਆ ਗਿਆ। ਇਹਨਾਂ ਵਿੱਚ ਲਿਖਿਆ ਗਿਆ ਵੀ ਕੋਈ ਇਹੋ ਜਿਹੀ ਮਾੜੀ ਘਟਨਾ ਦਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ, ਸਗੋਂ ਇਹ ਤਾਂ ਇਹ ਲਿਖਦੀਆਂ ਭੱਟਵਈਆਂ ਕਿ ਗੁਰੂ ਸਾਹਿਬ ਗਏ ਅੰਦਰ, ਵਧੀਆ ਮੁਲਾਕਾਤ ਹੋਈ, ਕੁਛ ਸਮਾਂ ਉੱਥੇ ਬਿਤਾਉਣ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਸੀ ਵੱਲਾ ਵੇਰਕਾ ਚਲੇ ਗਏ। ਮਤਲਬ ਭੱਟਵਈਆਂ ਦੇ ਅਕਾਊਂਟ ਦੇ ਮੁਤਾਬਕ
ਕੋਈ ਉੱਥੇ ਜਿਹੜਾ ਸੀ ਹਰਜੀ ਨੇ ਬੈਡ ਵਿਵਹਾਰ ਬੈਡ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਵਾਕਿਆ ਨਹੀਂ ਲਿਖਿਆ ਉਹਦੇ 'ਚ। ਇਸ ਤਰ੍ਹਾਂ ਲਿਖਿਆ ਉਹਨੇ, ਮਤਲਬ ਇਹ ਲਿਖਿਆ ਕਿ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਗੁਰੂ ਜਾਣ ਕੇ, ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਸਮਝ ਕੇ ਜਿਹੜਾ ਸੀ ਹਰਜੀ, ਉਹਨੇ ਪੂਰੀ ਰਿਸਪੈਕਟ ਦਿੱਤੀ ਔਰ ਪੂਰਾ ਆਦਰ ਸਨਮਾਨ ਐਜ਼ ਏ ਗੁਰੂ ਕੀਤਾ। ਤੇ ਇਹਨਾਂ ਦਾ ਦੋਵਾਂ ਪਟਵੀਆਂ ਦਾ ਜਿਹੜੇ ਤੁਸੀਂ ਦੱਸੀਆਂ ਦੋ ਡਿਫਰੈਂਸ ਕੀ ਵੱਖ-ਵੱਖ ਲਿਖਿਆ ਜਾਂਦਾ? ਇਹਨਾਂ ਦੋਵਾਂ 'ਚ ਕੁਝ ਅੱਖਰਾਂ ਦੇ ਫਰਕ ਹੈ, ਇਹਨਾਂ ਦੀ ਡਿਟੇਲ ਆਲਮੋਸਟ ਸੇਮ ਹੀ ਹੈਗੇ। ਮੈਂ ਤੁਹਾਨੂੰ ਇੱਕ ਦੀ ਸੁਣਾ ਦਿੰਦਾ, ਦੋ ਵੀ ਸੁਣਾ ਸਕਦਾ, ਵੈਸੇ ਲੰਬੀਆਂ ਹੈਗੀਆਂ ਬਹੁਤ। ਚਲੋ ਪਹਿਲਾਂ ਇੱਕ ਦੇ ਵਿੱਚ ਲਿਖਿਆ ਹੈ, गुरु तेग बहादुर जी महल 9वां, बेटा गुरु हरगोबिंद जी का, पोता गुरु अर्जुन जी का, पड़पोता गुरु रामदास जी का, सूरजवंशी गोत्र सोढ़ी कतरी कीरतपुर, 1721 साल 1721 की गल हो रही, जो सम्मत हैगा मंगर की पूर्णिमा, गुरु चक निज्जर वाला यह अखर यूज किया जाता, गुरु चक निज्जर वाला आए, गुरु द्वारकादास बेटा अर्जनी साहब भल्ला का, ਜਿਹੜਾ ਗੁਰੂ द्वारकादास है मतलब वो अर्जनी साहब ਜਿਹੜੇ ਭੱਲਾ ਹੈ ਉਹਨਾਂ ਦਾ ਬੇਟਾ, दीवान दरगाहमल ਜਿਹੜਾ कि बेटा है द्वारकादास तिब्बर का, मक्खन शाह वो बेटा है देसे शाह पेलिया बंजारे का, ते होर कई फकीर आए। गुरु जी ने श्री दरबार साहब जी के दर्शन पाए, दर्शनी द्योड़ी अगे एक उच्चे चबूतरे ते आसन लाया, सतगुरु जी का आसा सुन के गुरु हरजी बेटा मनोहर दास जी का पोता गुरु प्रीतिचंद का बेटा कमल नैन को गैल लाए, मतलब अपने बच्चे ਨੂੰ ਨਾਲ ਲੈ ਕੇ, ਜਿਹੜਾ ਗੁਰੂ ਹਰਜੀ ਸੀ ਉਹ ਗੁਰੂ ਵਰਡ ਇਸ ਕਰਕੇ ਅਗੇਨ ਉਹਨਾਂ ਲਈ ਯੂਜ਼ ਕਰ ਰਿਹਾ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਉਹ ਉਹਨਾਂ ਦੀ ਆਪਣੀ ਜਿਹੜੀ ਫੈਮਿਲੀ ਦੀ ਗੱਦੀ ਆ ਉਹਦੇ ਲਈ ਵਰਡ ਯੂਜ਼ ਕਰ ਰਿਹਾ ਉਹ ਜਿਹੜਾ ਭਟਵਈ ਵਾਲਾ। ਮਤਲਬ ਉਹ ਕਹਿਣ ਦਾ ਵੀ ਜਿਹੜਾ ਹਰਜੀ ਸੀ ਉਹ ਵੀ ਆਪਣੇ ਬੇਟੇ ਕਮਲ ਨੈਨ ਨੂੰ ਗੱਲ ਲਾ ਕੇ ਦਰਸ਼ਨ ਪਾਉਣ ਗੁਰੂ ਸਾਹਿਬ ਦੇ ਆਇਆ। परस्पर चरण बंदना हुई, गुरु जी एक दो गुरु चक से निवास कर गाम वल्ले वेर के आए। ये हुण तुहानूं एक जिहड़ी भटवई है ਉਹਦੇ ਵਿੱਚੋਂ ਇਹ ਅਕਾਊਂਟ ਜਿਹੜਾ ਸੁਣਾਇਆ, ਜਿਹੜਾ ਮੈਂ ਆਪਣੀ ਕਿਤਾਬ ਦੇ ਵਿੱਚ ਦਿੱਤਾ ਹੋਇਆ। ਹੁਣ ਮੈਂ ਸੁਣਾਉਣਾ ਤੁਹਾਨੂੰ ਇੱਕ ਹੋਰ ਭਟਵਈ ਦੇ ਵਿੱਚ। ਇਹ ਜਿਹੜਾ ਮੈਂ ਹੁਣ ਸੁਣਾਉਣ ਲੱਗਾ ਇਹ ਹੈਗੀ ਹੈ ਬੁੱਕ ਗੁਰਰਤਨ ਮਲ ਗੁਰੂ ਕੀ ਸਾਖੀਆਂ, ਇਹ 1790 ਵਿੱਚ ਛਪੀ ਹੈ, ਜਿਹਦੇ ਵਿੱਚ ਉਹਨਾਂ ਨੇ ਪੁਰਾਣੀਆਂ ਭਟਵਈਆਂ ਸਾਰੀਆਂ ਇਕੱਠੀਆਂ ਕਰਕੇ ਲਿਖੀਆਂ ਆ। ਇਹ ਸਰੂਪ ਸਿੰਘ ਜੀ ਦੀ ਕਿਤਾਬ ਹੈਗੀ ਆ, ਉਹਦੇ ਵਿੱਚ ਵੀ ਉਹ ਲਿਖਦੇ ਆ ਪੁਰਾਣੀ ਭਟਵਈ ਦੇ ਅਕਾਊਂਟ ਦੇ ਵਿੱਚ ਦੇ ਨਾਲ कि गुरु जी बकाला गांव से चल सने सने मास की पूर्णिमा के दिनों गुरु रामदास जी की नगरी गुरु चक में आ पहुंचे। सतगुरु पिता गुरु जी के स्थान अकाल बुंगे के पास जाए डेरा किया। सिख संगतां गुरु तेग बहादुर जी का गुरु की नगरी आना सुन दर्शन पाने आईया। बाबा हरजी बेटे कमल नैन को गैर लेके आए, परस्पर आपस में चरण वंदना कर एक दूसरे से कुशल खेम पूछी। गुरु जी ने मक्खन शाह आदि मुखी सिखों को गैर ले श्री हरमंदिर जी का दर्शन किया। अगले दिवस एकम के दियों सुधा सरोवर कहा जाता जिहड़ा दरबार साहब दा सरोवर हैगा। अगले दिवस एकम के दियों सुधा सरोवर से चल के वल्ले वेर के आए गए। यहां से आगे कुकेआड़ी, निज्जर वाला, तरनतारन, खडूर साहब होते हुए पेख मास की अमावस्या के दिनों श्री बौली साहब आए दर्शन किया। सिख संगतां गुरु जी का आना सुन चवां दिशा से दीदारे पाने आईया। भाई रघुपुत्र राय निज्जर खेम करनिया अपने बेटे मूलचंद के साथ अमावस के मेले ते आया होया सी। गुरु जी के आगे बिना करके अपनी नगरी खेम कर ले गया। सो ये मैं ले आया। सो ये मैं तुहानूं जिहड़े अकाउंट है भटवईयां चों पढ़ के सुनाए आ भी, जिन्हां चों आपां नूं इह लगदा भी उन्हां दा जिहड़ा सी आदर मान ठीक कीता गया सी। एज ए गुरु जिहड़ा हरजी सी वो मनन लग पए सीगे कि मतलब यह गुरु मतलब जिहड़ी उन्हां ने अपनी जिहड़ी फाइट सी मतलब सिख संगतां दे नाल कोई लग नहीं रहा हो जाए कि दरबार साहब दे दरवाजे बंद कीते गए सी। अच्छा, इन्हां दोवां जो फिर जिहड़े तुसीं दस्सिया भी सही किहड़ी ते गलत किहड़ी? ਇਹ ਸਿੱਖ ਇਤਿਹਾਸ 'ਚ ਇਹੋ ਜਿਹੇ ਪੁਆਇੰਟ ਬਹੁਤ ਆ ਜਾਂਦੇ ਵੀ ਜਿੱਥੇ ਇਹ ਲੱਭਣਾ ਮੁਸ਼ਕਲ ਹੋ ਜਾਂਦਾ। ਮੇਰੇ ਖਿਆਲ 'ਚ ਇਹ ਆ ਬਈ ਜਿਹੜਾ ਹਰਜੀ ਸੀ ਉਹ ਦੋ ਮੂੰਹਾਂ ਇੱਕ ਹੋਰ ਵੀ ਇਸ ਤੋਂ ਬਾਅਦ ਹੀ
ਅੱਗੇ ਵੀ ਆਪਾਂ ਪੇਸ਼ੇ ਪ੍ਰੋਗਰਾਮ ਵੀ ਮੇਰੇ ਮੂੰਹ ਮਾੜੀ ਚੰਗੀ ਹੋ ਜੇ ਤੇ ਮੈਨੂੰ ਕਿਉਂਕਿ ਪਤਾ ਨਹੀਂ ਹੈ ਨਹੀਂ ਨਹੀਂ ਨਹੀਂ, ਤੁਸੀਂ ਬਿਲਕੁਲ ਠੀਕ ਜੀ ਢਿੱਲੋਂ ਸਾਹਿਬ, ਐਡਵਾਂਸ ਤੁਸੀਂ ਮਾਫੀ ਬਿਲਕੁਲ ਠੀਕ ਚਾਹੁੰਦੇ ਨੇ ਕੁਐਸਚਨ ਪੁੱਛਣਾ ਤੁਹਾਡੇ ਪੈਂਦਾ, ਵੱਲੋਂ ਜੋ ਜਿਹੜੇ ਸੱਚਾ ਕੌਣ ਸਾਡੇ ਹੈ ਜੀ। ਜਿਹੜੇ ਸਾਡੇ ਸੁਣਨ ਵਾਲੇ ਵੀ ਆ ਉਹਨਾਂ ਦੀ ਗੱਲ ਕਰਨੇ ਆ ਵੀ ਜੇ ਕੋਈ ਐਸੀ ਵੈਸੀ ਹੋ ਵੀ ਜਾਵੇ ਉਹਦੀ ਐਡਵਾਂਸ ਹੱਥ ਜੋੜ ਕੇ ਭਾਈ ਮੈਨੂੰ ਇਹਨਾਂ ਪਤਾ ਨਹੀਂ ਹੈ, ਮੈਂ ਤਾਂ ਪੁੱਛਣ ਦੀ ਕੋਸ਼ਿਸ਼ ਕਰਦਾ ਨਹੀਂ ਤੁਸੀਂ ਕਿਉਂਕਿ ਬਿਲਕੁਲ ਮੈਂ ਸਹੀ ਪੁੱਛ ਰਹੇ ਹੋ। ਔਰ ਡਾਕਟਰ ਸਾਹਿਬ ਕੋਈ ਸਕਾਲਰ ਕੋਈ ਹਿਸਟੋਰੀਅਨ ਨਹੀਂ ਹੈ, ਬਸ ਜਿੰਨਾ ਕੁ ਤੁਹਾਡੀ ਕਿਤਾਬ ਪੜ੍ਹ ਕੇ ਥੋੜਾ ਬਹੁਤਾ ਹੈ ਤੇ ਉਹਦੇ 'ਚ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਜੀ। ਉਹ ਆਪਣਾ ਇਹ ਆ ਵੀ ਜਿਹੜੇ ਇਹ ਸਗੇ ਜਿਹੜਾ ਹਰਜੀ ਸੀ, ਜਿਹੜਾ ਮਿਹਰਬਾਨ ਦਾ ਬੇਟਾ, ਇਹਦੇ ਬਾਰੇ ਮੇਰੇ ਖਿਆਲ 'ਚ ਵੀ ਉਹ ਟੂ ਫੇਸ ਕੰਮ ਚੱਲ ਰਿਹਾ ਸੀ ਉਹਦਾ। ਦੋ ਮਤਲਬ ਇੱਕ ਪਾਸੇ ਕਿਸ਼ੋਰ, ਮਤਲਬ ਉਹ ਬਾਹਰੋਂ ਬਾਰੀ ਤਾਂ ਇਹ ਵੀ ਚਾਹੁੰਦਾ ਸੀ ਭਈ ਲੋਕਾਂ ਨੂੰ ਜਾਂ ਗੁਰੂ ਸਾਹਿਬ ਨੂੰ ਪਤਾ ਨਾ ਲੱਗੇ ਵੀ ਮੇਰੇ ਮਨ 'ਚ ਕੋਈ ਮੈਲ ਹੈਗੀ ਹੈ, ਤੇ ਅੰਦਰੋਂ ਖੱਤੀ ਉਹ ਬੜਾ ਇਹ ਵੀ ਨਹੀਂ ਸੀ ਚਾਹੁੰਦਾ ਭਈ ਅੰਦਰੋਂ ਖਾਰ ਖਾਂਦਾ ਸੀਗਾ। ਤੋ ਇਸ ਕਰਕੇ ਹੋ ਸਕਦਾ ਵੀ ਉਹਨੇ ਆਪਣੇ ਏਜੰਟਾਂ ਨੂੰ, ਆਪਣੇ ਮਸੰਦਾਂ ਨੂੰ ਅੱਗੇ ਥੋੜਾ ਕਰਕੇ ਉਹਨਾਂ ਨੂੰ ਬਿਲਕੁਲ ਅੰਦਰ ਨਾ, ਮਤਲਬ ਉਹਨੇ ਕੀਤਾ ਵੀ ਐਂਟਰਟੇਨ ਉਹਨਾਂ ਨੂੰ, ਮਤਲਬ ਉਹਨਾਂ ਦਾ ਆਦਰ ਮਾਣ ਸਤਿਕਾਰ ਕੀਤਾ ਵੀ, ਪਰ ਅਸਲੀ ਪੂਰੇ ਫੁੱਲ ਦਿਲੋਂ ਵੀ ਨਹੀਂ ਕੀਤਾ। ਇਸ ਕਰਕੇ ਜਿਹੜੇ ਦੋਨੋਂ ਵਰਜ਼ਨਸ ਆ, ਇਹਨਾਂ ਬਾਰੇ ਕਾਫੀ ਰਿਸਰਚ ਹੋ ਚੁੱਕੀ ਆ। ਐਕਚੁਅਲੀ ਕਿਤਾਬ ਹੈ ਸਰਦਾਰ ਫੌਜਾ ਸਿੰਘ ਐਂਡ ਗੁਰਚਰਨ ਸਿੰਘ ਤਾਲਿਬ ਦੀ, ਉਹਨਾਂ ਨੇ ਵੀ ਇਹਦੇ ਬਾਰੇ ਇਹੀ ਜਿਹੜਾ ਹੈਗਾ, ਜਿਹੜਾ ਇਹਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕੀਤਾ, ਤੇ ਮਤਲਬ ਇਹੀ ਆ ਵੀ ਇਟਸ ਨਾਟ ਈਜ਼ੀ ਟੂ ਸੇ ਵੀ ਦੋਨੋਂ ਵਰਜ਼ਨਸ ਚੋਂ ਸਹੀ ਕਿਹੜਾ ਹੈ। ਚਾਂਸ ਇਹੀ ਹੈ ਵੀ ਦੋਨੋਂ ਹੀ ਥੋੜੇ ਥੋੜੇ ਠੀਕ ਨੇ। ਗੁਰੂ ਸਾਹਿਬ ਆਏ ਵੀ ਸੀ, ਅੰਦਰ ਵੀ ਗਏ ਹੋਣੇ ਆ, ਪਰ ਉਹ ਜਿਹੜਾ ਸੀ ਹਰਜੀ ਸੀ, ਉਹ ਬੜਾ ਖੁਸ਼ ਵੀ ਨਹੀਂ ਸੀ, ਪਰ ਉਹਨੇ ਲੋਕਾਂ ਨੂੰ ਇਹ ਸ਼ੌਂਕ ਨਹੀਂ ਹੋਣ ਦਿੱਤਾ ਵੀ ਖੁਸ਼ ਨਹੀਂ ਹੈਗਾ। ਇਸ ਕਰਕੇ ਉਹਨੇ ਉੱਪਰ ਉੱਪਰੀ ਉਹਨਾਂ ਦਾ ਜਿਹੜਾ ਅਭਿਨੰਦਨ, ਉਹਨਾਂ ਦਾ ਜਿਹੜਾ ਖੈਰ ਮਕਦਮ, ਜੋ ਵੀ ਉਹਨਾਂ ਦਾ ਆਦਰ ਸਨਮਾਨ ਸੀ, ਉਹ ਕੀਤਾ ਜੀ। ਡਾਕਟਰ ਸਾਹਿਬ, ਅਗਲੇ ਕੁਐਸਚਨ ਤੋਂ ਵਧਣ ਤੋਂ ਪਹਿਲੇ ਜਿੰਨੇ ਦੋਸਤ ਨੇ ਉਹਨਾਂ ਨੂੰ ਆਪਾਂ 5 ਮਿੰਟ 5-10 ਸੈਕਿੰਡ ਦਾ ਰਿਲੈਕਸ ਕਰਕੇ ਆਪਾਂ ਕੀ ਵੀ ਇਹਨੂੰ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰੋ। ਜਿਹੜੇ ਵੀ ਸਾਡਾ ਲਾਈਵ ਜੁੜੇ ਨੇ ਉਹ ਫੇਸਬੁੱਕ ਤੇ ਭਾਵੇਂ YouTube ਤੇ ਨੇ, ਇੱਕ ਵਾਰੀ ਵੀਡੀਓ ਸਾਡੀ ਨੂੰ ਜ਼ਰੂਰ ਸ਼ੇਅਰ ਕਰ ਦਿਓ। ਉਮੀਦ ਕਰਦੇ ਤੁਹਾਨੂੰ ਪਸੰਦ ਆਈ, ਜੇ ਪਸੰਦ ਆਉਂਦੀ ਹੈ ਤਾਂ ਇਹਨੂੰ ਦੂਜਿਆਂ ਤੱਕ ਵੀ ਪਹੁੰਚਾਓ, ਕਿਉਂਕਿ ਜਿਹੜੀ ਇਨਫੋਰਮੇਸ਼ਨ ਜਿਹੜੀ ਡਾਕਟਰ ਸਾਹਿਬ ਕੋਲ ਉਹਨਾਂ ਦੀ ਬੁੱਕ ਦੇ ਹਵਾਲੇ ਦੇ ਨਾਲ ਮੈਂ ਆਪਣੇ ਅੰਦਰ ਜਜ਼ਬ ਕਰ ਰਿਹਾ, ਤੁਹਾਡੇ ਤੱਕ ਵੀ, ਤੁਹਾਡੀਆਂ ਫੈਮਲੀਆਂ ਤੱਕ, ਬੱਚਿਆਂ ਤੱਕ ਵੀ ਪਹੁੰਚੇ। ਬੜੀ ਇਨਫੋਰਮੇਟਿਵ ਵੀਡੀਓ ਸਾਰਿਆਂ ਵਾਸਤੇ। ਤੇ ਉਸ ਤੋਂ ਬਾਅਦ ਕਿ ਡਾਕਟਰ ਸਾਹਿਬ ਮੰਗਲਵਾਰ ਦਿਨ ਅੱਜ ਸਵੇਰ ਤੇ ਈਦ ਨੂੰ ਰਹਿ ਗਏ 5 ਦਿਨ ਪਾਕਿਸਤਾਨ ਦੇ ਜੀ। ਤੇ ਸਾਰੇ ਦੋਸਤਾਂ ਨੂੰ ਰਿਕੁਐਸਟ ਆ ਕਿ ਆਪਾਂ ਕੋਸ਼ਿਸ਼ ਕਰੀ ਦੀ, ਬੜੀ ਦੇਰ ਤੋਂ 4 ਸਾਲ ਹੋ ਗਏ ਆ, ਵੀ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਜਿਹੜਾ ਨਾ ਆਪਸ 'ਚ ਜੋੜੀਏ, ਪਿਆਰ ਮੁਹੱਬਤ ਦਾ ਇੱਕ ਕਰੀ ਦੀ ਆ ਥੋੜੀ ਜਿਹੀ ਕੋਸ਼ਿਸ਼, ਇੰਟਰੈਕਸ਼ਨ ਦੋਵਾਂ ਮੁਲਕਾਂ ਦੇ ਲੋਕਾਂ ਦੀ, ਦੋਵਾਂ ਕਮਿਊਨਿਟੀਆਂ ਦੇ ਲੋਕਾਂ ਦੀ ਹੋਵੇ। ਸੋ ਇਹ ਬੜਾ ਵੱਡਾ ਇੱਕ ਮੌਕਾ ਸਾਡੇ ਕੋਲ, ਜਿਹੜੇ ਵੀ ਸਾਡੇ ਖਾਸ ਤੌਰ ਤੇ ਬਾਹਰ ਬੈਠੇ ਨੇ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਨੇ ਦੋਸਤ। ਅੱਗੇ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਈਮੇਲਸ ਵੀ ਕੀਤੀਆਂ, ਤੇ ਆਪਾਂ ਕੱਲ ਦੀ ਵੀਡੀਓ ਕੀਤੀ ਸੀ, ਬਹੁਤ ਸਾਰੀਆਂ ਈਮੇਲਸ ਆਈਆਂ ਕਿ ਕਿਤਾਬ ਜਿਹੜੀ ਆ ਆਪਣੇ ਜਿਹੜੇ ਜਾਣ ਵਾਲੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਨੇ ਇਸ ਈਦ ਦੇ ਮੌਕੇ 'ਤੇ। ਸੋ ਬੜਾ ਨਾਦਰ ਤੇ ਬੜਾ ਵਧੀਆ ਮੌਕਾ ਸਾਰੇ ਦੋਸਤਾਂ ਵਾਸਤੇ। ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਜ਼ੀਕਲੀ ਲੋਕ ਜੁੜੇ ਨੇ, ਉਹਨਾਂ ਤੱਕ ਈਮੇਲ ID ਮੈਂ ਸ਼ੇਅਰ ਕਰ ਰਿਹਾ, ਇੱਕ ਬੁੱਕ ਸ਼ਾਪ ਦੀ ਵੀ, ਇੱਕ ਆਪਣੀ ਪਰਸਨਲ ਵੀ। ਜੇ ਤੁਸੀਂ ਸਮਝਦੇ ਹੋ ਵੀ ਇਹ ਆਪਣੇ ਦੋਸਤਾਂ ਨੂੰ ਜਿਹੜੇ ਪਾਕਿਸਤਾਨ ਦੇ ਵਿੱਚ ਨੇ, ਜਾਂ ਵੈਸੇ ਯੂਨੀਵਰਸਿਟੀ, ਕਾਲਜਿਸ ਜਾਂ ਜਿਹੜੇ ਹਿਸਟਰੀ ਡਿਪਾਰਟਮੈਂਟ ਨੇ, ਉਹਨਾਂ ਦੇ ਵਿੱਚ ਬੁੱਕ ਤੁਸੀਂ ਲੈ ਕੇ ਖਰੀਦ ਕੇ ਤੁਸੀਂ ਉਹਨਾਂ ਤੱਕ ਪਹੁੰਚਾ ਸਕਦੇ ਜੇ। ਇਹ ਸਿਰਫ ਸਿੱਖਾਂ ਦੀ ਹਿਸਟਰੀ ਨਹੀਂ ਹੈ, ਪਾਕਿਸਤਾਨ ਦੀ ਵੀ ਹਿਸਟਰੀ ਹੈ। ਸੋ ਇਹਨਾਂ ਦਾ ਇੰਟਰਸਟ ਉਦੋਂ ਹੀ ਬਣੇਗਾ ਜਦੋਂ ਲੋਕ ਇਹਨੂੰ ਪੜ੍ਹਨਗੇ। ਜਿੰਨੀ ਦੇਰ ਪੜ੍ਹਨਗੇ ਨਹੀਂ, ਉਨੀ ਦੇਰ ਇੰਟਰਸਟ ਨਹੀਂ ਬਣੇਗਾ। ਵੈਸੇ ਮੈਂ ਟੂ ਵੀ ਫਰੈਂਕ ਗੱਲ ਕਰਾਂ, 6,000 ਦੀ ਹੈ ਜੋ ਆਪਣਾ ਖਰੀਦਣ ਤੋਂ ਰੁਪਈਏ, ਲੈਣ ਤੋਂ ਰੁਪਈਏ, ਡਿਲੀਵਰ 7,000 ਦੇ ਕੋਲ ਲੱਗ ਜਾਂਦੇ ਲਾਹੌਰ ਦਾ ਸਫ਼ਰ ਕਰਨਾ। ਸੋ ਇੱਥੇ ਘਰ ਬੈਠਿਆਂ ਸਾਰਿਆਂ ਨੂੰ ਸਹੂਲਤ ਆ ਵੀ ਤੁਸੀਂ ਸਾਨੂੰ ਈਮੇਲ ਕਰੋ, ਅਸੀਂ ਤੁਹਾਡੇ ਉਹ ਦੋਸਤ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤੁਹਾਡੀ ਕਿਤਾਬ ਤੋਹਫੇ ਦੇ ਤੌਰ ਤੇ, ਗਿਫਟ ਦੇ ਤੌਰ ਤੇ ਪਹੁੰਚਾਈਏ। ਇਹਦੇ ਨਾਲ ਬੜਾ ਵਧੀਆ ਇੰਪ੍ਰੈਸ਼ਨ ਜਾਏਗਾ, ਕਿਉਂਕਿ ਈਦ ਦਾ ਤੇ ਲਾਗੇ ਆਉਣ ਡਈ ਹੈ, ਤੇ ਉਹਨਾਂ ਭਾਈਚਾਰਕ ਸਾਂਝ ਵੀ ਵਧੇਗੀ, ਪਿਆਰ ਮੁਹੱਬਤ ਵੀ ਵਧੇਗਾ। ਇੱਕ ਸਿੱਖ ਹਿਸਟਰੀ, ਇੱਕ ਪਾਕਿਸਤਾਨ ਦੀ ਹਿਸਟਰੀ, ਉਹਨਾਂ ਪਿੰਡਾਂ ਦੀ ਹਿਸਟਰੀ ਉਹ ਪਿੰਡਾਂ ਤੱਕ ਵੀ ਪਹੁੰਚੇਗੀ, ਉਹਨਾਂ ਜਗ੍ਹਾ ਤੱਕ ਵੀ ਪਹੁੰਚੇਗੀ। ਇਹਦੇ ਨਾਲ ਇੱਕ ਹੋਰ ਬਹੁਤ ਵੱਡਾ ਫਾਇਦਾ ਹੋਏਗਾ, ਕਮ ਸੇ ਕਮ ਉਹ ਜਗ੍ਹਾ, ਉਹ ਜਿਹੜੀਆਂ ਹਿਸਟੋਰੀਕਲ ਜਗ੍ਹਾ ਨੇ, ਉਹਨਾਂ ਵਿੱਚ ਉਹਨਾਂ ਨੂੰ ਸੇਵ ਕਰਨ ਦਾ ਕੁਝ ਨਾ ਆਰ ਕੀਤਾ ਜਾਏਗਾ। ਮੇਰਾ ਖਿਆਲ ਹੈ ਇਹਦੇ ਨਾਲ ਇਹ ਫਾਇਦਾ ਹੋਏਗਾ। ਉੱਥੋਂ ਤੱਕ, ਉਸ ਪਿੰਡ ਤੱਕ, ਉਸ ਮੁਹੱਲੇ ਤੱਕ, ਗਲੀ ਤੱਕ ਜਦੋਂ ਕਿਤਾਬ ਪਹੁੰਚੇਗੀ ਤੇ ਹਿਸਟਰੀ ਇਹਦੀ ਕੀ ਹੈ ਲੋਕਾਂ ਨੂੰ ਪਤਾ ਲੱਗੇਗਾ, ਤੇ ਲੋਕ ਜ਼ਰੂਰ ਮੇਰਾ ਖਿਆਲ ਇੱਧਰ ਜਿਹੜੀਆਂ ਬਿਲਡਿੰਗ ਨੇ ਉਹਨਾਂ ਨੂੰ ਬਚਾਉਣ ਦਾ ਵਿਆਰ ਕਰਨਗੇ। ਸੋ ਮੇਰੇ ਦੋਸਤਾਂ ਨੂੰ ਰਿਕੁਐਸਟ ਹੈ, ਵੀਡੀਓ ਤੇ ਸ਼ੇਅਰ ਕਰਨੀ ਹੈ, ਕਿਤਾਬ ਆਪਣੇ ਦੋਸਤਾਂ ਨੂੰ ਲੈ ਕੇ ਉਹਨਾਂ ਤੱਕ ਗਿਫਟ ਕਰਨੀ, ਬਚਾਉਣੀ ਹੈ। ਸੋ ਈਦ ਦੇ ਵਿੱਚ ਕੁਝ ਹੀ ਦਿਨ ਨੇ, ਸੋ ਜਿਹੜੇ ਦੋਸਤ ਬਾਹਰ ਬੈਠੇ ਨੇ ਜ਼ਰੂਰ ਇਹਦੇ ਤੇ ਮੇਰਾ ਖਿਆਲ ਹੈ, ਮੇਰੀ ਗੱਲ ਤੇ
ਅਮਲ ਕਰਨਗੇ। ਆਪਣਾ ਪਿਆਰ ਕਰਨ ਵਾਲੇ ਬੜੇ ਦੋਸਤ ਨੇ, ਬੜੀ ਦੇਰ ਤੋਂ ਲੱਗੇ ਆ ਲੋਕਾਂ 'ਚ ਪਿਆਰ ਦੀ ਇੱਕ ਲਹਿਰ ਜਿਹੜੀ ਆ ਉਹ ਪੰਜਾਬੀ ਲਹਿਰ ਦੀ ਰਾਹੀਂ ਜੋੜਨ ਦੀ। ਸੋ ਇਹ ਲਹਿਰ ਨੂੰ ਆਪਣੀ ਲਹਿਰ ਦੇ ਵਿੱਚ ਵੀ ਸ਼ਾਮਲ ਕਰੋ ਤੇ ਦੂਜਿਆਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਡਾਕਟਰ ਸਾਹਿਬ ਜੀ, ਮੈਂ ਇਹ 'ਚ ਮੈਂ ਇੱਕ ਲਾਈਨ ਐਡ ਕਰਦਾ ਕਿ ਜੇ ਤੁਹਾਨੂੰ ਕੋਈ ਦੋਸਤ ਪਰਸਨਲੀ ਪਾਕਿਸਤਾਨ 'ਚ ਨਹੀਂ ਵੀ ਜਾਣਦਾ, ਪਰ ਤੁਸੀਂ ਬੁੱਕ ਨੂੰ ਡੋਨੇਟ ਕਰਨਾ ਚਾਹੁੰਦੇ ਹੋ, ਢਿੱਲੋਂ ਸਾਹਿਬ ਕੋਲ ਜਾਂ ਮੇਰੇ ਕੋਲ ਇਹੋ ਜਿਹੇ ਸਾਨੂੰ ਬਹੁਤ ਸਾਰੇ ਸਟੂਡੈਂਟਸ ਦਾ ਪਤਾ ਹੈ ਜਿਹੜੇ ਕਿ ਸਿੱਖ ਹੈਰੀਟੇਜ ਉੱਤੇ ਰਿਸਰਚ ਕਰ ਰਹੇ ਆ, ਪਰ ਉਹਨਾਂ ਕੋਲ ਇਹ ਕਿਤਾਬ ਖਰੀਦਣ ਦੀ ਸਮਰੱਥਾ ਨਹੀਂ ਹੈਗੀ। ਔਰ ਅਸੀਂ ਹਰੇਕ ਨੂੰ ਜਿੱਦਾਂ ਮੈਂ ਆਪਣੇ ਵੱਲੋਂ ਕੁਝ ਕਿਤਾਬਾਂ ਪਾਕਿਸਤਾਨ 'ਚ ਜਦੋਂ ਗਿਆ ਸੀ ਗਿਫਟ ਦੇ ਕੇ ਵੀ ਆਇਆ ਸੀ, ਬਟ ਆਈ ਕੈਨ ਨਾਟ ਜਸਟ ਡੂ ਇਟ ਪਰਸਨਲੀ ਮਾਈ ਸੈਲਫ ਐਨੀਮੋਰ। ਸੋ ਸਾਡੇ ਕੋਲ ਇਹੋ ਜਿਹੀ ਲਿਸਟਾਂ ਬਹੁਤ ਹੈਗੀਆਂ ਨੇ ਯੂਨੀਵਰਸਿਟੀਜ਼ ਦੀਆਂ, ਲਾਇਬ੍ਰੇਰੀਜ਼ ਦੀਆਂ, ਜਾਂ ਇਹਨਾਂ ਪਿੰਡਾਂ ਦੇ ਆਲੇ ਦੁਆਲੇ ਜਿਹੜੇ ਲੋਕ ਨੇ ਪੜ੍ਹੇ ਲਿਖੇ, ਜਿਨ੍ਹਾਂ ਤੱਕ ਅਸੀਂ ਕਿਤਾਬ ਪਹੁੰਚਾ ਸਕਦੇ ਹਾਂ। ਸੋ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ, ਵੈਲ ਐਂਡ ਗੁੱਡ। ਜੇ ਨਹੀਂ ਜਾਣਦੇ ਤਾਂ ਸੋਸ਼ਲ ਮੀਡੀਆ ਤੇ ਕੋਈ ਦੇਖ ਲਓ ਜਿਹੜਾ ਕੋਈ ਪੋਸਟ ਪਾ ਰਿਹਾ ਹੈ ਸਿੱਖ ਇਤਿਹਾਸ ਬਾਰੇ, ਉਹਨਾਂ ਨਾਲ ਉਹਦਾ ਐਡਰੈਸ ਪੁੱਛ ਲਓ, ਸਾਨੂੰ ਐਡਰੈਸ ਦੱਸ ਦਿਓ। ਜੇ ਉਹ ਵੀ ਨਹੀਂ ਤੁਸੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਾਡੇ ਤੇ ਹੀ ਇਹ ਮਤਲਬ ਤੁਸੀਂ ਚਾਹੁੰਦੇ ਕਿ ਅਸੀਂ ਖੁਦ ਡਿਸਪੈਂਸ ਕਰ ਦਈਏ, ਤਾਂ ਸਾਡੇ ਕੋਲ ਆਲਰੇਡੀ 100 ਦੀ ਗਿਣਤੀ ਵਿੱਚ ਸਟੂਡੈਂਟਸ ਹੈਗੇ ਆ, ਹੰਡਰਡਸ, ਜਿਹੜੇ ਕਿ ਸਿੱਖ ਇਤਿਹਾਸ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ। ਔਰ ਖਾਸੀਅਤ ਇਸ ਕਿਤਾਬ ਦੀ ਹੈ ਕਿ ਇਤਿਹਾਸ ਨੂੰ ਅਸੀਂ ਬੜਾ ਪੋਜ਼ਿਟਿਵ ਜਾਂ ਨਿਊਟਰਲ ਲੈਂਗੁਏਜ ਕਰਕੇ ਰੱਖਿਆ ਤਾਂ ਕਿ ਪਾਕਿਸਤਾਨ ਦੇ ਵਿੱਚ ਇਹਦੀ ਐਕਸੈਪਟੈਂਸ ਹੋਵੇ। ਇਸ ਕਰਕੇ ਇਸ ਕਿਤਾਬ ਲਿਖਣ ਨੂੰ 12 ਸਾਲ ਜ਼ਿਆਦਾ ਟਾਈਮ ਇਸ ਕਰਕੇ ਲੱਗਿਆ ਕਿਉਂਕਿ ਜਿਹੜਾ ਇਤਿਹਾਸ ਹੈ ਪਾਕਿਸਤਾਨ ਦੀਆਂ ਟੈਕਸਟ ਬੁੱਕਸ ਦੇ ਵਿੱਚ ਜਾਂ ਇੰਡੀਆ ਦੀ ਟੈਕਸਟ ਬੁੱਕਸ ਦੇ ਵਿੱਚ, ਇਹਨਾਂ 'ਚ ਬਹੁਤ ਫਰਕ ਹੈ। ਸੇਮ ਇਵੈਂਟ ਨੂੰ ਬਹੁਤ ਅਲੱਗ ਤਰੀਕੇ ਨਾਲ ਦੱਸਿਆ ਜਾਂਦਾ ਹੈ। ਇਸ ਕਿਤਾਬ 'ਚ ਆਪਾਂ ਦੋਹਾਂ ਪਾਸਿਆਂ ਦੇ ਪੱਖ ਨਾਲ ਨਾਲ ਰੱਖਿਆ ਹੈ ਬਿਨਾਂ ਕਿਸੇ ਸਾਈਡ ਲਾਈਨ ਤੋਂ, ਤਾਂ ਕਿ ਥੋੜਾ ਜਿਹਾ ਓਪਨਲੀ ਪਾਕਿਸਤਾਨ ਦੇ ਲੋਕ ਇਹ ਨਾ ਫੀਲ ਕਰਨ ਕਿ ਇਹ ਸਿੱਖਾਂ ਦੀ ਮਜ਼ਹਬੀ ਕਿਤਾਬ ਹੈ, ਸਿੱਖਾਂ ਦੀ ਧਾਰਮਿਕ ਕਿਤਾਬ ਇਦਾਂ ਨਹੀਂ ਹੈਗੀ। ਇਹ ਹਿਸਟੋਰੀਕਲ ਪੰਜਾਬ ਦਾ ਇੱਕ ਡਾਕੂਮੈਂਟ ਹੈ ਜਿਹਦੇ 'ਚ ਅਸੀਂ ਸਾਰਿਆਂ ਦੇ ਪੱਖ ਲਿਖੇ ਨੇ। ਪਾਕਿਸਤਾਨ ਦੇ ਲੋਕੀ ਇਹਨਾਂ ਨੂੰ ਅਪਣਾਉਣਗੇ, ਇਹਨਾਂ ਬਿਲਡਿੰਗਸ ਨੂੰ ਅਪਣਾਉਣਗੇ ਜੇ ਆਪਾਂ ਉਹਨਾਂ ਨੂੰ ਇਹਨਾਂ ਦੀ ਇੱਕ ਸਿਗਨੀਫੀਕੈਂਸ ਪੰਜਾਬ ਦੀ ਹੈਰੀਟੇਜ ਵੱਲੋਂ ਸ਼ੋਅ ਕਰੀਏ, ਜਿਹੜਾ ਸਾਡਾ ਇਸ ਕਿਤਾਬ ਦਾ ਮਕਸਦ ਹੈ। ਜਿਹੜਾ ਬਾਰ-ਬਾਰ ਅਸੀਂ ਤਾਂ ਹੀ ਦੁਬਾਰਾ ਕਹਿੰਦੇ ਹਾਂ ਵੀ ਕੋਈ ਧਾਰਮਿਕ, ਅਸੀਂ ਸਿੱਖ ਫਿਲਾਸਫੀ ਦੀ ਇਹਦੇ ਵਿੱਚ ਇਦਾਂ ਗੱਲ ਨਹੀਂ ਕੀਤੀ ਹੋਈ, ਅਸੀਂ ਤਾਂ ਬਿਲਡਿੰਗਸ ਦੇ ਨਾਲ ਹਿਸਟਰੀ ਜੋੜੀ ਹੈ ਤਾਂ ਕਿ ਜਦੋਂ ਕਿਸੇ ਦਿਨ ਇੰਡੀਆ ਪਾਕਿਸਤਾਨ ਦੇ ਦਰਵਾਜ਼ੇ ਖੁੱਲਣ 20 30 50 ਸਾਲਾਂ ਨੂੰ, ਜਿੱਦਣ ਵੀ ਖੁੱਲਣ 5 ਸਾਲਾਂ ਨੂੰ, ਲੋਕਾਂ ਦੇ ਜਾ ਕੇ ਦੇਖਣ ਲਈ ਕੁਝ ਚੀਜ਼ਾਂ ਜਿਹੜੀਆਂ ਬਚੀਆਂ ਰਹੀਆਂ ਹੋਣ। ਸਾਡੀ ਸਿਰਫ ਇਹੀ ਹੈਗੀ ਮਨ ਦੀ ਦੌੜ ਹੈਗੀ ਹੈ। ਔਰ ਸਾਨੂੰ ਇਹਦੇ ਲਈ ਪਾਕਿਸਤਾਨ ਦੇ ਹਿਸਟੋਰੀਅਨਸ ਦੀ ਲੋੜ ਹੈ, ਪਾਕਿਸਤਾਨ ਦੇ ਲੋਕਾਂ ਦੀ ਲੋੜ ਹੈ। ਅਸੀਂ ਬਾਹਰੋਂ ਵਿਦੇਸ਼ਾਂ 'ਚ ਜਾ ਕੇ ਪੈਸੇ ਖਰਚ ਕੇ ਉਹ ਜਿਹੜਾ ਮਾਡਲ ਸੀ ਕਿ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਬਣਾਈ ਜਾਓ, ਔਰ ਮੈਂ ਪਰਸਨਲੀ ਉਹਦੇ ਵਿੱਚ ਯਕੀਨ ਨਹੀਂ ਕਰਦਾ। ਉਹਦੇ 'ਚ ਇੱਕ ਤਾਂ ਪੈਸੇ ਬਹੁਤ ਲੱਗਦੇ ਨੇ, ਦੂਜਾ ਗੁਰਦੁਆਰਾ ਵੱਡਾ ਆਲੀਸ਼ਾਨ ਬਣ ਜਾਂਦਾ ਹੈ ਪਰ ਉੱਥੇ ਜਦੋਂ ਸੰਗਤ ਹੀ ਨਹੀਂ ਹੈਗੀ। ਸੋ ਬਜਾਏ ਇਹ ਹੈ ਕਿ ਪਿੰਡ ਦੇ ਆਲੇ ਦੁਆਲੇ ਲੋਕਾਂ ਦੇ ਲਈ ਕੁਝ ਪਾਰਕ, ਕੁਝ ਗਲੀਆਂ ਉਦਾਂ ਦਾ ਕੰਮ ਕਰੀਏ, ਪਰ ਉਸ ਤੋਂ ਪਹਿਲਾਂ ਕਿਤਾਬ ਇੰਨੀ ਵੰਡਦੀ ਹੈ ਕਿ ਲੋਕਾਂ ਨੂੰ ਲੱਗੇ ਹਾਂਜੀ ਕਿ ਸਿੱਖਾਂ ਦੀ ਇੰਨੀ ਵੱਡੀ ਜਗ੍ਹਾ ਸਾਡੇ ਪਿੰਡ 'ਚ ਹੈਗੀ ਆ। ਹੁਣ ਜਿੱਦਾਂ ਮੁਹੰਮਦੀਪੁਰ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉੱਥੇ ਦੇ ਮੇਰਾ ਖਿਆਲ ਹੈ ਵੀ 99% ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਸਾਡੇ ਪਿੰਡ ਦਾ ਸਿੱਖ ਇਤਿਹਾਸ ਦੇ ਨਾਲ ਇੰਨਾ ਗੂੜਾ ਰਿਸ਼ਤਾ ਹੈਗਾ। ਸੋ ਜੀ ਢਿੱਲੋਂ ਸਾਹਿਬ। ਸੋ ਇਹਦੇ 'ਚ ਬੁੱਕ ਸ਼ਾਪ ਦੀ ਪੰਜਾਬ ਬੁੱਕ ਸ਼ਾਪ ਦੇ ਨਾਂ ਤੋਂ ਈਮੇਲ ਆਈਡੀ ਹੋਈ ਮੈਂ YouTube ਤੇ ਵੀ ਡਿਸਕ੍ਰਿਪਸ਼ਨ 'ਚ ਪੇਸ਼ ਕੀਤੀ ਹੈ, ਇੱਕ ਮੇਰੀ ਪਰਸਨਲ ਹੈ ਤੇ ਫੇਸਬੁੱਕ ਤੇ। ਜੇ ਕਰਨਾ ਚਾਹੁੰਦਾ ਹੋਵੇ ਕੰਟੈਕਟ ਜ਼ਰੂਰ ਕਰੇ। ਡਾਕਟਰ ਸਾਹਿਬ ਅੱਗੇ ਵਧਦੇ, ਅੱਜ ਸੈਸ਼ਨ ਸਾਡਾ 5 ਮਿੰਟ 'ਚ ਲੰਬਾ ਵੀ ਹੋ ਜੇ, ਆਪਾਂ ਇਹਨੂੰ ਖਤਮ ਕਰ ਦਾਂਗੇ, ਦੂਜਾ ਦਿਨ ਹੈ ਸਾਨੂੰ। ਡਾਕਟਰ ਸਾਹਿਬ ਹਰਜੀ ਦੁਬਾਰਾ ਮੁੜ ਕੇ ਮੁਹੰਮਦੀਪੁਰ ਵੀ ਆਇਆ ਇੱਥੇ? ਹਾਂਜੀ, ਹਰਜੀ ਜਿਹੜੀ ਇਹਦੀ ਡੈਥ ਹੋਈ ਆ 1696 ਵਿੱਚ, ਨਹੀਂ ਇਹਦਾ ਦੁਬਾਰਾ ਨਹੀਂ ਹੋਣਾ। ਇਹਨੇ ਦਰਬਾਰ ਸਾਹਿਬ ਅੰਮ੍ਰਿਤਸਰ ਹੀ, ਜਿੱਦਾਂ ਮੈਂ ਕਹਿੰਦਾ ਅਬਾਊਟ 50-60 ਸਾਲ ਦੇ ਕਰੀਬ, ਸ਼ਾਇਦ 60 ਸਾਲ ਦੇ ਕਰੀਬ, ਜਿਹੜਾ ਸੀ ਇਹਨੇ ਅੰਮ੍ਰਿਤਸਰ ਏਰੀਆ 1696 ਵਿੱਚ ਜਦੋਂ ਉਹਦੀ ਡੈਥ ਹੋਈ ਆ, ਇਹਨੇ ਆਪਣਾ ਕੋਈ ਅੱਗੇ ਜਿਹੜਾ ਸੀ ਵਾਰਿਸ, ਆਪਣੀ ਜਿਹੜੀ ਇਹਦੀ ਗੱਦੀ ਚੱਲ ਰਹੀ ਸੀ, ਉਹਦਾ ਵਾਰਿਸ ਨੇ ਇਹਨੇ ਕੋਈ ਡਿਕਲੇਅਰ ਕੀਤਾ। ਇਹਦੇ ਬਾਅਦ ਫਿਰ ਇਹਦੀ ਲੜਾਈ ਹੋਣ ਲੱਗ ਪਈ। ਇਹਦੇ ਬੱਚੇ ਸੀਗੇ ਨਿਰੰਜਨ ਰਾਏ, ਕੌਲ ਨੈਣ, ਜਿਹਨੂੰ ਕਵਲ ਨੈਣ ਵੀ ਕਹਿੰਦੇ ਆ, ਤੇ ਹਰੀ ਗੋਪਾਲ। ਇਹਨਾਂ ਤਿੰਨਾਂ ਦੀ ਜਦੋਂ ਲੜਾਈ ਹੁੰਦੀ ਰਹੀ, ਫਿਰ ਲੋਕੀ ਤੰਗ ਆ ਗਏ ਸ਼ਹਿਰ ਦੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਸੀਗੇ ਅਨੰਦਪੁਰ ਸਾਹਿਬ, ਉਹਨਾਂ ਤੱਕ ਸੱਦਾ ਭੇਜਿਆ ਵੀ ਸਾਡੀ ਆ ਕੇ ਇੱਥੇ ਮਦਦ ਕਰੋ, ਵੀ ਇਹਨਾਂ ਨੂੰ ਬਾਹਰ ਛੁੱਟੀ ਕਰੋ ਇਹਨਾਂ ਦੀ ਇਸ ਸ਼ਹਿਰ ਦੇ ਵਿੱਚੋਂ। ਸੋ ਇਸ ਕਰਕੇ ਲੋਕਾਂ ਨੇ ਕਿਹਾ ਜਾਂਦਾ ਵੀ ਇਹਨਾਂ ਨੂੰ ਸ਼ਹਿਰ ਤੋਂ ਛੱਡ ਕੇ ਜਾਣ ਲਈ ਕਹਿ ਦਿੱਤਾ ਜਿਹੜੇ ਇਹ ਸੀਗੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਦੋਂ ਇਹ ਚਲੇ ਗਏ, ਤਿੰਨੋਂ ਜਿਹੜੇ ਬੱਚੇ ਸੀ ਇਹ ਹਰਜੀ ਦੇ, ਸ਼ਹਿਰ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੂੰ ਇਸ ਸ਼ਹਿਰ ਦੇ ਵਿੱਚ ਭੇਜਿਆ, ਜਿਨ੍ਹਾਂ ਨੇ ਫਿਰ ਅੰਮ੍ਰਿਤਸਰ ਸ਼ਹਿਰ ਦੀ ਦਰਬਾਰ ਸਾਹਿਬ ਦੀ ਜਿਹੜੀ ਸੀ ਉਹ ਕਮਾਂਡ ਜਿਹੜੀ ਸੀ ਸੰਭਾਲ ਲਈ। ਤੇ ਇਹਨਾਂ ਤਿੰਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਜਿਹੜਾ ਸੀ ਹਰੀ ਗੋਪਾਲ, ਉਹ ਮੁੜ ਕੇ ਮੁਹੰਮਦੀਪੁਰ ਚਲਾ ਗਿਆ। ਬਾਕੀ ਜਿਹੜੇ ਦੋ ਸੀ ਉਹ ਨਹੀਂ ਗਏ, ਉਹ ਇੱਧਰ ਏਰੀਆ ਵਾਲੀ ਸਾਈਡ ਤੇ ਹੀ, ਫਿਰੋਜ਼ਪੁਰ ਵਾਲੇ ਜਿਹੜਾ ਡਿਸਟ੍ਰਿਕਟ ਹੈਗਾ ਉਧਰ ਸ਼ਿਫਟ ਕਰ ਗਏ। ਜੀ ਢਿੱਲੋਂ ਸਾਹਿਬ। ਅੱਛਾ, ਹਰੀ ਗੋਪਾਲ ਉੱਥੇ ਫਿਰ ਉਹਨੇ ਆਪਣਾ ਕੋਈ ਪਰਮਾਨੈਂਟ ਟਿਕਾਣਾ ਬਣਾਇਆ, ਕੋਈ ਡੇਰਾ ਡੂਰਾ ਬਣਾਇਆ? ਹਾਂਜੀ, ਉੱਥੇ ਖੂਨ ਤੇ ਉਹਦੇ 'ਚ ਵੀ ਹੈਗਾ ਸੀ ਨਾ ਫਿਰ? ਬਿਲਕੁਲ। ਉਹਨੇ ਜਿਹੜਾ ਹਰੀ ਗੋਪਾਲ ਸੀ, ਉਹਦੇ ਕੋਲ ਸੀ ਗੁਰੂ ਸਾਹਿਬ ਦੀ ਪੋਥੀ ਤੇ ਮਾਲਾ, ਉਹ ਲੈ ਕੇ ਉੱਥੇ ਗਿਆ। ਇਸ ਕਰਕੇ ਜਿਹੜੀ ਸਿੱਖੀ ਸੇਵਕੀ ਸੀ ਉਹਨਾਂ ਦੀ ਕਾਫੀ
ਉਸ ਜਗ੍ਹਾ ਤੇ ਜਾ ਕੇ ਚੱਲਦੀ ਰਹੀ। ਉਸ ਵੇਲੇ ਕਿਹਾ ਜਾਂਦਾ ਵੀ ਗੁਰੂ ਸਾਹਿਬ ਨੇ ਇਹ ਜਿਹੜੇ ਮੀਣੇ ਸੀਗੇ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ 5 ਮੇਲ ਦੇ ਵਿੱਚ ਕਹਿਤਾ ਸੀਗਾ ਵੀ ਜਿਹੜੇ 5 ਮੇਲ ਸੀ ਵੀ ਤੁਸੀਂ ਇਹਨਾਂ ਦੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ ਸਿੱਖਾਂ ਨੂੰ। ਇਸ ਕਰਕੇ ਡੀਲਿੰਗ ਜਿਹੜੀ ਸੀਗੀ ਜ਼ਿਆਦਾਤਰ ਸਿੱਖਾਂ ਦੀ ਉਸ ਵੇਲੇ ਜਿਹੜਾ ਆਪਣਾ ਦਰਬਾਰ ਸਾਹਿਬ ਅੰਮ੍ਰਿਤਸਰ ਸੀ ਇੱਥੇ ਰਹਿ ਗਈ, ਪਰ ਕੁਝ ਜਿਹੜੇ ਉਹਨਾਂ ਦੇ ਆਪਣੇ ਪਰਸਨਲ ਸ਼ਰਧਾਲੂ ਸੀਗੇ ਉਹ ਵੀ ਜਿਹੜੇ ਸੀ ਉਹ ਨਾਲ ਸ਼ਿਫਟ ਹੋ ਗਏ। ਸੋ ਇਸ ਤੋਂ ਬਾਅਦ ਦਰਬਾਰ ਸਾਹਿਬ ਛੱਡਣ ਤੋਂ ਬਾਅਦ ਉਹਨਾਂ ਦਾ ਜਿਹੜਾ ਸੀ ਮੇਨ ਜਿਹੜਾ ਸੈਂਟਰ ਸੀ ਉਹ ਮੂਵ ਹੋ ਗਿਆ, ਪਾਰਟਸ ਚ ਵੰਡ ਹੋ ਗਿਆ। ਕੁਝ ਇੱਧਰ ਮੁਕਤਸਰ ਵੱਲ ਚਲੇ ਗਏ, ਕੁਝ ਇੱਧਰ ਆਪਣਾ ਮੁਹੰਮਦੀਪੁਰ। ਸੋ ਉਸ ਤੋਂ ਬਾਅਦ ਜਿਹੜੇ ਸੀ ਮੀਣੇ, ਉਹਨਾਂ ਦਾ ਡਾਊਨਫਾਲ ਜਿਹੜਾ ਸੀ ਉਹ ਆਉਣਾ ਸ਼ੁਰੂ ਹੋ ਗਿਆ। ਉਹਨਾਂ ਦੇ ਜਿਹੜੀ ਗਿਣਤੀ ਸੀ ਲੋਕਾਂ ਦੀ ਉਹ ਘਟਣੀ ਸ਼ੁਰੂ ਹੋ ਗਈ। ਸੋ ਉਹਨੇ ਮੁਹੰਮਦੀਪੁਰ ਕੀਤਾ ਤਾਂ ਸੀ ਕੰਮ, ਆਪਣੀ ਸੀਟ ਤਾਂ ਕਾਇਮ ਰੱਖੀ ਮੁਹੰਮਦੀਪੁਰ, ਪਰ ਉਹ ਐਜ਼ ਕੰਪੇਅਰਡ ਟੂ ਦਰਬਾਰ ਸਾਹਿਬ ਅੰਮ੍ਰਿਤਸਰ ਬਹੁਤ ਘੱਟ ਸੀ। ਮਤਲਬ ਉਹ ਇੰਨਾ ਇਤਿਹਾਸ ਚ ਨਹੀਂ ਆਉਂਦਾ, ਮਤਲਬ ਕੋਈ ਵੱਡਾ ਨਹੀਂ ਸੀ ਉੱਥੇ ਉਹਨਾਂ ਦਾ ਸੈਟ। ਡਾਕਟਰ ਸਾਹਿਬ, ਕਿਤਾਬ ਤੁਹਾਡੀ ਦੇ ਵਿੱਚ ਇੱਕ ਨਾਂ ਸੋਢੀ ਜੀਵਨ ਮੱਲ ਦਾ ਹੁੰਦਾ ਜੀ, ਮੁਹੰਮਦੀਪੁਰ ਦਾ। ਉਹਦੇ ਚ ਇਹਦਾ ਇੱਥੇ ਥੋੜਾ ਜਿਹਾ ਦੱਸੋ, ਸੋਢੀ ਜੀਵਨ ਮੱਲ ਕੌਣ ਸੀ ਤੇ ਮੁਹੰਮਦੀਪੁਰ ਫਿਰ ਕਿਵੇਂ ਸੈਟਲ ਹੋਇਆ? ਹਾਂਜੀ, ਹੁਣ ਜਿਹੜਾ ਇਹ ਹਰੀ ਗੋਪਾਲ ਹੈ, ਜਿਹੜਾ ਮੁਹੰਮਦੀਪੁਰ ਰਿਹਾ, ਹਰਜੀ ਦਾ ਬੇਟਾ, ਉਹਦਾ ਅੱਗੇ ਪੋਤਾ ਸੀ ਸੋਢੀ ਜੀਵਨ ਮੱਲ। ਉਹ ਸੀ ਉਸ ਜ਼ਮਾਨੇ 'ਚ ਜਦੋਂ ਅਹਿਮਦ ਸ਼ਾਹ ਦੁਰਾਨੀ ਇਹ ਪੰਜਾਬ ਤੇ ਹਮਲੇ ਕਰ ਰਿਹਾ ਸੀ। ਜਿਹੜਾ ਅਬਦਾਲੀ ਦੇ ਸਮੇਂ 'ਚ ਉਹਦਾ ਗਵਰਨਰ ਸੀ ਤੈਮੂਰ ਸ਼ਾਹ, ਇਹ ਗਵਰਨਰ ਵੀ ਸੀ ਉਹਦਾ ਤੇ ਉਹਦਾ ਬੇਟਾ ਵੀ ਸੀ, ਤੇ ਨਾਲ ਉਹਦੇ ਸੀ ਕਮਾਂਡਰ ਜਹਾਂ ਖਾਨ। ਇਹ ਦੋਨੋਂ ਜਣਿਆਂ ਨੇ ਉਸ ਵੇਲੇ ਦਰਬਾਰ ਸਾਹਿਬ ਤੇ ਵੀ ਅਟੈਕ ਕੀਤਾ, ਦਰਬਾਰ ਸਾਹਿਬ ਢਹਿ ਢੇਰੀ ਕੀਤਾ, ਉਹਦੇ ਉੱਤੇ ਹੋਰ ਗੰਦੀਆਂ ਚੀਜ਼ਾਂ ਸਿੱਟੀਆਂ ਤੇ ਸਰੋਵਰ ਜਿਹੜਾ ਸੀ ਪੂਰ ਦਿੱਤਾ। ਇਹ ਕਈ ਵਾਰੀ ਇਦਾਂ ਕੰਮ ਹੋਇਆ। ਇਹਨਾਂ ਸਮਿਆਂ ਦੇ ਦੌਰਾਨ ਹੀ ਬਾਬਾ ਦੀਪ ਸਿੰਘ ਜੀ ਦੀ ਵੀ ਸ਼ਹੀਦੀ ਹੋਈ ਤੋਂ 1757 ਦੇ ਵਿੱਚ। ਹੁਣ 2-3 ਸਾਲਾਂ ਬਾਅਦ ਜਿਹੜਾ ਅਬਦਾਲੀ ਸੀ ਮੁੜ ਕੇ ਆ ਕੇ ਇਹ ਜਿਹੜੇ ਆਪਣੇ ਅਟੈਕ ਕਰਦਾ ਸੀ, ਕਿਉਂਕਿ ਜਿਹੜੇ ਉਸ ਵੇਲੇ ਮੁਗਲ ਸੀਗੇ ਉਹ ਤਾਂ ਜਾ ਚੁੱਕੇ ਸੀ, ਪੰਜਾਬ 'ਚ ਇੰਨੀ ਕੋਈ ਸਟਰੋਂਗ ਪਾਵਰ ਆਈ ਨਹੀਂ ਸੀ। ਇਸ ਕਰਕੇ ਅਹਿਮਦ ਸ਼ਾਹ, ਜਿਹੜਾ ਅਬਦਾਲੀ ਸੀ, ਦੁਰਾਨੀ, ਅਫਗਾਨਸ, ਇਹਨਾਂ ਨੂੰ ਮੌਕਾ ਮਿਲ ਗਿਆ। ਇਹਨਾਂ ਨੇ ਕਾਫੀ ਜ਼ਿਆਦਾ ਆਪਣੇ ਅਟੈਕ ਜਿਹੜੇ ਸੀ ਉਹ ਵਧਾਏ ਹੋਏ ਸੀਗੇ। ਸੋ ਜਦੋਂ ਆਉਂਦਾ ਰਹਿੰਦਾ ਰਾਹ 'ਚ ਪਿੰਡਾਂ ਦੇ ਪਿੰਡ ਜਿਹੜੇ ਸੀ ਉਹ ਨੱਠ ਜਾਂਦੇ ਸੀ, ਲੋਕੀ ਬੁਰਾ ਹਾਲ ਸੀ। ਸੋ ਇਹ ਪਿੰਡ ਵੀ ਉਹਦੇ ਰੂਟ ਦੇ ਵਿੱਚ ਆਉਂਦਾ ਸੀਗਾ, ਜਿਹੜਾ ਮੁਹੰਮਦੀਪੁਰ ਪਿੰਡ ਹੈ। ਸੋ ਇੱਥੇ ਜਿਹੜਾ ਹਰੀ ਗੋਪਾਲ ਦਾ ਪੋਤਾ ਸੀ ਸੋਢੀ ਜੀਵਨ ਮੱਲ, ਉਹਨੇ ਵੀ ਫਿਰ ਇਸ ਸਮੇਂ ਜਿਹੜਾ ਇਹ ਪਿੰਡ ਛੱਡ ਦਿੱਤਾ ਤੇ ਉਹ ਜਿਹੜਾ ਸੀ ਸਤਲੁਜ ਟੱਪ ਕੇ ਮੁੜ ਕੇ ਜਿਹੜਾ ਸੀ ਉਹ ਫਿਰੋਜ਼ਪੁਰ ਵਾਲੀ ਸਾਈਡ ਸੀ ਜਿਹੜੀ, ਉਧਰ ਨੂੰ ਸ਼ਿਫਟ ਕਰ ਗਿਆ। ਉਸ ਤੋਂ ਬਾਅਦ ਮੁਹੰਮਦੀਪੁਰ ਦੇ ਵਿੱਚ ਜਿਹੜੀ ਸੀ ਇਹ ਫੈਮਿਲੀ ਇੱਥੋਂ ਸ਼ਿਫਟ ਕਰਕੇ, ਜਿਹੜੀ ਇਹ ਇੱਕ ਫੈਮਿਲੀ ਸੀਗੀ ਹਰੀ ਗੋਪਾਲ ਦੀ, ਜਿਨ੍ਹਾਂ ਦਾ ਪੋਤਾ ਸੋਢੀ ਜੀਵਨ ਮੱਲ, he shifted across the river to ਫਿਰੋਜ਼ਪੁਰ region। ਜੀ ਦੋਸਤੋ ਸਾਹਿਬ, ਅੱਛਾ, ਜੀਵਨ ਮੱਲ ਦਾ ਤੁਸੀਂ ਜ਼ਿਕਰ ਕੀਤਾ ਤੇ ਕਿਹੜੀ ਕਿਤਾਬ ਚੋਂ ਇਹਦਾ ਤੁਹਾਨੂੰ ਲੱਭਾ ਵੀ ਇਹਦਾ ਜੀਵਨ ਮੱਲ ਦਾ ਇਹਦੇ ਚ ਕੀ ਰੋਲ ਸੀ ਸਾਰੇ ਕੰਮ? ਜੀਵਨ ਮੱਲ ਜੀ ਦਾ ਕਾਫੀ ਵੱਡਾ ਰੋਲ ਡਾਕਟਰ ਕਿਰਪਾਲ ਸਿੰਘ ਜੀ ਦੀ ਬੁੱਕ ਹੈਗੀ ਹੈ, ਇੱਕ ਮੈਨੂੰ ਉਹਦਾ ਨਾਮ ਯਾਦ ਨਹੀਂ ਹੈ, ਸ਼ਾਇਦ ਪ੍ਰੀਤੀ ਚੰਦ ਨਾਮ ਹੈ ਉਸ ਬੁੱਕ ਦਾ। ਉਹਦੇ ਵਿੱਚ ਪੂਰੀ ਡਿਟੇਲ ਹੈਗੀ ਹੈ ਕਿ ਕਿੱਦਾਂ ਉੱਥੇ ਗਏ। ਫਿਰ ਉੱਥੇ ਜਦੋਂ ਫਿਰੋਜ਼ਪੁਰ ਜਦੋਂ ਚਲੇ ਗਏ, ਉੱਥੇ ਬਰਾੜ ਸਿੱਖ ਸੀਗੇ, ਉਹਨਾਂ ਦਾ ਝਗੜਾ ਚੱਲਦਾ ਸੀ ਡੋਗਰਾ ਮੁਸਲਮਾਨਾਂ ਦੇ ਨਾਲ, ਸੁਲਤਾਨ ਦੇ ਨਾਲ। ਸੋ ਜਦੋਂ ਜੀਵਨ ਮੱਲ ਉੱਥੇ ਪਹੁੰਚੇ, ਫਿਰ ਉਹਨਾਂ ਦੋਹਾਂ ਪਾਰਟੀਆਂ ਨੇ ਜਿਹੜੀਆਂ ਆਪਸ ਲੜਦੀਆਂ ਸੀ, ਬਰਾੜ ਸਿੱਖ ਤੇ ਡੋਗਰਾ ਮੁਸਲਮਾਨ, ਜਿਨ੍ਹਾਂ ਦਾ ਸੁਲਤਾਨ ਸੀਗਾ ਹੈਡ, ਇਹਨਾਂ ਨੇ ਸੋਢੀ ਜੀਵਨ ਮੱਲ ਦੀ ਹੈਲਪ ਲਈ ਕਿ ਸਾਡਾ ਆਪਸ ਵਿੱਚ ਸਮਝੌਤਾ ਕਰਾਓ। ਜਦੋਂ ਸਮਝੌਤਾ ਹੋ ਗਿਆ, ਫਿਰ ਇਨ ਰਿਟਰਨ ਦੇ ਵਿੱਚ ਜਿਹੜਾ ਡੋਗਰਾ ਸੀ ਮੁਸਲਿਮ ਸੁਲਤਾਨ, ਇਹਨੇ ਬਹੁਤ ਜ਼ਿਆਦਾ ਜ਼ਮੀਨਾਂ ਦਿੱਤੀਆਂ ਇਹਨਾਂ ਨੂੰ, ਸੋਢੀ ਫੈਮਿਲੀ ਨੂੰ। ਉਹਨਾਂ ਨੇ ਫਿਰ ਅੱਗੇ ਆਪਣਾ ਜਿਹੜਾ ਸੀ ਅੱਗੇ ਬੇਟਾ ਸੀ ਇਹਨਾਂ ਦਾ ਹਰ ਸਹਾਏ, ਉਹਦੇ ਨਾਮ ਤੇ ਇੱਕ ਜਿਹੜਾ ਸ਼ਹਿਰ ਸੀ, ਸੋਢੀ ਜੀਵਨ ਮੱਲ ਦਾ ਬੇਟਾ ਸੀ ਸੋਢੀ ਹਰ ਸਹਾਏ, ਉਹਦੇ ਨਾਮ ਤੇ ਫਿਰ ਉੱਥੇ ਸ਼ਹਿਰ ਉਹਨਾਂ ਨੇ ਕਾਇਮ ਕੀਤਾ ਉਸ ਜ਼ਮੀਨ ਦੇ ਉੱਪਰ, ਜਿਹਦਾ ਨਾਮ ਹੁਣ ਵੀ ਹਰ ਸਹਾਏ ਹੈਗਾ। ਤੇ ਇਹਦੇ ਬਾਰੇ ਈਵਨ ਆਪਾਂ ਨੂੰ ਜਿਹੜੀ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਹੈਗੀ ਹੈ ਗੁਰ ਸ਼ਬਦ ਰਤਨਾਕਰ ਮਹਾਕੋਸ਼, 1930 ਚ ਲਿਖੀ ਗਈ, ਉਹਦੇ ਵਿੱਚ ਵੀ ਡਿਟੇਲ ਮਿਲ ਜਾਂਦੀ ਹੈ ਭਈ ਇਹ ਪਿੰਡ ਜਿਹੜਾ ਹੈਗਾ ਇਹ ਇੱਥੇ ਲੋਕੀ ਜੇ ਕੋਈ ਮੱਥਾ ਟੇਕਣਾ ਚਾਹਵੇ, ਗੁਰੂ ਸਾਹਿਬ ਦੀ ਜਿਹੜੀ ਚੀਜ਼ਾਂ ਹੈਗੀਆਂ ਪੋਥੀ ਤੇ ਮਾਲਾ, ਉੱਥੇ ਲੋਕੀ ਜਿਹੜੇ ਮੱਥਾ ਟੇਕਦੇ ਆ 100 ਰੁਪਈਆ ਦੇ ਕੇ। ਉਸ ਵੇਲੇ ਉਹ ਲਿਖਦਾ ਵੀ ਸੋਢੀ ਜਸਵੰਤ ਸਿੰਘ ਜਿਹੜੇ ਹੈਗੇ ਆ ਉੱਥੇ ਦੇ ਜਿਹੜੇ ਹੈਡ ਹੈਗੇ ਆ, ਜਦੋਂ 1930 ਦੇ ਕਿਤਾਬ ਵਿੱਚ ਲਿਖੀ ਗਈ। ਸੋ ਮੇਰੇ ਖਿਆਲ ਉਹ ਉਹਨਾਂ ਦੀ ਅੱਗੇ ਜਨਰੇਸ਼ਨ ਹੋਏਗੀ। ਤੇ ਇਹ ਜਿਹੜਾ ਮਹਾਨ ਕੁਸ਼ ਨਾਭਾ ਹੈਗੀ ਆ, ਇਹ ਦੱਸਦੀ ਆ ਵੀ ਜੀਵਨ ਮੱਲ ਜੀ ਨੇ 24,000 ਏਕੜ ਜ਼ਮੀਨ ਲੈ ਕੇ, ਉੱਥੇ ਜਿਹੜਾ ਇਹ ਜ਼ਮੀਨ ਉਹਨਾਂ ਨੂੰ ਮਿਲੀ ਸੀ 24,000 ਏਕੜ ਸੀ, ਜਿੱਥੇ ਉਹਨਾਂ ਨੇ ਚੀਰੀ ਗੁਰੂ ਹਰ ਸਹਾਏ ਆਪਣੇ ਬੇਟੇ ਦੇ ਨਾਮ ਤੇ ਜਿਹੜਾ ਸ਼ਹਿਰ ਵਸਾਇਆ ਸੀ ਜੀ। ਤੇ ਨਾਲ ਉਹ ਵੀ ਲਿਖਦਾ ਵੀ ਜਿਹੜੇ ਉੱਥੇ ਦੇ ਨਵਾਬ ਸੀ ਮਮਦੋਤ, 1947 ਦੀ ਜਿਹੜੀ ਪਾਰਟੀਸ਼ਨ ਹੈਗੀ ਉਹ ਚ ਨਵਾਬ ਆਫ ਮਮਦੋਤ ਦਾ ਕਾਫੀ ਨਾਮ ਆਉਂਦਾ। ਵੀ ਉਸ ਤੋਂ ਬਾਅਦ ਇਹ ਸੋਢੀਜ਼ ਦਾ ਨੰਬਰ 2 ਤੇ ਨੰਬਰ ਸੀ
ਵੀ ਇੰਨੇ ਵੱਡੇ ਲੈਂਡਲੋਰਡ ਸੀ। ਜਿਹੜਾ ਨਵਾਬ ਆਫ ਮਮਦੋਟ ਸੀ ਉਹ ਨੰਬਰ 1 ਸੀ, ਇਹ ਸੋਢੀ ਸੀਗੇ ਇਹ ਨੰਬਰ 2 ਸੀ। ਮਤਲਬ ਇੰਨੀ ਜ਼ਿਆਦਾ ਇਹਨਾਂ ਕੋਲ ਜ਼ਮੀਨ ਜਾਇਦਾਦ ਜ਼ਗੀਰਾਂ ਸੀਗੀਆਂ ਉਸ ਇਲਾਕੇ ਦੇ ਵਿੱਚ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਅੱਗੋਂ ਗੱਲ ਆਪਾਂ ਆਖਰੀ ਗੱਲ ਇੱਕ ਫਿਰ ਮਿਹਰਬਾਨ ਬਾਰੇ ਕਰ ਲਈਏ। ਜੀ ਜੇ ਆਪਾਂ ਗੱਲ ਕਰੀਏ ਸਿੱਖ ਪੀਰੀਅਡ ਦੀ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ, ਉਹਦੇ ਜੀ ਡਾਕੂਮੈਂਟ ਜਿਹੜੇ ਸਨ, ਉੱਤੇ ਕੋਈ ਐਸਾ ਤੁਹਾਡੀ ਰਿਸਰਚ 'ਚ ਕੋਈ ਡਾਕੂਮੈਂਟ ਮਿਲਿਆ ਜਿਨ੍ਹਾਂ 'ਚ ਉਹਦਾ ਜਨਮ ਸਾਖੀ ਦਾ ਕੁਝ ਦਰਜ ਹੋਵੇ, ਉਸ ਜਨਮ ਸਾਖੀ ਦਾ ਜਿਹੜੀ ਉੱਥੇ ਲਿਖੀ ਗਈ ਸੀ ਮੁਹੰਮਦੀਪੁਰ? ਹਾਂਜੀ, ਹੁਣ ਆਪਾਂ ਆਪਣਾ ਟੌਪਿਕ ਅੱਜ ਦਾ ਖਤਮ ਹੋਣ ਵਾਲਾ, ਸੋ ਲੈਟਸ ਗੈਟ ਬੈਕ ਟੂ ਮੁਹੰਮਦੀਪੁਰ, ਕਿਉਂਕਿ ਮੁਹੰਮਦੀਪੁਰ ਦੇ ਵਿੱਚ ਜਨਮ ਸਾਖੀ ਲਿਖੀ ਗਈ ਹੈ, ਮਿਹਰਬਾਨ ਜਨਮ ਸਾਖੀ। ਸੋ ਜਿਹੜਾ ਮਿਹਰਬਾਨ ਹੈਗਾ ਇਹਦੇ ਬਾਰੇ ਮੁਹੰਮਦੀਪੁਰ 'ਚ ਹੈਗਾ ਕਿ ਉਹ ਸੈਂਟਰ ਆਫ ਉਹਦੀਆਂ ਐਕਟੀਵਿਟੀਜ਼ ਮੁਹੰਮਦੀਪੁਰ ਹੀ ਰਿਹਾ। ਪਰ ਉਹ 3 ਸਾਲ ਜਿਹੜਾ ਸੀ ਉਹ ਮੁਹੰਮਦੀਪੁਰ ਛੱਡ ਕੇ ਗਿਆ, 1627 ਤੋਂ ਲੈ ਕੇ 1630 ਤੱਕ ਉਹ ਚਲਾ ਗਿਆ ਸੀ ਕਾਂਗੜੇ, ਜਿਹੜੇ ਪਹਾੜੀ ਇਲਾਕਾ ਹੈਗਾ। ਹੁਣ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਸੀ ਕੁਝ ਸਾਲ ਹੋ ਰਿਹਾ, ਉੱਥੇ ਉਹਨੇ ਥੋੜਾ ਬੜਾ ਜਿਹੜਾ ਆਪਣਾ ਸੀ ਉਹ ਅਸਰ ਰਸੂਖ ਜਿਹੜਾ ਉਹ ਬਣਾਇਆ, ਬਟ ਅਦਰਵਾਈਜ਼ ਸੈਂਟਰ ਆਫ ਹਿਸ ਐਕਟੀਵਿਟੀਜ਼ ਆਲਵੇਜ਼ ਸਟੇਡ ਮੁਹੰਮਦੀਪੁਰ। ਅੱਛਾ ਜੀ। ਅੱਛਾ ਡਾਕਟਰ ਸਾਹਿਬ, ਫਿਰ ਇੱਕ ਮੇਰੇ ਕੋਲ ਹੋਰ ਆਖਰੀ ਕੁਐਸਚਨ, ਉਹਦਾ ਮੈਂ ਕਿਉਂਕਿ ਕਿਤਾਬ ਦੇ ਵਿੱਚ ਥੋੜੇ ਪੁਆਇੰਟ ਮੈਂ ਨੋਟ ਕੀਤੇ ਆ ਕਿ ਕੁਝ ਸਿੱਖ ਫੈਮਿਲੀਜ਼ ਅਬਦਾਲੀ ਤੇ ਹਿਮਾਲੀਅਨ ਤੋਂ ਬਾਅਦ ਵੀ ਮੁਹੰਮਦੀਪੁਰ ਵਾਪਸ ਆਏ। ਨਹੀਂ, ਐਕਚੁਅਲੀ ਸਿਰਫ ਕਹਿ ਲਓ ਵੀ ਵਾਪਸ ਕੋਈ ਨਹੀਂ ਆਇਆ ਮੇਰੇ ਖਿਆਲ ਦੇ ਵਿੱਚ। ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਵੀ ਮੁਹੰਮਦੀਪੁਰ, ਜਿੱਦਾਂ ਮੈਂ ਪਹਿਲਾਂ ਕਿਹਾ, ਵੀ ਲੱਭਣ ਦੀ ਕੋਸ਼ਿਸ਼ ਬਹੁਤ ਕੀਤੀ ਹੈ, ਨਹੀਂ ਆਇਆ। ਪਰ ਜਿਹੜੇ ਸਿੱਖ ਰਾਜ ਦੇ ਦੌਰਾਨ ਕੁਝ ਡਾਕੂਮੈਂਟਸ ਜਿਹੜੇ ਹੁਣ ਆਪਾਂ ਨੂੰ ਪਾਕਿਸਤਾਨ 'ਚ ਜਾਂ ਲਾਇਬ੍ਰੇਰੀਜ਼ 'ਚ ਮਿਲਣੇ ਸ਼ੁਰੂ ਹੋਏ ਆ, ਉਹਨਾਂ 'ਚ ਇੱਕ ਜ਼ਿਕਰ ਜ਼ਰੂਰ ਇਹ ਆਇਆ, ਜਿਹੜੇ ਆਪਾਂ ਕਾਂਗੜਾ ਦੀ ਗੱਲ ਕਰਕੇ ਹਟੇ ਆ ਉਹਨਾਂ 'ਚ ਜ਼ਿਕਰ ਆਇਆ, ਇਹ ਜਿਹੜਾ ਸੀ ਕੀ ਨਾਮ ਸੀ ਉਹਨਾਂ ਦਾ, ਹਰਜੀ ਦਾ, ਜਿਹੜਾ ਮਿਹਰਬਾਨ ਦਾ ਬੇਟਾ ਸੀ, ਵੀ ਉਹਦਾ ਜ਼ਿਕਰ ਆਇਆ ਵੀ ਉਹਨੂੰ ਕਾਂਗੜੇ ਦੇ ਜਿਹੜੇ ਰੂਲਰ ਸੀਗੇ ਉਹਨਾਂ ਨੇ ਜਿਹੜੀ ਆਪਣੀ ਸੰਧੀ ਕੀਤੀ ਸੰਸਾਰ ਚੰਦ ਦੇ ਨਾਲ। ਜਿਹੜਾ ਸੰਸਾਰ ਚੰਦ ਸੀ ਇਹ ਕਾਂਗੜੇ ਦਾ ਰੂਲਰ ਸੀ, ਉਹਨੇ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕੀਤੀ ਸੀ। ਇੱਕ ਜਿਹੜਾ ਲਾਹੌਰ ਦੇ ਕਿੰਗ ਸੀਗੇ ਰਣਜੀਤ ਸਿੰਘ ਤੇ ਰਾਜਾ ਸੰਸਾਰ ਚੰਦ ਸੀਗੇ ਕਾਂਗੜਾ ਦੇ, ਇਹਨਾਂ ਦੀ ਇੱਕ ਸੰਧੀ ਹੋਈ ਜਿਹਦੇ ਵਿੱਚ ਕਿ ਸਾਰੇ ਗੁਰੂਆਂ ਦੇ ਨਾਮ, ਸਿੱਖ ਗੁਰੂ ਦੇ ਨਾਮ ਲਿਖੇ ਗਏ ਰੱਬ ਦੇ ਨਾਲ। ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਅਫੀਸ਼ੀਅਲ ਸੀਲ ਵੀ ਉਹਦੇ ਉੱਪਰ ਹੈਗੀ ਹੈ। ਉਹਦੇ ਵਿੱਚ ਇੰਟਰਸਟਿੰਗਲੀ ਜਿਹੜੇ ਮਤਲਬ ਰਿਸਪੈਕਟਡ ਲੋਕਾਂ ਦੇ ਨਾਮ ਹੈਗੇ ਆ, ਉਹਨਾਂ ਦੇ ਵਿੱਚ ਮਿਹਰਬਾਨ ਦੇ ਬੇਟੇ ਹਰਜੀ ਦਾ ਵੀ ਨਾਮ ਹੈਗਾ, ਜਿਹਦੇ ਕਰਕੇ ਇਹ ਜਿਹੜੀ ਮੈਂ ਕਿਤਾਬ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ, ਸਿੱਖ ਮਿਲੀਟੈਂਸੀ ਇਨ ਦਾ 17th ਸੈਂਚੁਰੀ, ਇਹਦੇ ਆਥਰ ਨੇ ਹਰਦੀਪ ਸਿੰਘ ਸਿਆਨ। ਉਹ ਲਿਖਦੇ ਨੇ ਵੀ ਹੋ ਸਕਦਾ ਵੀ ਜਦੋਂ ਮਿਹਰਬਾਨ ਉੱਥੇ ਗਿਆ ਸੀ ਪਹਾੜੀ ਇਲਾਕਿਆਂ 'ਚ, ਉਹਦਾ ਕੁਝ ਅਸਰ ਰਸੂਖ ਜਿਹੜਾ ਮਾੜਾ ਮੋਟਾ ਹੋ ਗਿਆ ਸੀ ਉੱਥੇ, ਭਾਵੇਂ ਉਹ ਪੂਰਾ ਕਹਿ ਲਓ ਵੀ ਆਪਣਾ ਮੋਨੋਪੋਲੀ ਤਾਂ ਨਹੀਂ ਸੀ ਰਿਲੀਜਨ ਦੀ ਬਣਾ ਸਕਿਆ। ਤਾਂ ਕਰਕੇ ਇਹ ਜਿਹੜੇ ਹੁਣ ਆਪਾਂ ਨੂੰ ਇੰਨਾ ਇੰਪੋਰਟੈਂਟ ਡਾਕੂਮੈਂਟ ਮਿਲਿਆ ਮਹਾਰਾਜਾ ਰਣਜੀਤ ਸਿੰਘ ਦੀ ਰਾਜਾ ਸੰਸਾਰ ਚੰਦ ਦੇ ਨਾਲ ਜਿਹੜੀ ਸੰਧੀ ਹੋਈ ਹੈ 1809 ਦੇ ਵਿੱਚ, ਉਹਦੇ ਵਿੱਚ ਜਿਹੜਾ ਰੱਬ ਦੇ ਨਾਮ ਦੇ ਨਾਲ ਕਹਿ ਲਓ ਵੀ ਸਹੁੰ ਚੁੱਕੀ ਗਈ ਹੈ, ਇਹਦੇ ਨਾਲ ਸਿੱਖ ਗੁਰੂਜ਼ ਦੇ ਨਾਮ ਹੈਗੇ ਆ ਵਿੱਚ ਹੀ, ਉਹਨਾਂ ਦੇ ਨਾਲ ਨਾਮ ਜਿਹੜਾ ਮਿਹਰਬਾਨ ਦੇ ਬੇਟੇ ਹਰਜੀ ਦਾ ਵੀ ਲਿਖਿਆ ਗਿਆ। ਸੋ ਉਹੀ ਇੱਕ ਬਸ ਡਾਕੂਮੈਂਟ ਹੈ। ਅਦਰਵਾਈਜ਼ ਇਸ ਪਿੰਡ ਦੇ ਵਿੱਚ ਦੁਬਾਰਾ ਕੀ ਸਿੱਖ ਗਏ ਕਿ ਨਹੀਂ ਗਏ, ਐਕਚੁਅਲੀ ਮੈਨੂੰ ਖੁਦ ਤੁਹਾਡੇ ਸ਼ੋਅ ਦੇ ਥਰੂ ਲੋੜ ਹੈ, ਆਪਣੇ ਦੋਸਤਾਂ ਦੇ ਥਰੂ। ਸੌਖਾ ਤਰੀਕਾ ਹੈਗਾ ਕਿ 47 ਤੋਂ ਪਹਿਲਾਂ ਦੀ ਜੇ ਆਪਾਂ ਨੂੰ ਕੋਈ ਪਰਿਵਾਰ ਮਿਲ ਜਾਵੇ ਜਿਹੜਾ ਮੁਹੰਮਦੀਪੁਰ ਚੋਂ ਸ਼ਿਫਟ ਕਰਕੇ ਇੰਡੀਆ ਗਿਆ ਹੋਵੇ, ਜਾਂ ਮੁਹੰਮਦੀਪੁਰ ਪਿੰਡ ਦੇ ਵਿੱਚ ਆਪਾਂ ਨੂੰ ਕੋਈ ਮੁਸਲਮਾਨ ਭਾਈਚਾਰੇ ਦਾ ਕੋਈ ਮਿਲ ਜਾਵੇ ਜਿਹੜਾ ਦੱਸ ਸਕੇ ਕਿ ਇੱਥੇ ਸਿੱਖ ਰਹਿੰਦੇ ਸੀ ਕਿ ਨਹੀਂ ਰਹਿੰਦੇ, ਮੇਰੇ ਖਿਆਲ ਉਹਦੇ ਨਾਲ ਆਪਾਂ ਨੂੰ ਇਹ ਚੈਪਟਰ ਜਿਹੜਾ ਹੈ ਇਹਦੇ ਬੈਟਰ ਕਲੋਜ਼ਰ ਦੇ ਲਈ ਹੈਲਪ ਮਿਲ ਜਾਏਗੀ। ਜੀ ਢਿੱਲੋਂ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਹੁਣ ਆਪਣੀ ਵੀਡੀਓ ਜਾਏਗੀ, ਉਮੀਦ ਕਰਦੇ ਹਾਂ ਇਸ ਮੁਹੰਮਦੀਪੁਰ ਦੇ ਵੀ ਸਾਨੂੰ ਬਜ਼ੁਰਗ ਮਿਲ ਜਾਏਗਾ, ਤੇ ਇੱਥੋਂ ਜਿਹੜੇ ਉੱਠ ਕੇ ਗਏ ਉਹ ਵੀ ਮਿਲਣਗੇ। ਸੋ ਇਹਦੇ ਨਾਲ ਹੀ ਮੇਰਾ ਖਿਆਲ ਅੱਜ ਦੀ ਵੀਡੀਓ ਸਾਡੀ ਕੋਈ 4 ਮਿੰਟ ਉੱਤੇ ਹੋ ਗਈ ਆ, ਇਹਦਾ ਇਖਤਤਾਮ ਕਰਾਂਗੇ। ਸੋ ਦੋਸਤਾਂ ਨੂੰ ਫਿਰ ਇੱਕ ਵਾਰੀ ਰਿਕੁਐਸਟ ਕਿ ਆਪਾਂ ਗੱਲ ਕਰੀ ਦੀ ਆ ਡਾਕਟਰ ਸਾਹਿਬ, ਇੰਨੀ ਦੇਰ ਹੋ ਗਈ ਹੈ, ਲੋਕਾਂ ਨੂੰ ਕੋਸ਼ਿਸ਼ ਕਰੀ ਦੀ ਇੰਟਰੈਕਟ ਕਰਾਉਣ ਦੀ, ਆਪਸੀ ਰਾਬਤੇ ਕਰਾਉਣ ਦੀ। ਸੋ ਬੜਾ ਵਧੀਆ ਮੌਕਾ ਹੈ ਇਸ ਵੇਲੇ। ਵੈਸੇ ਤਾਂ ਡਾਕਟਰ ਸਾਹਿਬ ਆਪਾਂ ਕਦੀ ਵੀ ਆਪਣੇ ਚੈਨਲ ਦੀ ਰਾਹੀਂ, ਆਪਣੇ ਵੀਡੀਓਜ਼ ਦੀ ਰਾਹੀਂ ਕੋਈ ਇਸ ਤਰ੍ਹਾਂ ਦੀ ਕੋਈ ਪੈਸਿਆਂ ਵਾਲੀ ਗੱਲ ਨਹੀਂ ਰੱਖੀ ਦੀ, ਲੇਕਿਨ ਇਹ ਪੈਸਿਆਂ ਵਾਲੀ ਗੱਲ ਨਹੀਂ। ਤੁਸੀਂ ਡਾਇਰੈਕਟ, ਮੈਂ ਤੁਹਾਨੂੰ ਬੁੱਕਸ਼ਾਪ ਵਾਲਿਆਂ ਦਾ ਈਮੇਲ ਆਈਡੀ ਵੀ ਦੇ ਰਿਹਾ, ਉਹਨਾਂ ਦੇ ਨਾਲ ਤੁਸੀਂ ਸਾਨੂੰ ਵੀ CC 'ਚ ਰੱਖ ਕੇ ਮੇਲ ਕਰੋ, ਉਹਨਾਂ ਉੱਥੇ ਆਪਣੇ ਆਰਡਰ ਕਰੋ। ਜਿਹੜੇ ਦੋਸਤਾਂ ਨੂੰ ਤੁਸੀਂ ਕਿਤਾਬਾਂ ਖਰੀਦ ਕੇ ਈਦ ਦੇ ਮੌਕੇ 'ਤੇ ਗਿਫਟ ਦੇਣਾ ਚਾਹੁੰਦੇ ਜੇ, ਉਹ ਉਹਨਾਂ ਦੇ ਐਡਰੈਸ ਵੀ ਸਾਨੂੰ ਮੈਂਸ਼ਨ ਕਰੋ, ਅਸੀਂ ਉਹਨਾਂ ਤੱਕ ਕਿਤਾਬਾਂ ਪਹੁੰਚਾਵਾਂਗੇ। ਇਹਦੇ ਨਾਲ ਇੱਕ ਇਹ ਬੜੀ ਪਿਆਰ ਦੀ ਇੱਕ ਲਹਿਰ ਜਿਹੜੀ ਉਹ ਜੁੜ ਸਕਦੀ ਹੈ। ਇਸ ਈਦ ਦੇ ਮੌਕੇ ਦੀ ਆਪਾਂ ਜੇ ਗੱਲ ਕਰੀਏ ਖਾਸ ਤੌਰ 'ਤੇ ਲੋਕਾਂ ਤੱਕ, ਜਦੋਂ ਆਪਾਂ ਤੋਹਫੇ ਦੇ ਤੌਰ 'ਤੇ, ਗਿਫਟ ਦੇ ਤੌਰ 'ਤੇ ਕਿਤਾਬਾਂ, ਉਹਨਾਂ ਦੇ ਪਿੰਡਾਂ ਦੀ ਹਿਸਟਰੀ, ਉਹਨਾਂ ਸਾਡੇ ਸ਼ਹਿਰਾਂ ਦੀ ਹਿਸਟਰੀ ਉਸ ਇੱਕ ਗਿਫਟ ਦੇ ਰੂਪ ਦੇ ਵਿੱਚ ਉਹਨਾਂ ਕੋਲ ਜਾਏਗੀ, ਤੇ ਜ਼ਰੂਰੀ ਮੇਰਾ ਖਿਆਲ ਕਿ ਲੋਕ ਪੜ੍ਹਨਗੇ ਵੀ, ਵਿੱਚ ਇੰਟਰਸਟ ਵੀ ਲੈਣਗੇ, ਤੇ ਅੱਗੇ ਤੋਂ ਸਾਡੀ ਸਾਂਝ ਜਿਹੜੀ ਵਾ ਇੱਕ ਉਮੀਦ ਹੋਰ ਵੱਧ ਸਕਦੀ ਹੈ
ਤੇ ਅਸੀਂ ਇੱਕ ਦੂਜੇ ਨਾਲ ਮਜ਼ੀਦ ਜੁੜ ਸਕਦੇ ਹਾਂ। ਢਿੱਲੋਂ ਸਾਹਿਬ, ਮੇਰੇ ਇੱਕ ਦੋਸਤ ਦਾ ਟੈਕਸਟ ਹੈ, ਮੈਂ ਸੌਰੀ ਤੁਹਾਨੂੰ ਕੱਟ ਰਿਹਾ ਵਿੱਚ ਹੀ। ਉਹ ਕਹਿੰਦਾ ਕੋਈ ਇਦਾਂ ਨਾ ਕਰਿਓ, ਪਾਕਿਸਤਾਨ 'ਚ ਜਾ ਕੇ ਸਸਤੇ ਰੇਟ ਦੀ ਆਪਾਂ ਕਿਤਾਬ ਲਾਈ ਆ, ਉੱਥੋਂ ਲਿਆ ਕੇ ਇੱਥੇ ਨਾ ਵੇਚਣ ਲੱਗ ਪਿਓ। ਅਸੀਂ ਦੱਸ ਦਈਏ ਵੀ ਇਹ ਕਿਤਾਬ ਸਟ੍ਰਿਕਟਲੀ ਪਾਕਿਸਤਾਨ ਤੋਂ ਬਾਹਰ ਜਾਣੀ ਮਨਾ ਹੈ, ਸਟ੍ਰਿਕਟਲੀ, ਭਾਵੇਂ ਬੁੱਕ ਸਟੋਰ ਹੋਵੇ। ਇਹ ਪਾਕਿਸਤਾਨੀ ਐਡੀਸ਼ਨ ਸਿਰਫ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਅਵੇਅਰਨੈਸ ਕਰਨ ਦੇ ਲਈ ਬਹੁਤ ਘੱਟ ਕੀਮਤ ਤੇ, ਮੈਂ ਸ਼ਾਇਦ ਇਹ ਵੀ ਕਹਿ ਸਕਦਾ ਕਿ ਨੈਗੇਟਿਵ ਜਾ ਕੇ ਹੀ ਮੈਂ ਕਿਤਾਬ ਇੰਨੀ ਘੱਟ ਪ੍ਰਾਈਸ ਪਾਕਿਸਤਾਨ 'ਚ ਤਾਂ ਹੀ ਰੱਖੀ ਹੈ। ਪਰ ਇਹਦਾ ਇਹ ਮਕਸਦ ਨਹੀਂ ਹੈ ਕਿ ਕੋਈ ਇਹਨੂੰ ਕਮਰਸ਼ਲੀ ਉੱਥੋਂ ਕਿਤਾਬਾਂ 5-5 ਲੈ ਕੇ ਗਾਂ ਇਹਨੂੰ ਅਮਰੀਕਾ ਨੂੰ ਵੇਚਣ ਲੱਗ ਪਏ। ਦੈਟ ਇਜ਼ ਨਾਟ, ਔਰ ਜੇ ਕੋਈ ਇਸ ਕੰਮ ਲਈ ਫੜਿਆ ਗਿਆ ਤਾਂ ਉਹਨੂੰ ਬਿਲਕੁਲ ਪੰਜਾਬੀ ਲਹਿਰ ਤੇ ਉਹਦੀ ਨਾਲ ਇੱਥੇ ਫੋਟੋ ਲਾਈ ਜਾਊਗੀ। ਸੋ ਸਾਰੇ ਦੋਸਤਾਂ ਨੂੰ ਜਾਂਦੀ ਵਾਰੀ ਦੀ ਰਿਕੁਐਸਟ, ਤੁਸੀਂ ਜ਼ਰੂਰ ਸਾਡਾ ਸਾਥ ਦਿਓ ਇਸ ਪ੍ਰੋਗਰਾਮ 'ਚ, ਇਸ ਮਿਸ਼ਨ 'ਚ। ਕੱਲੀ ਕਿਤਾਬ ਨਹੀਂ ਹੈ, ਇੱਕ ਮੁਹੱਬਤ ਦਾ, ਪਿਆਰ ਦਾ ਸੰਦੇਸ਼ ਹੈ, ਸਲਾਮ, ਜਿਹੜਾ ਤੁਸੀਂ ਦੋਸਤ ਦੂਜੇ ਮੁਲਕ ਬਿਯੋਂਡ ਦਾ ਬਾਰਡਰ, ਦੂਜੇ ਮੁਲਕ, ਦੂਜੇ ਕਮਿਊਨਿਟੀ ਦੇ, ਦੂਜੇ ਮਜ਼ਹਬ ਦੇ ਵਿੱਚ ਤੁਸੀਂ ਪਹੁੰਚਾਓ। ਇੱਕ ਪਿਆਰ ਮੁਹੱਬਤ ਦਾ ਤੋਹਫਾ ਪਹੁੰਚਾਓ, ਸਲਾਹ ਪਹੁੰਚਾਓ, ਤਾਂ ਕਿ ਰਿਸ਼ਤੇ ਜਿਹੜੇ ਹੋਰ ਵੀ ਮਜ਼ਬੂਤ ਹੋ ਸਕਣ। ਉਹ ਤੁਹਾਡੀ ਗੱਲ ਸੁਣੋ, ਬਾਰਡਰ ਜਿਹੜੇ ਵਾ ਉਹ ਬਣ ਗਏ ਆ, ਬਾਰਡਰ ਰਹਿਣੇ ਆ, ਉਹਦੇ ਵਿੱਚ ਬਿਲਕੁਲ ਰਹਿਣ, ਲੇਕਿਨ ਆਪਸੀ ਸਾਡਾ ਤਾਲਮੇਲ, ਮੇਲ ਜੋ ਜਿਹੜਾ ਹੋਣਾ ਚਾਹੀਦਾ। ਸੋ ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਕਿ ਅੱਗੇ ਸਾਡੇ ਕੋਲ 15-20 ਬੁੱਕ ਦਾ ਆਰਡਰ ਜਿਹੜਾ ਆਲਰੇਡੀ ਆ ਚੁੱਕਿਆ। ਹੋਰ ਦੋਸਤ ਵੀ ਸਾਨੂੰ ਈਮੇਲ ਕਰਨਗੇ ਤੇ ਸਾਡੀ ਵੀਡੀਓ ਵੇਖ ਕੇ, ਤੇ ਅਸੀਂ ਉਹਨਾਂ ਦਾ ਵੀ ਬੜਾ ਮਾਣ ਕਰਦੇ ਹਾਂ। ਬੇਸ਼ੱਕ ਤੁਹਾਡੇ ਯਾਰ ਦੋਸਤ ਨੇ ਸਾਡੀ ਵੀਡੀਓ ਜਿਹੜੀ ਵੇਖਣ ਦੇ ਨੇ, ਅਗਰ ਤੁਸੀਂ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਜੇ, ਬਿਲਕੁਲ ਸਾਨੂੰ ਉਹਨਾਂ ਦੇ ਐਡਰੈਸ ਵੀ ਭੇਜੋ, ਅਸੀਂ ਉਹਨਾਂ ਨੂੰ ਕਿਤਾਬਾਂ ਵੀ ਪਹੁੰਚਾਵਾਂਗੇ। ਅਗਰ ਤੁਸੀਂ ਕਿਸੇ ਯੂਨੀਵਰਸਿਟੀ, ਕਾਲਜ, ਕਿਸੇ ਵੀ ਹਿਸਟਰੀ ਦੇ ਡਿਪਾਰਟਮੈਂਟ 'ਚ, ਕਿਸੇ ਸਕੂਲ ਦੇ ਵਿੱਚ ਦੇਣਾ ਚਾਹੁੰਦੇ ਜੇ, ਕਿਸੇ ਪਿੰਡ 'ਚ ਖਿਲਾਉਣਾ ਚਾਹੁੰਦੇ ਜੇ, ਅਸੀਂ ਉੱਥੋਂ ਤੱਕ ਵੀ ਪਹੁੰਚਾਵਾਂਗੇ। ਤੁਸੀਂ ਜ਼ਰੂਰ ਈਮੇਲ ਦੇ ਰਾਹੀਂ, ਜਿਹੜੇ ਬੁੱਕਸ਼ਾਪ ਦਾ ਈਮੇਲ ਦਿੱਤਾ ਉਹਦੇ ਤੇ ਰਾਹੀਂ, ਜਾਂ ਮੇਰੇ ਈਮੇਲ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਜੀ। ਤੇ ਡਾਕਟਰ ਸਾਹਿਬ, ਅੱਗੇ ਹੁਣ ਮੇਰੀਆਂ ਗੱਲਾਂ ਮੁੱਕ ਗਈਆਂ, ਤੁਸੀਂ ਗੱਲ ਕਰੋ। ਓਕੇ ਜੀ, ਰੱਬ ਰਾਖਾ। ਮੈਂ ਤਾਂ ਇਹ ਕਹੂੰਗਾ ਕਿ ਤੁਹਾਡੇ ਰੋਜ਼ੇ ਨੇੜੇ ਨੇ, ਕੁਝ ਦਿਨ ਰਹਿੰਦੇ ਨੇ, ਈਦ ਦਾ ਮੁਬਾਰਕ ਦਿਨ ਆਉਣ ਵਾਲਾ ਹੈ। ਸਾਰੇ ਦੋਸਤਾਂ ਨੂੰ ਜਿਨ੍ਹਾਂ ਨੇ ਰੋਜ਼ੇ ਰੱਖੇ ਨੇ, ਉਹਨਾਂ ਦੇ ਲਈ ਇਹ ਰਮਜ਼ਾਨ ਦਾ ਜਿਹੜਾ ਮਹੀਨਾ ਹੈਗਾ, ਬਹੁਤ ਹੀ ਜੋ ਵੀ ਤੁਹਾਡੀਆਂ ਆਸਾਂ ਮੁਰਾਦਾਂ ਨੇ, ਸਭ ਦੀਆਂ ਪੂਰੀਆਂ ਹੋਣ। ਔਰ ਬਾਕੀ ਜਿਹੜੇ ਦੋਸਤ ਇੰਡੀਆ ਵੱਲੋਂ ਇੰਨਾ ਪਿਆਰ ਮੁਹੱਬਤ ਪਾਕਿਸਤਾਨੀ ਭਰਾਵਾਂ ਨੂੰ ਦਿਖਾਉਂਦੇ ਨੇ, ਪਾਕਿਸਤਾਨ ਦੇ ਲੋਕਾਂ ਨਾਲ ਕਰਦੇ ਨੇ, ਸਾਡੇ ਲਈ ਬਹੁਤ ਹੀ, ਕਹਿ ਲਓ ਵੀ ਜਿਹੜੇ 12 ਸਾਲਾਂ ਦੀ ਮਿਹਨਤ ਹੈ, ਉਹਦਾ ਹੁਣ ਮੁੱਲ ਪੈਣਾ ਸ਼ੁਰੂ ਹੋਇਆ ਹੈ। ਕਿ ਇਹ ਜਿਹੜਾ ਸੋਸ਼ਲ ਮੀਡੀਆ ਦੇ ਥਰੂ ਇੰਨੇ ਜ਼ਬਰਦਸਤ ਪ੍ਰੋਗਰਾਮ, ਆਪਾਂ ਉਦੋਂ ਹੰਡਿਆਰਾ ਪਿੰਡ ਦੇ ਵੀ ਲੋਕੀ ਇੱਕ ਦੂਜੇ ਨਾਲ ਮਿਲੇ, ਮੁੜ ਕੇ ਪੜਾਣਾ ਪਿੰਡ ਦੇ ਮਿਲੇ। ਮੈਨੂੰ ਅੱਜ ਵੀ ਮੈਸੇਜ ਆਇਆ ਹੰਡਿਆਰਾ ਪੜਿਆਣਾ ਵਾਲਿਆਂ ਦੇ ਜੀ। ਹੁਣ ਆਪਾਂ ਆਪਣਾ ਕੰਮ ਇਹੀ ਹੈ ਵੀ ਇੱਕ ਪਿੰਡ ਨੂੰ ਇਦਾਂ, ਇੱਕ ਕਾਲੋ ਕੇ ਵਿਰਕਾਂ ਦੇ ਇੱਕ ਮੇਰੇ ਦੋਸਤ ਨੇ ਇੱਥੇ, ਡੈਂਟਿਸਟ ਨੇ, ਉਹ ਉਹਨਾਂ ਦੇ ਬਜ਼ੁਰਗ ਉੱਥੇ ਇਸ ਪਿੰਡ ਦੇ ਜੈਲਦਾਰ ਸੀ, ਸੋ ਉਹਨਾਂ ਨੇ ਵੀ ਪ੍ਰੋਗਰਾਮ ਪਿੱਛੇ ਜਿਹਾ ਦੇਖਿਆ, ਉਹ ਵੀ। ਸੋ ਇਹ ਸਾਰੇ ਲੋਕੀ ਆਪਾਂ ਡਾਇਰੈਕਟ ਕੰਟੈਕਟ ਕਰਾਈ ਜਾਣਾ, ਤਾਂ ਕਿ ਆਪਾਂ ਅੱਗੇ ਆਪਣਾ ਕੰਮ ਵੱਧਦੇ ਜਾਈਏ। ਪਾਕਿਸਤਾਨ ਦੇ ਵਿੱਚ 270 ਜਗ੍ਹਾ ਨੇ ਆਪਾਂ ਕਵਰ ਕਰਨੀਆਂ ਜਿਹੜੀਆਂ, ਉਹ ਆਪਾਂ ਤਾਂ ਹੀ ਕਰ ਸਕਦੇ ਜੇ ਪਿੰਡਾਂ ਦੇ ਲੋਕ ਇੱਕ ਪਿੰਡ ਨੂੰ ਅਡਾਪਟ ਕਰੀ ਜਾਣਾ। ਔਰ ਅਡਾਪਟ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤੁਹਾਨੂੰ ਪੈਸੇ ਮੰਗ ਰਹੇ ਹਾਂ ਵੀ ਤੁਸੀਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਉਣੀ ਹੈ। ਸਾਡਾ ਮਾਡਲ ਬਹੁਤ ਡਿਫਰੈਂਟ ਹੈ ਕਿ ਉੱਥੇ ਲੋਕਾਂ ਨਾਲ ਦੋਸਤੀ ਕਰੋ, ਥੋੜਾ ਜਿਹਾ ਉਹਨਾਂ ਨੂੰ ਪਿਆਰ ਮੁਹੱਬਤ ਦੇ ਕੁਝ ਗਿਫਟ ਇੱਕ ਦੂਜੇ ਨਾਲ ਐਕਸਚੇਂਜ ਕਰੋ। ਪਿੰਡ ਵਾਲਿਆਂ ਨੂੰ ਪੁੱਛ ਲਓ ਕਿ ਕੀ ਤੁਸੀਂ ਸਿਲਾਈ ਸਕੂਲ ਚਾਹੁੰਦੇ ਹੋ, ਕਿ ਸਕੂਲ ਦੇ ਵਿੱਚ ਕੁਝ ਕਮਰਾ ਚਾਹੁੰਦੇ ਹੋ, ਲਾਇਬ੍ਰੇਰੀ ਚਾਹੁੰਦੇ ਆ, ਤਾਂ ਕਿ ਉੱਥੇ ਸਿਰਫ ਜਿਹੜੀ ਸਿੱਖ ਹਿਸਟਰੀ ਦੀ ਇੱਕ ਸੋਹਣੀ ਜਿਹੀ ਪਲਾਕ ਲੱਗ ਜਾਵੇ, ਉਰਦੂ 'ਚ ਲਿਖਿਆ ਹੋਵੇ, ਤਾਂ ਕਿ ਜਿਹੜੇ ਉੱਥੇ ਪਾਕਿਸਤਾਨ 'ਚ ਬੱਚੇ ਹੈਗੇ ਆ, ਉਹਨਾਂ ਨੂੰ ਇਹ ਬਿਲਡਿੰਗਾਂ ਪਾਕਿਸਤਾਨ ਦੀਆਂ ਲੱਗਣ। ਉਹ ਇਤਿਹਾਸ ਇਸ ਹਿਸਾਬ ਨਾਲ ਲਿਖਿਆ ਜਾਵੇ, ਜਿਹੜਾ ਆਪਾਂ ਕਿਤਾਬ ਦੇ ਵਿੱਚ ਵੀ ਜਿਹੜੀ ਇਹਦੀ ਲੈਂਗੁਏਜ ਹੈ, ਤੁਸੀਂ ਦੇਖੋ ਇਹ ਉਰਦੂ 'ਚ ਬੋਰਡ ਮੈਂ ਲਾਇਆ, ਮੁਹੰਮਦੀਪੁਰ ਲਿਖਿਆ। ਇਹ ਸਿਰਫ ਪਾਕਿਸਤਾਨ 'ਚ ਰਹਿਣ ਵਾਲੇ ਜਾਂ ਪਾਕਿਸਤਾਨੀ ਲੋਕ ਜਿਹੜੇ ਦੁਨੀਆ 'ਚ ਰਹਿੰਦੇ ਆ, ਉਹਨਾਂ ਨੂੰ ਅਟਰੈਕਟ ਕਰਨ ਲਈ ਆ ਵੀ ਇਹ ਜਿਹੜੀ ਸਿੱਖ ਹੈਰੀਟੇਜ ਦੀ ਬੁੱਕ ਲੱਗਦੀ ਹੈ, ਇਹਦੇ 'ਚ ਮੈਂ ਉਰਦੂ ਦਾ ਬੋਰਡ ਕਿਉਂ ਲਾਇਆ। ਸੋ ਥੀਸ ਆਰ ਵੈਰੀ sensitive technical points which I have been trying to achieve and I need your help। ਤੁਹਾਡੀ ਕੋਆਪਰੇਸ਼ਨ ਤੋਂ ਬਿਨਾ ਮੇਰਾ ਕੰਮ ਜਿਹੜਾ ਕਿਤੇ ਵੀ ਨਹੀਂ ਪਹੁੰਚੇਗਾ। ਇਸ ਕਿਤਾਬ ਨੇ ਇੱਥੇ ਰਹਿ ਜਾਣਾ, ਮੇਰੇ ਘਰ ਭਰੀਆਂ ਪਈਆਂ ਅਲਮਾਰੀਆਂ, ਇਹਨਾਂ ਨੂੰ ਇੱਥੋਂ ਕੱਢੋ ਤੇ ਇਹਨੂੰ ਲੋਕਾਂ ਤੱਕ ਪਹੁੰਚਾਓ। ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ। ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਈਮੇਲਸ ਅੱਗੇ ਬਹੁਤ ਸਾਰੀਆਂ ਆਈਆਂ ਸਾਨੂੰ, ਕੱਲ ਦੇ ਪ੍ਰੋਗਰਾਮ ਤੋਂ ਬਾਅਦ ਵੀ, ਤੇ ਹੋਰ ਵੀ ਦੋਸਤ ਜਿਹੜੇ ਸਾਡਾ ਪਿਆਰ ਕਰਨ ਵਾਲੇ, ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਉਮੀਦ ਕਰਦੇ ਆ ਉਹ ਵੀ ਸਾਡੀ ਗੱਲਾਂ ਦਾ ਅਸਰ ਜ਼ਰੂਰ ਲੈਣਗੇ। ਸੋ ਆਪਣੇ ਦੋਸਤਾਂ ਤੱਕ ਤੋਹਫੇ ਜ਼ਰੂਰ ਪਹੁੰਚਾਉਣਗੇ। ਸੋ ਪਿਆਰ ਮੁਹੱਬਤ ਦੀ ਲੜੀ ਜਿਹੜੀ ਆ, ਉਹਦੇ 'ਚ ਇੱਕ ਫੁੱਲ ਪਰੋਂਦਿਆਂ ਹੀ ਹਾਰ ਬਣਦਾ। ਜੇ ਆਪਾਂ ਇੱਕੋ ਵਾਰੀ ਹਾਰ ਖਰੀਦਣ ਜਾਈਏ, ਸਾਨੂੰ ਲੱਗਣਾ ਮਹਿੰਗਾ। ਜੇ ਇੱਕ ਲੜੀ ਉਹਦੀ ਆਪਾਂ ਲੈਂਦੇ ਜਾਈਏ ਤਾਂ ਸੌਖਾ ਕੰਮ ਹੈਗਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕੱਲ ਮਿਲਾਂਗੇ ਪਾਕਿਸਤਾਨੀ ਟਾਈਮ 7 ਵਜੇ, ਫਿਰ ਇੰਡੀਆ, ਕੈਨੇਡਾ, ਜਿੱਥੇ ਤੁਹਾਡਾ ਟਾਈਮ ਹੋਗਾ ਉਹਦੇ ਮੁਤਾਬਕ ਅਸੀਂ ਲਾਈਵ ਜੁੜਦੇ ਹਾਂ ਸਵੇਰੇ 7 ਵਜੇ ਪਾਕਿਸਤਾਨੀ ਟਾਈਮ। ਸੋ ਕੱਲ ਤੱਕ ਰੱਬ ਰੱਖਾ।